ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 21 ਤਰੀਕ ਆ, ਦਿਨ ਵੀਰਵਾਰ ਆ, ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਟਰੱਕਿੰਗ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਰਮਨ ਜੀ ਵੀ ਜਿਹੜੇ ਜੁੜਦੇ ਨੇ, ਤੇ ਰਮਨ ਜੀ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਕੂੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਤੇ ਟਰੱਕਿੰਗ ਦੇ ਬਾਰੇ ਬੜੀਆਂ ਅਹਿਮ ਗੱਲਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਣ ਜਾ ਰਹੀਆਂ। ਸਭ ਨੂੰ ਪਤਾ ਹੈ ਜੋ ਬੀਤੇ ਵੀਕ ਦੇ ਵਿੱਚ ਵਾਪਰਿਆ ਆ, ਉਹਦੇ ਕਈ ਤਰੀਕੇ ਦੇ ਜਿਹੜੇ ਰਿਜ਼ਲਟਸ ਆ ਉਹ ਆ ਰਹੇ ਆ। ਚੀਜ਼ਾਂ ਜਿਹੜੀਆਂ ਕਈ ਤਰੀਕੇ ਦੀਆਂ ਚੱਲ ਰਹੀਆਂ। ਸੋ ਟਰੱਕਿੰਗ ਇੰਡਸਟਰੀ 'ਤੇ ਕਿੱਦਾਂ ਇਸ ਦਾ ਅਸਰ ਹੋ ਸਕਦਾ ਹੈ, ਉਸ ਦੇ ਉੱਤੇ ਵੀ ਆਪਾਂ ਜਿਹੜੀ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ, ਇੱਕ ਜਿਹੜੀ ਖਬਰ ਆਸਟ੍ਰੇਲੀਆ ਤੋਂ ਬੜੀ ਦੁਖਦਾਈ ਖਬਰ ਆ ਰਹੀ ਆ, ਜਿਸ ਤਰੀਕੇ ਦੇ ਨਾਲ ਇੱਥੇ ਆਪਾਂ ਦੇਖਿਆ ਵੀ ਅਮਰੀਕਾ ਦੇ ਵਿੱਚ ਇੱਕ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਸਿੱਖਾਂ ਨੂੰ, ਉਹਨਾਂ ਨੂੰ ਬਦਨਾਮ ਕਰਨ ਦੇ ਵਿੱਚ ਤੁਲੇ ਹੋਏ ਆ। ਗਲੈਂਡੇਲ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਨਗਰ ਕੀਰਤਨ ਚੱਲਦਾ ਆ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ। ਉੱਥੇ ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਪਟੀਸ਼ਨਾਂ ਪਾ ਕੇ ਵੀ ਦੇਖੋ ਜੀ, ਇਹ ਤਾਂ ਕਿਰਪਾਨਾਂ ਲੈ ਕੇ ਆਉਂਦੇ ਆ, ਉਹਨਾਂ ਦੇ ਉੱਤੇ ਉਹ ਕਰਕੇ, ਇੱਥੋਂ ਤੱਕ ਕਿ ਦਸਤਾਰਾਂ ਦੇ ਉੱਤੇ ਗੋਲ ਪਾ ਕੇ, ਪਟੀਸ਼ਨ ਪਾ ਕੇ ਜਿਹੜਾ ਕਾਫੀ ਵਿਰੋਧ ਕੀਤਾ। ਸੇਫਟੀ ਕੰਸਰਨ ਦੇ ਚੱਲਦੇ ਹੁਣ ਕਹਿੰਦੇ ਵੀ ਉੱਥੇ ਨਗਰ ਕੀਰਤਨ ਆ, ਉਹਨੂੰ ਕੈਂਸਲ ਕਰ ਦਿੱਤਾ ਗਿਆ ਆ। ਸੋ ਹੁਣ ਸਿੱਖ ਕੌਮ ਦੇ ਵਿੱਚ ਉੱਥੇ ਕਾਫੀ ਜ਼ਿਆਦਾ ਇਸ ਟਾਈਮ ਕਹਿ ਲਓ ਵੀ ਆਊਟਰੇਜ ਆ ਵੀ ਇਹ ਭਲਾ ਕੀ ਗੱਲ ਜਿਹੜੀ ਉਹ ਬਣੀ ਵੀ ਤੁਸੀਂ ਇਸ ਤਰੀਕੇ ਦਾ ਬਹਾਨਾ ਲਾ ਕੇ ਨਗਰ ਕੀਰਤਨ ਆ ਜਿਹੜੀ ਆ ਉਸ ਨੂੰ ਜਿਹੜਾ ਉਹ ਤੁਸੀਂ ਕੈਂਸਲ ਜਿਹੜਾ ਉਹ ਕੀਤਾ ਜਾ ਰਿਹਾ। ਪਿਛਲੇ 20 ਸਾਲਾਂ ਤੋਂ ਹਰਜੋਤ ਸਿੰਘ ਜੀ ਉੱਥੇ ਗਲੈਨਵੁੱਡ ਦੇ ਵਿੱਚ ਹੋ ਰਿਹਾ ਸੀਗਾ, ਤੇ 20 ਸਾਲਾਂ ਬਾਅਦ ਇਹ ਜਿਹੜਾ ਨਗਰ ਕੀਰਤਨ ਆ ਉਸ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ ਆ। ਤੇ ਜਿਹੜੀ ਉਹ ਪਟੀਸ਼ਨ ਪਾਈ ਗਈ ਸੀ ਹਰਜੋਤ ਸਿੰਘ ਜੀ, ਥੱਲੇ ਕਮੈਂਟ ਜਿਹੜੇ ਉੱਥੇ ਹਿੰਦੂ ਭਾਈਚਾਰੇ ਨੇ, ਸੋ ਕਾਲਡ ਭਾਈਚਾਰਾ, ਹੁਣ ਕਿੱਦਾਂ ਉਹਨਾਂ ਨੂੰ ਕਹਿ ਦਈਏ ਵੀ ਜਿਹੜੇ ਨਗਰ ਕੀਰਤਨਾਂ ਦੇ ਉਲਟ ਇਸ ਤਰੀਕੇ ਦਾ ਪ੍ਰਚਾਰ ਦੇ ਵਿੱਚ ਉੱਥੇ ਲੱਗੇ। ਬੜੀ ਅਫਸੋਸਜਨਕ ਗੱਲ ਹੋਈ ਆ ਜੋ ਆਪਾਂ ਨੂੰ ਆਸਟ੍ਰੇਲੀਆ ਤੋਂ ਇਹ ਜਿਹੜੀ ਨਿਊਜ਼ ਇਸ ਟਾਈਮ ਆ ਰਹੀ ਹੈ ਗਲੈਨਵੁੱਡ ਤੋਂ, ਵੀ ਜਿੱਥੇ ਪਟੀਸ਼ਨ ਪਾ ਕੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਆ ਉੱਥੇ ਆਈ ਥਿੰਕ ਉੱਥੇ ਵੀ ਕੋਈ ਇੱਦਾਂ ਦੀ, ਜਿੱਦਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉੱਥੇ ਆਸਟ੍ਰੇਲੀਅਨ ਹਿੰਦੂ ਫਾਊਂਡੇਸ਼ਨ ਕੁਛ ਇੱਦਾਂ ਦਾ ਨਾਂ ਆ, ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਟੀਸ਼ਨ ਪਾ ਕੇ ਸੇਫਟੀ ਕੰਸਰਨ ਰੇਜ਼ ਕਰਾ ਕੇ ਤੇ ਇਹ ਨਗਰ ਕੀਰਤਨ ਆ ਉੱਥੇ ਕੈਂਸਲ ਕਰਵਾ ਦਿੱਤਾ ਹੈਗਾ। ਬਹੁਤ ਹੀ ਅਫਸੋਸਜਨਕ ਜਿਹੜੀ ਇਹ ਗੱਲ ਆ ਉੱਥੇ ਵਾਪਰੀ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ। ਅੱਜ ਇੱਕ ਅਪੀਲਸ ਕੋਰਟ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਜਿਹੜਾ ਇੱਕ ਲਾਸੂਟ ਸੀਗਾ $500 ਮਿਲੀਅਨ ਦਾ, ਉਸ ਨੂੰ ਥਰੋ ਆਊਟ ਕਰ ਦਿੱਤਾ ਹੈਗਾ ਆ। ਜੱਜ ਆਰਥਰ ਇੰਗਰੋਨ ਜੋ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਇਹ ਕੇਸ ਆ ਇਹਦੇ ਵਿੱਚ ਕੋਈ ਦਲੀਲ ਨਹੀਂ ਹੈ, ਕੋਈ ਸੋਲਿਡ ਇਹਦੇ 'ਚ ਪ੍ਰੂਫ ਨਹੀਂ ਹੈ, ਇਸ ਕਰਕੇ ਉਹਨਾਂ ਨੇ ਜਿਹੜਾ ਆ ਇਸ ਨੂੰ ਜਿਹੜਾ ਥਰੋ ਆਊਟ ਕਰ ਦਿੱਤਾ ਹੈ। ਰਾਜਕਰਨ, ਮੈਂ ਇੱਕ ਨਾ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਆਸਟ੍ਰੇਲੀਆ ਦੀ, ਬੜੀ ਮਾੜੀ ਖਬਰ ਹੈਗੀ ਆ, ਬਟ ਜਿਹੜੇ ਹਾਲਾਤਾਂ ਦੇ ਵਿੱਚ ਸਾਡੇ ਨਗਰ ਕੀਰਤਨ ਦੇ ਵਿੱਚ ਜੋ ਕੁਝ ਹੋ ਰਿਹਾ ਇਸ ਵੇਲੇ, ਲੜਾਈਆਂ ਮਿੱਥੀਆਂ ਜਾਂਦੀਆਂ ਆ, ਉੱਥੇ ਮਿੱਥ ਕੇ ਲੜਾਈਆਂ ਕੀਤੀਆਂ ਜਾਂਦੀਆਂ, ਉੱਥੇ ਗੋਲੀ ਚੱਲਦੀ ਹੈ, ਬੰਦੇ ਆਪਣੇ ਸੈਕਰਮੈਂਟੋ ਗੁਰੂ ਘਰ ਨਗਰ ਕੀਰਤਨ ਤੇ ਬੰਦੇ ਦੀ ਮੌਤ ਹੋਈ ਆ। ਜੋ ਹਾਲਾਤ ਚੱਲ ਰਹੇ ਆ ਉਹਨਾਂ ਨੂੰ ਦੇਖਦੇ ਹੋਏ ਜਿਹੜੀਆਂ ਇਹ ਚੀਜ਼ਾਂ, ਜੇ ਆਪਾਂ ਦੂਸਰੀ ਕੰਟਰੀ ਦੇ ਵਿੱਚ ਆਏ ਹੈਗੇ ਆ, ਇੱਥੇ
ਸ਼ਾਂਤ ਰਹਿਣਾ ਜਾਂ ਜਿਹੜਾ ਸਾਡੇ ਧਰਮ ਦੇ ਵਿੱਚ, ਜੋ ਸਾਡੀ ਸਿੱਖੀ ਦੇ ਵਿੱਚ ਸਿਖਾਇਆ ਗਿਆ, ਉਹਨੂੰ ਮੱਦੇ-ਨਜ਼ਰ ਰੱਖ ਕੇ ਉਹਦੇ ਅਕੋਰਡਿੰਗਲੀ ਚੱਲਣਾ ਉਹ ਵੀ ਬਹੁਤ ਜ਼ਰੂਰੀ ਹੈਗਾ। ਔਰ ਜਿਹੜੇ ਹਾਲਾਤਾਂ ਦੇ ਵਿੱਚ ਇੱਥੇ ਸਾਰਾ ਕੁਛ ਇਸ ਵੇਲੇ ਚੱਲ ਰਿਹਾ ਹੈਗਾ, ਇਹ ਕੋਈ ਤੁਹਾਡੇ ਤੋਂ ਛੁਪੀ ਗੱਲ ਨਹੀਂ ਜਾਂ ਮੇਰੇ ਤੋਂ ਛੁਪੀ ਨਹੀਂ ਜਾਂ ਆਪਣੀ ਕਮਿਊਨਿਟੀ ਤੋਂ ਛੁਪੀ ਗੱਲ ਨਹੀਂ ਹੈਗੀ। ਜਿੱਦਾਂ ਦੇ ਹਾਲਾਤ ਅਸੀਂ ਪੈਦਾ ਕਰ ਰਹੇ ਹਾਂ, ਜਿੱਦਾਂ ਦੀਆਂ ਚੀਜ਼ਾਂ ਅਸੀਂ ਕਰ ਰਹੇ ਹਾਂ, ਜੇ ਹੁਣ ਅਸੀਂ ਇੱਥੇ ਮੈਂ ਧਾਰਮਿਕ ਗੱਲ ਦੇ ਵਿੱਚ ਮੈਂ ਕਦੀ ਦਖਲ-ਅੰਦਾਜ਼ੀ ਨਹੀਂ ਕਰਦਾ, ਕਿਉਂਕਿ ਮੇਰੀ ਏਡੀ ਔਕਾਤ ਨਹੀਂ ਕਿ ਮੈਂ ਧਰਮ ਦੇ ਉੱਤੇ ਜਾਂ ਧਰਮ ਦੀ ਕਿਸੇ ਗੱਲ ਦੇ ਉੱਤੇ ਬੋਲ ਸਕਾਂ। ਪਰ ਜਿੱਦਾਂ ਦੇ ਹਾਲਾਤ ਅਸੀਂ ਪੈਦਾ ਕਰ ਰਹੇ ਹਾਂ, ਆਮ ਪਬਲਿਕ ਜਿਹੜੀ ਆ ਉਹ ਨਗਰ ਕੀਰਤਨ ਤੇ ਜਾਣੋਂ ਡਰਨ ਲੱਗ ਗਈ ਆ, ਕਿਉਂਕਿ ਉੱਥੇ ਪਤਾ ਨਹੀਂ ਕਿਹੜੇ ਵੇਲੇ ਗੋਲੀ ਚੱਲ ਜਾਵੇ। ਸੋ ਇਹ ਜਿਹੜੇ ਨਹੀਂ, ਹਾਲਾਤ ਉਹ ਹੁਣ ਇਦਾਂ ਦੀ, ਚਲੋ ਇਹ ਟੌਪਿਕ ਆਪਣਾ ਅਲੱਗ ਆ, ਆਪਾਂ ਕਰਾਂਗੇ ਨਹੀਂ ਕੋਈ ਨਹੀਂ ਨਹੀਂ। ਮੈਂ ਸਿਰਫ ਰਮਨ ਜੀ, ਮੈਂ ਤੁਹਾਡੀ ਗੱਲ ਦੇ ਇਸ ਨਾਲ ਆਈਸ ਮਗਰੋਂ ਆਉਂਦੀ, ਹੁਣ ਆਈਸ ਪਹਿਲਾਂ ਆਉਂਦੀ ਆ। ਹੁਣ ਜਿਹੜਾ ਕੋਈ ਇਦਾਂ ਦੀ ਬੇਵਕੂਫੀ ਕਰੂਗਾ, ਆਪਾਂ ਦੇਖ ਲੈ ਜਿੰਨੇ ਅਰੈਸਟ ਹੋਏ ਆ, ਕਿਸੇ ਨੂੰ ਬੇਲ ਵੀ ਨਹੀਂ ਮਿਲਦੀ। ਮੈਂ ਸਿਰਫ ਗੱਲ ਇੱਥੇ ਲੈ ਕੇ ਆ ਰਿਹਾ ਕਿ ਇਹੋ ਹੀ ਹਾਲਾਤ ਜਿਹੜੇ ਆ ਸਾਡੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੋਏ ਆ। ਪਿਛਲੇ ਕਿੰਨੇ ਸਮੇਂ ਤੋਂ ਆਪਾਂ ਜਿਹੜੀ ਗੱਲਬਾਤ ਇਹ ਕਰਦੇ ਆ ਰਹੇ ਹਾਂ ਕਿ ਜਿੱਦਾਂ ਦੇ ਹਾਲਾਤ ਸਾਡੀ ਇੰਡਸਟਰੀ 'ਚ ਚੱਲ ਰਹੇ ਆ, ਜਿੱਦਾਂ ਦੇ ਹਾਲਾਤ ਸਾਡੀ ਇੰਡਸਟਰੀ ਦੇ ਵਿੱਚ ਹੈਗੇ ਆ, ਇਹ ਕਿਸੇ ਨਾ ਕਿਸੇ ਦਿਨ ਆਣ ਕੇ ਇੱਥੇ ਬਹੁਤ ਵੱਡਾ ਨੁਕਸਾਨ ਹੋਣਾ ਆ। ਔਰ ਜੋ ਵੀ ਪਿਛਲੇ ਹਫ਼ਤੇ ਦੀਆਂ ਚੀਜ਼ਾਂ ਵਾਪਰੀਆਂ ਹੈਗੀਆਂ, ਜੋ ਵੀ ਕੁਝ ਹੋ ਰਿਹਾ ਹੈਗਾ ਜਾਂ ਹੋਇਆ ਹੈਗਾ, ਉਹਦੇ ਨਾਲ ਆਪਣੀ ਪੰਜਾਬੀ ਟਰੱਕਿੰਗ ਇੰਡਸਟਰੀ ਦਾ ਜਿਹੜਾ ਆ ਪੂਰਾ ਦਾ ਪੂਰਾ ਭਵਿੱਖ ਜਿਹੜਾ ਆ ਉਹ ਮੁੜ ਜਾਣਾ ਆ। ਯੂ ਟਰਨ ਜਿਹੜਾ ਆਪਾਂ ਕਹਿ ਰਹੇ ਨਾ ਇਸ ਵੇਲੇ ਆਪਣੇ ਬਾਰੇ 'ਚ ਸਾਰੇ ਪਾਸੇ ਗੱਲਾਂ ਹੋ ਰਹੀਆਂ, ਸਾਡੀ ਇਸ ਵੇਲੇ ਸਾਰੀ ਇੰਡਸਟਰੀ ਹੀ ਯੂ ਟਰਨ ਦੇ ਚੱਕਰ ਦੇ ਵਿੱਚ ਆ ਗਈ ਆ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜਿਹੜੀਆਂ ਹਰਕਤਾਂ ਹੈਗੀਆਂ, ਜਿਹੜੀਆਂ ਇੱਥੋਂ ਦੇ ਰੂਲ ਐਂਡ ਰੈਗੂਲੇਸ਼ਨਸ ਬਣੇ ਹੈਗੇ ਆ, ਉਹਨੂੰ ਸਮਝਣ ਤੋਂ ਬਿਨਾਂ, ਉਹਨੂੰ ਵੇਖਣ ਤੋਂ ਬਿਨਾਂ, ਉਹਨੂੰ ਮੰਨਣ ਤੋਂ ਬਿਨਾਂ ਜਿਹੜੀ ਆ ਚੀਜ਼ ਆ ਉਹ ਕਰਨੀ ਜਿਹੜੀ ਆ, ਉਹਦੇ ਨਾਲ ਇਹੋ ਜਿਹੇ ਹਾਲਾਤ ਬਣਨੇ ਹੀ ਬਣਨੇ ਆ। ਤੁਸੀਂ ਆਪਣੇ ਰੋਜ਼ਮਰਰਾ ਦੀ ਜ਼ਿੰਦਗੀ 'ਚ ਦੇਖ ਲਓ, ਆਪਾਂ ਟਰੱਕਰ ਦੀ ਗੱਲ ਕਰਦੇ, ਟਰੱਕਰ ਦਾ ਫਿਰ ਰਮਨ ਜੀ ਇੱਕ ਮਿੰਟ ਥੈਂਕ ਯੂ ਇਸ ਚੀਜ਼ ਦੇ ਲਈ। ਹੁਣ ਜਿਹੜੀ ਇਹ ਚੀਜ਼ ਆ, ਕਿਸੇ ਇੱਕ ਦੇ ਕਰਕੇ ਤੁਸੀਂ ਕਮਿਊਨਿਟੀ ਸਾਰੀ ਨੂੰ ਨਹੀਂ ਆਪਾਂ ਬਦਨਾਮ ਕਰਨਾ। ਉਹ ਜਿਹੜੀ ਚੀਜ਼ ਆ, ਜੇ ਕੋਈ ਲੜਦੇ ਆ, ਉਹ ਮਿੱਥਦੇ ਆ, ਉਹ ਉਹਨਾਂ ਦੀ ਨਲਾਇਕੀ ਆ। ਉਹਦੇ ਕਰਕੇ ਨਗਰ ਕੀਰਤਨ ਦਾ ਉਹਦੇ ਵਿੱਚ ਕੋਈ ਦੋਸ਼ ਨਹੀਂ। ਉਹ ਸ਼ਦਾਈ ਬੰਦਿਆਂ ਦੇ ਲਈ ਜਿਹੜਾ ਆ ਸਭ ਨੂੰ ਪਤਾ, ਜਿਹੜੀ ਚੀਜ਼ ਜਿੱਦਾਂ ਤੁਸੀਂ ਉਹ ਕਹਿ ਰਹੇ ਆ, ਉਹਦੇ ਕਰਕੇ ਜੇ ਹੁਣ ਤੁਸੀਂ ਦੇਖੋ ਨਾ ਵੀ ਇੱਕ ਤਾਂ ਇਹ ਚੀਜ਼ ਆ ਵੀ ਲੜਾਈ ਕਰਕੇ ਆ। ਹੁਣ ਜਿਹੜੀ ਉੱਥੇ ਪਟੀਸ਼ਨ ਪਾਈ ਆ, ਉੱਥੇ ਉਹਨਾਂ ਨੇ ਨਗਰ ਕੀਰਤਨ ਦੇ ਵਿੱਚ ਜਿਹੜੇ ਜਾਂਦੇ ਆ, ਜਿਹੜੀ ਕਿਰਪਾਨ ਪਾਈ ਹੁੰਦੀ ਆ, ਸਾਰੇ ਅੰਮ੍ਰਿਤਧਾਰੀਆਂ ਨੇ ਪਾਈ ਹੁੰਦੀ ਆ। ਉੱਥੇ ਤੁਹਾਨੂੰ ਅਲਾਊਡ ਆ, ਤੁਸੀਂ ਕਰ ਸਕਦੇ ਆ। ਉੱਥੇ ਸਪੈਸ਼ਲ ਗੋਲੇ ਲਾ ਕੇ ਜਦੋਂ ਤੁਸੀਂ ਉਹ ਕਰਦੇ ਆ, ਇੱਕ ਉਹ ਡਿਫਰੈਂਟ ਗੱਲ ਆ। ਜਿਹੜੀ ਇਹ ਤੁਸੀਂ ਗੱਲ ਕਰ ਰਹੇ ਆ, ਇਹ ਟੋਟਲੀ ਡਿਫਰੈਂਟ ਆ। ਇਹਦੇ ਵਿੱਚ ਹੁਣ ਜਿਹੜੇ ਕਮਲੇ ਬੰਦਿਆਂ ਦੇ ਕਰਕੇ ਤੁਸੀਂ ਆਪਾਂ ਸਾਰੀ ਕਮਿਊਨਿਟੀ ਨੂੰ ਕਹੀਏ, ਹੁਣ ਨਿਊ ਆਰਲੀਨਸ ਦੇ ਵਿੱਚ ਮਾਸ ਸ਼ੂਟਿੰਗ ਹੁੰਦੀਆਂ, ਕਿੰਨੀਆਂ ਥਾਵਾਂ ਦੇ ਉੱਤੇ ਮਾਸ ਸ਼ੂਟਿੰਗ ਜਿਹੜੀਆਂ ਉਹ ਹੁੰਦੀਆਂ ਆ, ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਉੱਥੇ ਫਿਰ ਉਹ ਰੱਦ ਕੀਤੀਆਂ ਜਾਂਦੀਆਂ ਹੁੰਦੀਆਂ ਨਾ, ਦੁਬਾਰਾ ਸੇਫਟੀ ਦੇ ਨਾਲ ਹੀ ਜਿਹੜੀਆਂ ਕੀਤੀਆਂ ਜਾਂਦੀਆਂ। ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਚੀਜ਼ਾਂ ਜਿਹੜੀਆਂ ਆ, ਹੁਣ ਕਈਆਂ ਦੀ ਨਲਾਇਕੀ ਦੇ ਕਰਕੇ ਆਪਾਂ ਬਾਕੀ ਸਾਰੀਆਂ ਚੀਜ਼ਾਂ ਨੂੰ ਜਿਹੜਾ ਉੱਥੇ ਰੱਦ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਸੋ ਇੱਥੇ ਦੇਖੋ, ਆਪਣਾ ਵਿਚਾਰਕ ਮਤਭੇਦ ਇਸ ਚੀਜ਼ ਦੇ ਵਿੱਚ ਹੋ ਸਕਦਾ ਆ। ਤੁਸੀਂ ਡਿਫਰੈਂਟ ਸੋਚਦੇ ਹੋਵੋਗੇ, ਅਸੀਂ ਡਿਫਰੈਂਟ ਸੋਚਦੇ ਜਿਹੜੇ ਇਸ ਚੀਜ਼ ਦੇ ਵਿੱਚ ਹੋਣਗੇ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਸਿਰਫ ਤੇ ਸਿਰਫ ਜਿਹੜੀ ਕਿਸੇ ਇੱਕ ਕਮਿਊਨਿਟੀ ਦਾ ਹੀ ਇਸ ਦੇ ਵਿੱਚ ਜਿਹੜਾ ਉਹ ਨੁਕਸ ਹੁੰਦਾ ਆ। ਤੁਸੀਂ ਉਹ ਚੀਜ਼ਾਂ ਨੂੰ ਇੰਟਰਨਲੀ ਜਿਹੜਾ ਉਹ ਜ਼ਰੂਰ ਕਰ ਸਕਦੇ ਆ, ਉਸ ਨੂੰ ਠੀਕ ਕਰ ਸਕਦੇ ਆ, ਹੋਰ ਸੁਧਾਰ ਜਿਹੜਾ ਉਹਦੇ ਵਿੱਚ ਕੀਤਾ ਜਾ ਸਕਦਾ। ਜੇ ਤੁਸੀਂ ਕਹੋ ਵੀ ਉਹ ਸਾਰੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਜਾਣ, ਤਾਂ ਕਿਹੜੀ ਚੀਜ਼ਾਂ ਨੂੰ ਆਪਾਂ ਕਿੱਥੇ ਤੱਕ ਰਾਜਨ ਬੰਦ ਕਰਨ ਦੇ ਮਕਸਦ ਨਾਲ ਨਹੀਂ ਮੈਂ ਗੱਲ ਕਰ ਰਿਹਾ ਹੈਗਾ। ਮੈਂ ਗੱਲ ਕਰ ਰਿਹਾ ਹੈਗਾ ਕਿ ਸਾਨੂੰ ਸਾਡੇ ਵਿੱਚ ਸੁਧਾਰ ਲਿਆਉਣ ਦੀ ਲੋੜ ਆ। ਸਾਨੂੰ ਬਿਲਕੁਲ ਲੋੜ ਹੈ, ਇਹਦੇ ਵਿੱਚ ਕਰਨ ਦੀ ਲੋੜ ਨਹੀਂ ਗੀ। ਰਾਜਕਰਨ ਇੱਥੇ ਇਹ ਚੀਜ਼ ਆ ਰਹੀ ਆ ਕਿ ਇਸ ਚੀਜ਼ ਦੀ ਨੌਬਤ ਆਈ ਕਿਉਂ? ਠੀਕ ਹੈ ਨਾ? ਯੈਸ, ਇਹਦੀ ਨੌਬਤ ਮੈਂ ਤੁਹਾਨੂੰ ਦੱਸਦਾ ਕਿ ਹੁਣ ਇਹ ਗੱਲ ਇਹਦੇ ਵਿੱਚ ਤਾਂ ਹੁਣ ਪ੍ਰੋਪੋਗੈਂਡਾ ਆ। ਦੇਖੋ, ਇਹ ਗੱਲ ਹੋਰ ਪਾਸੇ ਗੱਲ ਨੂੰ ਜਿਹੜੀ ਉਹ ਤੁਰ ਗਈ ਆ। ਇਹ ਰੀਜ਼ਨ ਕੀ ਹੈ ਇਹਦੇ ਵਿੱਚ? ਹੁਣ ਜਿਸ ਤਰੀਕੇ ਦੇ ਨਾਲ ਇਸ ਟਾਈਮ ਜੋ ਸਿਚੁਏਸ਼ਨ ਚੱਲ ਰਹੀ ਆ, ਹੁਣ ਜਦੋਂ ਆਪਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਬਿੱਲ ਦੀ ਵੋਟਿੰਗ ਦੇ ਉੱਤੇ ਅਸੀਂ ਕੱਲ ਉੱਥੇ ਗਏ ਸੀਗੇ, ਜਦੋਂ ਗੁਰੂ ਘਰਾਂ ਨੂੰ ਅੱਤਵਾਦੀਆਂ ਦੇ ਅੱਡੇ, ਨਸ਼ਿਆਂ ਦੇ ਅੱਡੇ ਜਦੋਂ ਉਹ ਕਹਿੰਦੇ ਆ, ਤੇ ਇਹਦੇ ਵਿੱਚ ਜੇ ਕੋਈ ਸ਼ਦਾਈ ਹੋਊਗਾ ਤਾਂ ਉਹ ਕੀ ਇਹ ਜਰਨਲਾਈਜ਼ ਕੀਤੀ ਜਾ ਸਕਦੀ ਹੈ ਗੱਲ? ਤੁਸੀਂ ਮੈਨੂੰ ਦੱਸੋ, ਇਹ ਗੱਲ ਕੋਈ ਕਹਿਣ ਵਾਲੀ ਹੈ? ਇਹ ਪ੍ਰੋਪੋਗੈਂਡਾ ਨਹੀਂ ਹੈ ਤੇ ਫਿਰ ਹੋਰ ਕੀ ਹੈ? ਮਿਸ ਇਨਫੋਰਮੇਸ਼ਨ ਨਹੀਂ ਆ ਤੇ ਫਿਰ ਹੋਰ ਕੀ ਆ? ਜਦੋਂ ਨਗਰ ਕੀਰਤਨ ਦੇ ਵਿੱਚ ਉਸ ਤੇ ਉਲਟ ਪਟੀਸ਼ਨ ਪਾ ਕੇ ਜਦੋਂ ਤੁਸੀਂ ਇਦਾਂ ਦੀਆਂ ਚੀਜ਼ਾਂ ਕਹਿ ਰਹੇ ਆ, ਉਹ ਵੀ ਖਾਸ ਕਰਕੇ ਇੱਕ ਫਿਰਕੂ ਜਿਹੜੇ ਧਰਮ ਵਾਲੇ ਜਿਹੜੇ ਉਹ ਕਰ ਰਹੇ ਆ, ਉਹਦੇ ਵਿੱਚ ਫਿਰ ਕਿਹੜੀ ਚੀਜ਼ ਜਿਹੜੀ ਹੋਰ ਰਹਿ ਜਾਂਦੀ ਆ? ਜਿਹੜੀ ਰੂਲਸ ਐਂਡ ਰੈਗੂਲੇਸ਼ਨ ਦੀ ਉਹ ਇੱਕ ਡਿਫਰੈਂਟ ਗੱਲ ਜਿਹੜੀ ਤੁਸੀਂ ਜਿਹੜੀ ਉਸ ਚੀਜ਼ ਦੇ ਵਿੱਚ ਨਾਲ ਕਰ ਰਹੇ ਆ। ਸੋ ਉੱਥੇ ਇਹ ਜਿਹੜੀ ਚੀਜ਼ ਤੁਸੀਂ ਕਹਿ ਰਹੇ ਇੱਕ ਟਰੱਕ ਇੰਡਸਟਰੀ ਦੇ ਵਿੱਚ ਜਿਹੜਾ ਬਦਲਾਵ ਆ ਰਿਹਾ, ਉਹ ਹੋਰ ਚੀਜ਼ ਆ।
ਇਹ ਜਿਹੜਾ ਧਾਰਮਿਕ ਤੌਰ ਦੇ ਉੱਤੇ ਜਿਹੜਾ ਪ੍ਰੋਪੇਗੈਂਡੇ ਦੇ ਤਹਿਤ ਜਿਹੜੀ ਚੀਜ਼ ਕੀਤੀ ਜਾ ਰਹੀ ਆ, ਇਹ ਇੱਕ ਟੋਟਲੀ ਜਿਹੜੀ ਡਿਫਰੈਂਟ ਗੱਲ ਆ। ਨਾ ਉੱਥੇ ਲੜਾਈ ਹੋਈ, ਨਾ ਉੱਥੇ ਕੁਛ ਏਦਾਂ ਦਾ ਹੋਇਆ, ਪਰ ਫਿਰ ਵੀ ਉਹਨਾਂ ਨੇ ਇਸ ਚੀਜ਼ ਦੇ ਚੱਲਦਿਆਂ ਉਹਦੇ ਉਲਟ ਪ੍ਰਚਾਰ ਜਿਹੜਾ ਉਹ ਕਰਕੇ ਨਗਰ ਕੀਰਤਨ ਬੰਦ ਕਰਾਇਆ। ਇਹ ਇੱਕ ਟੋਟਲ ਡਿਫਰੈਂਟ ਇਸ਼ੂ ਆ ਜੋ ਇਸ ਟਾਈਮ ਜੋ ਆਪਣੀ ਇੱਥੇ ਦੀ ਟਰੱਕਿੰਗ ਇੰਡਸਟਰੀ ਦੇ ਵਿੱਚ ਚੱਲ ਰਿਹਾ। ਚਲੋ, ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਇਹੋ ਹੀ ਕੰਮ ਵਾਪਰ ਰਿਹਾ। ਹੁਣ ਇੱਕ ਬੰਦੇ ਦੀ ਗਲਤੀ ਦੇ ਕਾਰਨ ਸਾਰੀ ਇੰਡਸਟਰੀ ਨੂੰ ਉਹ ਝੱਲਣਾ ਪੈ ਰਿਹਾ, ਸਾਰੀ ਇੰਡਸਟਰੀ ਨੂੰ ਉਹ ਚੱਕਣਾ ਪੈ ਰਿਹਾ। ਉਹਦੇ 'ਚ ਆਪਾਂ ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਸਾਡੀ ਕਮਿਊਨਿਟੀ ਨੂੰ ਬਦਨਾਮ ਨਾ ਕਰੋ। ਆਪਾਂ ਪਿਛਲੇ 4 ਸਾਲਾਂ ਦੇ ਵਿੱਚ ਇੰਨੀ ਕੁ ਬਦਨਾਮੀ ਖੱਟ ਲਈ ਆ, ਇੰਨਾ ਕੁ ਅਸੀਂ ਗੰਦ ਪਾ ਲਿਆ ਹੈਗਾ ਕਿ ਜਿਹਦੇ ਵਿੱਚ ਅਸੀਂ ਅੱਜ ਜੇ ਕਹੀਏ ਨਾ ਕਿ ਇੱਕ ਬੰਦੇ ਕਰਕੇ ਹੋ ਰਿਹਾ, ਨਹੀਂ, ਇਹ ਹਜ਼ਾਰਾਂ ਬੰਦਿਆਂ ਕਰਕੇ ਇਹ ਕੰਮ ਹੋ ਰਿਹਾ। ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਹਜ਼ਾਰਾਂ ਬੰਦੇ ਇਸ ਵੇਲੇ ਇਹੋ ਜਿਹੇ ਹੈਗੇ ਆ ਜਿਹੜੇ ਕਿ ਇਹੋ ਹੀ ਕੰਮ ਕਰਦੇ ਆ। ਤੁਸੀਂ ਰੋਜ਼ ਰਾਜਕਰਨ ਦੇਖ ਲਓ, ਤੁਹਾਡੇ ਸ਼ਹਿਰ ਦੀਆਂ ਗੱਲਾਂ ਕਰਦਾ, ਜਿਹੜੀ ਮਿਡਲ ਲੇਨ ਆ, ਜਿਹੜੀ ਟਰਨਿੰਗ ਲੇਨ ਹੁੰਦੀ ਆ, ਉਹਦੇ ਵਿੱਚ ਆਪਣੇ ਬੰਦੇ ਸਪੀਡਿੰਗ ਕਰਕੇ ਪਾਸ ਕਰਦੇ ਆ। ਜਿਹੜੀ ਆ ਆਪਣੀ ਟਰਨਿੰਗ ਲੇਨ ਆ, ਉਹਦੇ ਵਿੱਚ ਲੈਫਟ ਦੇ ਉੱਤੋਂ ਆਣ ਕੇ, ਰਾਈਟ ਦੇ ਉੱਤੋਂ ਆਣ ਕੇ ਟਰਨ ਲੈਫਟ ਮਾਰਦੇ ਆ, ਖੜੀ ਗੱਡੀਆਂ ਦੇ ਉੱਤੋਂ ਨਹੀਂ ਕਰਦੇ। ਉਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਨੇ ਸਾਨੂੰ ਅਜੇ ਹੋਰ ਤੰਗ ਕਰਨਾ ਆ। ਸਾਨੂੰ ਅਸੀਂ ਜਿੰਨਾ ਮਰਜ਼ੀ ਇਸ ਚੀਜ਼ ਨੂੰ ਕਹਿ ਲਈਏ ਜਾਂ ਝੁਠਲਾ ਲਈਏ, ਇਹ ਚੀਜ਼ ਝੁਠਲਾਉਣ ਵਾਲੀ ਨਹੀਂ ਹੈਗੀ। ਕਿਉਂਕਿ ਇਸ ਚੀਜ਼ ਦੇ ਉੱਤੇ ਵੀ ਜੇ ਅਸੀਂ ਧਿਆਨ ਨਹੀਂ ਦਿੱਤਾ, ਕੱਲ ਮੈਨੂੰ ਮਾਊਂਟਨ ਹਾਊਸ ਦੇ ਜਿਹੜੇ ਆਪਣੇ ਹੈਰੀ ਢਿੱਲੋਂ ਹੋਣੀ ਆ, ਉਹਨਾਂ ਦੀ ਕਾਲ ਆਈ ਸੀਗੀ ਕਿ ਆਪਾਂ ਇਹਦੇ ਬਾਰੇ 'ਚ ਕੁਛ ਕਰੀਏ। ਮੈਂ ਕਿਹਾ ਵੀ ਭਾਜੀ ਦੱਸੋ ਕੀ ਕਰਨਾ ਚਾਹੁੰਦੇ ਆ। ਜਿਹੜੀ ਇੱਕ ਕਾਮਨ ਸੈਂਸ ਦੀ ਗੱਲ ਹੈਗੀ ਆ, ਕਾਮਨ ਸੈਂਸ ਅਸੀਂ ਇੰਨੇ ਚਿਰ ਦੀ ਸਾਰਿਆਂ ਨੂੰ ਰੌਲਾ ਪਾਉਂਦੇ ਆ ਰਹੇ ਆ, ਠੀਕ ਆ ਨਾ। ਤੁਸੀਂ ਜੇ ਇਸ ਕੰਟਰੀ ਦੇ ਵਿੱਚ ਕਾਰ ਚਲਾਈ ਆ, ਤੁਹਾਨੂੰ ਇੰਨਾ ਪਤਾ ਆ ਕਿ ਜਦੋਂ ਫਰੀਵੇ ਤੇ ਜਾਂਦੇ ਆ, ਚਾਹੇ ਸਾਰਾ ਦਿਨ ਟ੍ਰੈਫਿਕ ਖੜਾ ਰਹੇ, ਲੇਕਿਨ ਸ਼ੋਲਡਰ ਤੇ ਤੁਸੀਂ ਗੱਡੀ ਨਹੀਂ ਚਲਾ ਸਕਦੇ ਤੇ ਨਹੀਂ ਚਲਾ ਸਕਦੇ, ਦੈਟਸ ਇਟ, ਠੀਕ ਆ। ਚਾਹੇ ਸਾਰਾ ਦਿਨ ਟ੍ਰੈਫਿਕ ਜਾਮ ਰਹੇ, ਤੁਸੀਂ ਯੂ ਟਰਨ ਨਹੀਂ ਮਾਰ ਸਕਦੇ ਫਰੀਵੇ ਦੇ ਉੱਤੇ, ਚਾਹੇ ਜਿੰਨਾ ਮਰਜ਼ੀ ਕੁਛ ਹੋ ਜਾਵੇ, ਕਿਉਂਕਿ ਉੱਥੋਂ ਤੁਹਾਡੀ ਜਿਹੜੀ ਰਿਸਟ੍ਰਿਕਸ਼ਨਸ ਆ, ਉਹ ਬੜੀਆਂ ਹੈਵੀ ਡਿਊਟੀ ਰਿਸਟ੍ਰਿਕਸ਼ਨਸ ਆ। ਤੁਸੀਂ ਸੋਚੋ ਕਿ ਇਸ ਚੀਜ਼ ਨੂੰ ਡੈਫੀਨੇਟਲੀ ਜਿਹੜਾ ਇਹ ਹਾਦਸਾ ਹੋਇਆ, ਇਹਨੂੰ ਪੋਲੀਟੀਕਲ ਰੰਗਤ ਦੇ ਦਿੱਤੀ ਗਈ ਆ ਹੁਣ, ਠੀਕ ਹੈ ਨਾ। ਵਾਈਸ ਪ੍ਰੈਜ਼ੀਡੈਂਟ ਤੱਕ ਇਸ ਚੀਜ਼ ਦੇ ਉੱਤੇ ਬਿਆਨ ਆ ਚੁੱਕਾ, ਇਹਨੂੰ ਪੋਲੀਟੀਕਲ ਰੰਗਤ ਦਿੱਤੀ ਜਾ ਰਹੀ ਆ। ਇਸ ਕਰਕੇ ਇਹ ਮੈਟਰ ਜਿਹੜਾ ਬਹੁਤ ਹੌਟ ਹੋਇਆ ਪਿਆ, ਬਹੁਤ ਜ਼ਿਆਦਾ। ਪਰ ਉਹਦਾ ਨੁਕਸਾਨ ਹੁਣ ਕਿਹਨੂੰ ਹੋਣਾ ਆ? ਉਹਦਾ ਨੁਕਸਾਨ ਸਾਰੀ ਇੰਡਸਟਰੀ ਨੂੰ ਹੋਣਾ, ਸਾਰੀ ਕਮਿਊਨਿਟੀ ਨੂੰ ਹੋਣਾ। ਔਰ ਇੱਕ ਦਿਨ ਪਹਿਲਾਂ ਹੀ, ਸਿਰਫ ਇਸ ਐਕਸੀਡੈਂਟ ਤੋਂ ਇੱਕ ਦਿਨ ਪਹਿਲਾਂ, ਜਿਹੜਾ ਕੈਂਸਸ ਲਵ ਟਰੱਕ ਸਟਾਪ ਦੇ ਉੱਤੇ ਹਾਦਸਾ ਵਾਪਰਿਆ, ਉੱਥੇ ਇੱਕ ਗੋਰੇ ਨੇ ਇੱਕ ਮੁਸਲਮਾਨ ਬੰਦੇ ਨੂੰ, ਸਿਰਫ ਉਹਦੇ ਨਾਲ ਲੜਾਈ ਥੋੜੀ ਜਿਹੀ ਹੋਈ ਇੱਕ ਪਾਰਕਿੰਗ ਸਪਾਟ ਦੇ ਪਿੱਛੇ, ਤੇ ਉਹ ਗੋਰੇ ਨੇ ਉਹ ਟਰੱਕ ਉਸ ਬੰਦੇ ਦੇ ਉੱਤੇ ਚਾੜ ਕੇ ਉਹਨੂੰ ਉੱਥੇ ਮਾਰਤਾ, ਠੀਕ ਹੈ ਨਾ, ਉਹਦੇ ਉੱਤੇ ਦਰੜਤਾ ਉਹਨੂੰ ਥੱਲੇ। ਕੀ ਉਸ ਚੀਜ਼ ਨੂੰ ਉਜਾਗਰ ਨਹੀਂ ਕੀਤਾ ਜਾ ਸਕਦਾ? ਕੀ ਉਸ ਚੀਜ਼ ਨੂੰ ਸਾਹਮਣੇ ਨਹੀਂ ਲਿਆਇਆ ਜਾ ਸਕਦਾ? ਕਿਉਂ? ਕਿਉਂਕਿ ਉਹ ਚੀਜ਼ ਜਿਹੜੀ ਆ, ਫਿਰ ਅਗੇਨ ਇੱਥੇ ਆ ਜਾਂਦੀ ਆ ਕਿ ਇੱਕ ਹਾਈਲਾਈਟ ਹੋ ਗਿਆ ਪੋਲੀਟੀਕਲ ਕਰਕੇ, ਇੱਕ ਜਿਹੜਾ ਆ ਉਹਨੂੰ ਦਬਾਇਆ ਗਿਆ ਜਾਂ ਦੱਬ ਗਿਆ ਉਹ ਇਸ ਹੜ ਦੇ ਥੱਲੇ। ਐਂਟੀ ਇਮੀਗ੍ਰੈਂਟ ਜਿਹੜਾ ਇਸ ਟਾਈਮ ਮਾਹੌਲ ਚੱਲ ਰਿਹਾ ਆ, ਉਹਦੇ ਵਿੱਚ ਇਹਨਾਂ ਨੂੰ ਇਸ ਐਕਸੀਡੈਂਟ ਦੇ ਜਿਹੜੇ ਡੈਸ਼ ਕੈਮ ਫੁਟੇਜ ਆ, ਉਸਨੇ ਬਹੁਤ ਜ਼ਿਆਦਾ ਹਵਾ ਜਿਹੜੀ ਉਸ ਦੇ ਵਿੱਚ ਦੇ ਦਿੱਤੀ। ਉਸ ਤੋਂ ਬਾਅਦ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਕੋਈ ਛੋਟੀ ਜਿਹੀ ਵੀ ਘਟਨਾ ਹੋਊਗੀ, ਉਹਦੀ ਹਰ ਇੱਕ ਦੀ ਵੀਡੀਓ ਬਣਿਆ ਕਰਨੀ ਆ, ਉਹਦੀ ਉਹਨਾਂ ਨੇ ਮੋਹਰੇ ਜਿਹੜੀ ਉਹ ਚਾੜਿਆ ਕਰਨੀ ਆ, ਉਹਨਾਂ ਨੂੰ ਬਰੂਦ ਮਿਲ ਗਿਆ। ਹੈ ਤਾਂ ਮਾੜੀ ਗੱਲ, ਕਿਸੇ ਇੱਕ ਬੰਦੇ ਦੀ ਨਲਾਇਕੀ ਦੇ ਕਰਕੇ ਬਾਕੀ ਸਾਰੀ ਦੀ ਸਾਰੀ ਜਿਹੜੀ ਕਮਿਊਨਿਟੀ ਆ ਉਸ ਨੂੰ ਨੁਕਸਾਨ ਝੱਲਣਾ ਪੈ ਰਿਹਾ। ਬਾਕੀ ਸਾਰੇ ਦੇ ਸਾਰੇ ਹੁਣ ਕਹਿੰਦੇ ਤਾਂ ਇਹ ਸਾਰੇ ਟਰੱਕਰਸ ਨੂੰ ਇਦਾਂ ਜੀ ਕਹਿੰਦੇ ਜੀ ਬੈਕਬੋਨ ਆ ਅਮਰੀਕਾ ਦੀ। ਹੁਣ ਇੱਕ ਦੀ ਗਲਤੀ ਦੇ ਨਾਲ ਹੁਣ ਜਿੱਦਾਂ ਇੱਕ ਐਕਸੀਡੈਂਟ ਇਹਦਾ ਆ, ਹੁਣ ਅਨੇਕਾਂ ਹੀ ਐਕਸੀਡੈਂਟ ਹੋਰ ਕਮਿਊਨਿਟੀ ਵਾਲਿਆਂ ਦੇ ਵੀ ਹੋਣਗੇ, ਉਹਨਾਂ ਦੇ ਵੀ ਹੋਣਗੇ। ਪਰ ਇਹ ਆ ਵੀ ਉਸ ਦੇ ਉੱਤੇ ਇਦਾਂ ਨੋਟਿਸ ਨਹੀਂ ਲਿਆ ਜਾਣਾ। ਪਰ ਆਪਾਂ ਨੂੰ ਪਤਾ ਵੀ ਇਸ ਟਾਈਮ ਜਿਹੜਾ ਸਰਕਾਰ ਆ ਜਾਂ ਇਸ ਟਾਈਮ ਜਿਹੜੀ ਐਡਮਿਨਿਸਟ੍ਰੇਸ਼ਨ ਆ, ਜੋ ਮਾਹੌਲ ਇਸ ਟਾਈਮ ਮੈਜੋਰਟੀ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ, ਖਾਸ ਕਰਕੇ ਐਂਟੀ ਇਮੀਗ੍ਰੈਂਟ ਵੇਵ ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਇਸ ਗੱਲ ਨੂੰ ਇੰਨਾ ਕੁ ਜ਼ਿਆਦਾ ਜਿਹੜਾ ਹੁਣ ਇਹ ਚੱਕ ਹੋ ਗਿਆ। ਤੇ ਸਾਰਿਆਂ ਨੂੰ ਸੁਧਰਨ ਦੀ ਇਸ ਦੇ ਵਿੱਚ ਲੋੜ ਆ। ਦੇਖੋ, ਐਕਸੀਡੈਂਟ ਮੇਰੇ ਕੋਲ ਵੀ ਹੋ ਸਕਦਾ, ਰਮਨ ਭਾਈ ਤੋਂ ਵੀ ਹੋ ਸਕਦਾ, ਕਿਸੇ ਤੋਂ ਵੀ ਹੋ ਸਕਦਾ, ਜਿਹਦੇ ਕੋਲ ਹੋਇਆ ਉਹਦੇ ਕੋਲ ਵੀ ਹੋਇਆ। ਪਰ ਇਹ ਆ ਵੀ ਆਪਾਂ ਨੂੰ ਥੋੜਾ ਜਿਹਾ, ਜਿੱਦਾਂ ਪਹਿਲੋਂ ਵੀ ਗੱਲ ਹੋਈ ਆ ਵੀ ਕਿੰਨੀ ਵਾਰੀ ਗੱਲ ਹੋਈ ਆ ਵੀ ਕਾਮਨ ਸੈਂਸ ਵਾਲੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਆ, ਸਿਖਲਾਈ ਚੰਗੀ ਤਰੀਕੇ ਦੇ ਨਾਲ ਲੈਣ ਦੀ ਜਿਹੜੀ ਜ਼ਰੂਰਤ ਆ, ਸਬਰ ਵਾਲੀ ਜਿਹੜੀ ਇਸ ਦੇ ਵਿੱਚ ਜਿਹੜੀ ਇਹ ਗੱਲ ਆ ਨਾ, ਉਹ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰੀ ਆ। ਨਹੀਂ ਤਾਂ ਫਿਰ ਇਦਾਂ ਦੇ ਹਾਦਸੇ ਜਿਹੜੇ ਉਹ ਹੁੰਦੇ ਰਹਿਣਗੇ, ਤਾਂ ਫਿਰ ਇਹ ਸਿੰਘ ਫਸਦੇ ਰਿਹਾ ਕਰਨਗੇ, ਫਿਰ ਫਾਇਦਾ ਕਿਸੇ ਦਾ ਨਹੀਂ ਹੋਣਾ।
ਪਰ ਇੰਡਸਟਰੀ ਨੂੰ ਇਸ ਟਾਈਮ ਲੱਗਦਾ ਹੈ ਹਰਜੋਤ ਜੀ, ਰਮਨ ਜੀ, ਵੀ ਵੱਡੀ ਸਖਤੀ ਦਾ ਜਿਹੜਾ ਉਹ ਸਾਹਮਣਾ ਕਰਨਾ ਪਊਗਾ ਇਸ ਤੋਂ ਬਾਅਦ ਦੇ ਵਿੱਚ। ਦੇਖੋ ਜੀ, ਇਹ 'ਚ ਗਲਤੀਆਂ ਸਾਰਿਆਂ ਕੋਲ ਹੁੰਦੀਆਂ, ਗਲਤੀਆਂ ਹੋ ਸਕਦੀਆਂ। ਗਲਤੀ ਤੋਂ ਸਿੱਖਿਆ ਕੀ ਗਿਆ, ਗਲਤੀ ਤੋਂ ਲਰਨ ਕੀ ਕੀਤਾ ਗਿਆ, ਔਰ ਉਸ ਗਲਤੀ ਨੂੰ ਮੰਨ ਕੇ, ਉਸ ਗਲਤੀ ਨੂੰ ਸਮਝ ਕੇ ਤੁਸੀਂ, ਮੈਂ ਕਹਿੰਦਾ ਹਰ ਇੱਕ ਡਰਾਈਵਰ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਝਾਤੀ ਮਾਰੇ ਕਿ ਕੀ ਉਹ ਇਸ ਕੰਮ ਕਰਨ ਯੋਗ ਹੈਗਾ। ਜਿਹੜੀਆਂ ਸਕੂਲ ਹੈਗੇ ਆ, ਖਾਸ ਕਰਕੇ ਮੇਰੀ ਸਕੂਲਾਂ ਦੇ ਨਾਲ ਇਹ ਰਿਕੁਐਸਟ ਹੈਗੀ ਆ ਕਿ ਜਦੋਂ ਸਟੂਡੈਂਟ ਤੁਹਾਡੇ ਕੋਲ ਆਉਂਦਾ, ਤੁਸੀਂ ਇੱਕ ਸਿਰਫ ਆਪਣੀ ਮਨੀ ਦੇਖਦੇ ਆ ਕਲਾਸ ਦੀ, ਜਾਂ ਕਿ ਤੁਸੀਂ ਇਹ ਦੇਖਦੇ ਆ ਕਿ ਸਟੂਡੈਂਟ ਕਾਬਲ ਹੈਗਾ ਟਰੱਕ ਚਲਾਉਣ ਦੇ ਕਿ ਨਹੀਂ। ਤੁਸੀਂ ਉਹਨੂੰ ਜੱਜ ਕਰਦੇ ਆ, ਤੁਸੀਂ ਉਹਨੂੰ ਵੈਟ ਕਰਦੇ ਆ, ਤੁਸੀਂ ਦੇਖਦੇ ਆ ਕਿ ਇਹ ਬੰਦਾ ਬੋਲ ਨਹੀਂ ਸਕਦਾ ਇੰਗਲਿਸ਼ ਚੱਜ ਦੇ ਨਾਲ, ਇਹ ਬੰਦੇ ਨੂੰ ਸਮਝ ਨਹੀਂ ਆਉਂਦੀ, ਤੁਸੀਂ ਫਿਰ ਵੀ ਕਹਿੰਦੇ ਕੋਈ ਨਹੀਂ, ਚਿੰਤਾ ਨਾ ਕਰਦੇ, ਉਹਨੂੰ ਲਾਇਸੈਂਸ ਦਵਾ ਦਿਆਂਗੇ, ਠੀਕ ਹੈ ਨਾ। ਤੁਸੀਂ ਟਰੱਕਿੰਗ ਕੰਪਨੀ ਜਿਹੜੀ ਆ, ਜਦੋਂ ਟਰੱਕਿੰਗ ਕੰਪਨੀ ਡਰਾਈਵਰ ਹਾਇਰ ਕਰਦੀ ਆ, ਕੀ ਟਰੱਕਿੰਗ ਕੰਪਨੀ ਨੂੰ ਪਤਾ ਨਹੀਂ ਲੱਗਦਾ ਕਿ ਇਹ ਬੰਦਾ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ, ਇਹ ਬੰਦਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ, ਸਿਰਫ ਤੇ ਸਿਰਫ ਟਰੱਕਿੰਗ ਕੰਪਨੀ ਨੂੰ ਆਪਣਾ ਟਰੱਕ ਤੋਰਨ ਤੱਕ ਮਤਲਬ ਆ। ਸੋ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣੀਆਂ ਹੁਣ ਕਿ ਆਪਣੇ ਆਪ 'ਚ ਝਾਤੀ ਮਾਰੋ, ਤੇ ਜਿਹੜੇ ਇਸ ਇੰਡਸਟਰੀ ਦੇ ਵਿੱਚ, ਜਿਹੜੇ ਵੀ ਬੰਦੇ ਇਸ ਇੰਡਸਟਰੀ ਦੇ ਵਿੱਚ ਖੜੇ ਆ, ਇਹਦੇ ਸਟੇਕ ਹੋਲਡਰਸ ਆ, ਜਿਵੇਂ ਟਰੱਕ ਸਕੂਲ ਹੋ ਗਏ, ਟਰੱਕਿੰਗ ਕੰਪਨੀਆਂ ਹੋ ਗਈਆਂ, ਉਹਨਾਂ ਨੂੰ ਬਹੁਤ ਜ਼ਿਆਦਾ ਇਸ ਵੇਲੇ ਧਿਆਨ ਦੇਣ ਦੀ ਲੋੜ ਆ। ਕੱਲ ਜਦੋਂ DOT ਨੇ ਇੰਸਪੈਕਸ਼ਨ ਸ਼ੁਰੂ ਕੀਤੀ ਆ ਇਸ ਕੰਪਨੀ ਦੀ, ਜਿਹੜੀ ਵਾਈਟ ਹਾਕ ਦੀ, ਉਦੋਂ ਸਿੱਧਾ ਤੇ ਸਿੱਧਾ ਉਹਨਾਂ ਨੇ ਪਹਿਲੀ ਚੀਜ਼ ਮੰਗੀ ਆ ਡਰਾਈਵਰ ਫਾਈਲਸ, DQ ਫਾਈਲਸ, ਡਰਾਈਵਰ ਕੁਆਲੀਫਿਕੇਸ਼ਨ ਫਾਈਲਸ, ਕਿਉਂਕਿ ਸਾਡੀਆਂ ਇਸ ਵੇਲੇ 99% ਕੰਪਨੀਆਂ, ਮੈਂ ਗਾਰੰਟੀ ਨਾਲ ਕਹਿ ਦਿੰਦਾ ਕਿ ਅੱਜ ਤੁਸੀਂ ਜਾ ਕੇ ਡਰਾਈਵਰ ਫਾਈਲ ਜਾ ਕੇ ਦੇਖ ਲਓ, ਦੇ ਫੇਲ ਇਨ ਦੈਟ। ਸੋ ਇਸ ਚੀਜ਼ ਕਰਕੇ ਸਾਨੂੰ ਲਰਨ ਕਰਨ ਦੀ ਲੋੜ ਹੈ ਇਸ ਚੀਜ਼ ਤੋਂ ਕਿ ਲਰਨ ਕੀ ਕੀਤਾ ਸੀ। ਬਿਲਕੁਲ, ਬਿਲਕੁਲ ਜੀ, ਇਹ ਤਾਂ ਡੈਫੀਨੇਟਲੀ ਲਰਨਿੰਗ ਦਾ ਪ੍ਰੋਸੈਸ ਤਾਂ ਰੁਕਣਾ ਹੀ ਨਹੀਂ ਚਾਹੀਦਾ ਕਦੀ ਵੀ। ਜੇ ਤੁਸੀਂ ਲਰਨ ਨਹੀਂ ਕਰੋਗੇ ਤਾਂ ਜਦੋਂ ਸਟੈਗਨੈਂਟ ਹੋ ਜਾਂਦਾ, ਜਦੋਂ ਪਾਣੀ ਵੀ ਖੜ ਜਾਂਦਾ, ਉਹ ਵੀ ਬੋ ਮਾਰਦਾ ਹੈ ਜੀ। ਸੋ ਇਹ ਤਾਂ ਜ਼ਰੂਰੀ ਆ ਵੀ ਲਰਨ ਕਰਨਾ ਜਿਹੜਾ ਉਹ ਜ਼ਰੂਰੀ ਹੈਗਾ ਆ। ਇਸ ਨੂੰ ਦੇਖਦੇ ਹੋਏ ਬਾਕੀ ਜਿੰਨੇ ਵੀ ਜਿਹੜੇ ਟਰੱਕਰਸ ਆ, ਜਿਨ੍ਹਾਂ ਨੇ ਅਜੇ ਸਿਖਲਾਈ ਲੈ ਰਹੇ ਆ ਜਾਂ ਸਿੱਖ ਰਹੇ ਆ, ਜਾਂ ਜਿਹੜੇ ਸਿਖਾ ਰਹੇ ਆ, ਉਹ ਜ਼ਿਆਦਾ ਟਾਈਮ ਥੋੜ੍ਹਾ ਜਿਹਾ ਇਸ ਚੀਜ਼ ਦੇ ਵਿੱਚ ਲਾਉਣ ਦੀ ਜਿਹੜੀ ਉਹ ਜ਼ਰੂਰਤ ਆ, ਤਾਂ ਜੋ ਹਰ ਇੱਕ ਚੀਜ਼ਾਂ ਦਾ ਪਤਾ ਹੋਵੇ, ਸਾਇੰਸ ਚੰਗੀ ਤਰ੍ਹਾਂ ਪੜ੍ਹਨੇ ਆਉਂਦੇ ਹੋਣ, ਪਤਾ ਹੋਵੇ ਇੱਕ ਕਾਮਨ ਸੈਂਸ, ਰੋਡ ਸੈਂਸ ਜਿਹਨੂੰ ਕਹਿੰਦੇ ਆ, ਵੀ ਉਹਦਾ ਪਤਾ ਹੋਵੇ। ਤੁਸੀਂ ਇੱਕ ਆਮ ਗੱਡੀ ਨਹੀਂ ਮੋੜ ਰਹੇ, ਤੁਸੀਂ ਇੱਕ ਵੱਡਾ ਟਰੱਕ ਜਿਹੜਾ ਉਹ ਚਲਾ ਰਹੇ ਆ, ਜਿਹੜਾ 50-60 ਫੁੱਟ ਜਿਹੜਾ ਉਹ ਲੰਬਾ ਹੁੰਦਾ ਆ, ਤੇ ਉਹ ਇੱਕ ਗੱਡੀ ਨੂੰ, ਸਿਡਾਨ ਨੂੰ ਮੋੜਦੇ ਆ ਸ਼ਾਇਦ ਮੇ ਵੀ ਉਹਨੂੰ ਕੁਝ ਸੈਕਿੰਡ ਲੱਗਦੇ ਹੋਣ, ਪਰ ਜਦੋਂ ਕਿਸੇ ਟਰੱਕ ਨੂੰ ਮੋੜਨਾ ਹੁੰਦਾ ਉਹਦੇ ਵਕਤ ਜਿਹੜਾ ਉਹ ਜ਼ਿਆਦਾ ਲੱਗਦਾ। ਸੋ ਇਹ ਧਿਆਨ ਰੱਖਣ ਦੀ ਜਿਹੜੀ ਉਹ ਡੈਫੀਨੇਟਲੀ ਜ਼ਰੂਰਤ ਆ। ਸੋ ਲਰਨ ਕਰਨ ਦੀ ਜਿਹੜੀ ਜ਼ਰੂਰਤ ਆ। ਬਾਕੀ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰੋ। 408-272-5200 ਦੇ ਉੱਤੇ ਕਾਲ ਕਰ ਸਕਦੇ ਆ, 4082725200। ਹਰਜੋਤ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਆ ਇਸ ਪਹਿਲਾਂ ਦੇਖੋ ਕਾਲ? ਜੀ, ਗੱਲ ਇਹ ਆ ਵੀ ਅਸੀਂ ਜਿਹੜਾ ਇਹ ਸ਼ੋਅ ਸ਼ੁਰੂ ਕੀਤਾ ਸੀ ਨਾ 4-5 ਸਾਲ ਪਹਿਲਾਂ, ਇਹਦਾ ਇਹ ਸੀ ਵੀ ਆਪਣੀ ਕਮਿਊਨਿਟੀ ਦੀ ਵੱਡੀ ਗਿਣਤੀ 'ਚ ਲੋਕ ਟਰੱਕਿੰਗ ਇੰਡਸਟਰੀ 'ਚ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਐਜੂਕੇਸ਼ਨ ਦਿੱਤੀ ਜਾ ਸਕੇ, ਇੰਪਰੂਵ ਕਰਨ, ਫਾਇਦਾ ਹੋਵੇ ਹਰ ਇੱਕ ਫੀਲਡ 'ਚ, ਚਾਹੇ ਉਹ ਇਕਨੋਮਿਕ ਦਾ ਆ, ਚਾਹੇ ਉਹ ਸੇਫਟੀ ਇਸ਼ੂ, ਹਰ ਇੱਕ ਨੂੰ ਲੈ ਕੇ। ਤੇ ਮੇਰਾ ਤਾਂ ਮੇਨ ਮਕਸਦ ਇਹ ਸੀ ਵੀ ਖਾਸ ਕਰਕੇ ਜੇ ਕੋਈ ਦਸਤਾਰਧਾਰੀ ਚਲਾਉਂਦਾ ਆ, ਕੱਲ੍ਹ ਨੂੰ ਜੇ ਕਿਤੇ ਕੋਈ ਗਲਤੀ ਹੁੰਦੀ ਆ, ਤੇ ਪੂਰੇ ਫਿਰ ਪੱਗਾਂ ਵਾਲਿਆਂ ਦੀ ਬਦਨਾਮੀ ਹੁੰਦੀ ਆ। ਅੱਜ ਦੀ ਡੇਟ ਦੇ ਵਿੱਚ ਗੂਗਲ ਦੇ ਉੱਤੇ ਤੁਸੀਂ ਫਰੀਡਾ ਯੂ ਟਰਨ ਟਰੱਕਿੰਗ ਪਾ ਕੇ ਦੇਖ ਲਿਓ, ਘੱਟੋ ਘੱਟ 30 ਪੇਜ ਆ ਇੱਦਾਂ ਦੀਆਂ, ਟਿਕਟੋਕ ਇੱਦਾਂ ਦੀਆਂ ਵੀਡੀਓਜ਼, ਤੇ ਈਵਨ ਫੌਕਸ ਨਿਊਜ਼ ਚੈਨਲ ਵਰਗੇ ਉਹਨਾਂ ਦੇ ਥੱਲੇ 7-7 ਹਜ਼ਾਰ 10-10 ਹਜ਼ਾਰ ਕਮੈਂਟ। ਉਹ ਪੜ੍ਹ ਕੇ ਤੁਸੀਂ ਦੇਖੋ ਵੀ ਕਿੱਦਾਂ ਗਾਲਾਂ ਕੱਢਦੇ ਆ ਉਹ ਚਾਹੇ ਮੇਰਾ ਕੋਈ ਟਰੱਕਿੰਗ ਇੰਡਸਟਰੀ ਨਾਲ ਲੈਣਾ ਦੇਣਾ ਨਹੀਂ, ਪਰ ਮੇਰੇ ਵਰਗਾ ਵੀ ਜਦੋਂ ਕਿਤੇ ਰੋਡ ਤੇ ਜਾਊਗਾ ਜਾਂ ਦੇਖੂਗਾ, ਲੋਕ ਦੇਖੂਗੇ ਭਈ ਇਹ ਕੌਣ ਹੈਗਾ ਹੈ। ਸੋ ਇਸੇ ਕਰਕੇ ਆਪਾਂ ਇਹ ਸ਼ੋਅ ਸ਼ੁਰੂ ਕੀਤਾ ਸੀ। ਪਰ ਇਹ ਮਾੜੀ ਗੱਲ ਹੋਈ ਆ, ਨੈਸ਼ਨਲ ਇਸ਼ੂ ਬਣ ਗਿਆ, ਕਿਉਂਕਿ ਕੈਲੀਫੋਰਨੀਆ ਦੀ ਟਰੰਪ ਨਾਲ ਬਣਦੀ ਨਹੀਂ ਹੈ, ਤੇ ਉਹਨਾਂ ਨੂੰ ਬਹਾਨਾ ਮਿਲ ਗਿਆ ਵੀ ਦੇਖੋ ਜੀ ਇਲੀਗਲ ਬੰਦਾ ਸੀ, ਤੁਸੀਂ ਲਾਇਸੈਂਸ ਦਿੱਤਾ, ਤੇ ਇਹ ਤੁਹਾਡਾ ਸਾਰਾ ਕੁਝ ਜਿਹੜਾ ਆ ਤੁਹਾਡੇ ਕਰਕੇ ਹੋ ਰਿਹਾ ਹੈਗਾ। ਹੁਣ ਕੀ ਕਰਨਾ ਚਾਹੀਦਾ ਹੈਗਾ, ਕਿਉਂਕਿ ਨੈਗੇਟਿਵ ਪਬਲਿਸਿਟੀ ਬਹੁਤ ਹੋਈ ਆ। ਜਿੰਨੀਆਂ ਵੀ ਤੁਸੀਂ ਦੇਖੋ ਨਿਊਜ਼ਪੇਪਰ ਜਾਂ ਹੋਰ, ਉਹ 'ਚ ਉਹ ਇਹੀ ਕਹਿ ਰਿਹਾ ਵੀ ਸਿੱਖ ਡਰਾਈਵਰ ਜਾਂ ਪੰਜਾਬੀ ਟਰੱਕ ਡਰਾਈਵਰਸ, ਹੁਣ ਇੰਡੀਆ ਤੋਂ ਤਾਂ ਹੋਰ ਵੀ ਆ, ਹਰਿਆਣੇ ਦੇ ਵੀ ਆ, ਹੋਰ ਵੀ ਆ ਬਹੁਤ ਸਾਰੇ। ਸੋ ਇਸੇ ਕਰਕੇ ਅਸੀਂ ਰੋਂਦੇ ਸੀ ਵੀ ਬਿਲਕੁਲ ਸਾਰੇ ਜਾਣੇ ਵਧੀਆ ਤਰੀਕੇ ਦੇ ਨਾਲ ਸਾਰੀ ਟ੍ਰੇਨਿੰਗ ਲੈ ਕੇ, ਸੇਫਟੀ ਲੈ ਕੇ ਚਲਾਓ। ਸਕੂਲਾਂ ਵਾਲੀ ਵੀ ਗੱਲ ਆ, ਹੁਣ ਹਰ ਇੱਕ ਨੂੰ ਪਤਾ ਵੀ ਆਪਾਂ ਸਕੂਲਾਂ ਵਾਲੇ ਕਹਿ ਦਿੰਦੇ ਜੀ, ਦੇਖੋ ਸਕੂਲਾਂ ਵਾਲੇ ਦਵਾ ਦਿੰਦੇ 2-3 ਵੀਕ 'ਚ। ਕਿਸੇ ਨੂੰ ਨਹੀਂ ਪਤਾ ਵੀ ਯੂਟਾ ਤੋਂ ਇੱਕ ਦਿਨ ਤੇ ਜਾ ਕੇ ਟਰੱਕ ਦਾ ਲਾਇਸੈਂਸ ਲੈ ਆਉਂਦੇ ਆ। ਜੇ ਤੁਸੀਂ ਟਰੱਕਿੰਗ ਇੰਡਸਟਰੀ 'ਚ ਆ, ਤੁਹਾਡੇ ਨਾਲ ਉਹ ਬੰਦੇ ਇੱਕ ਦਿਨ 'ਚ ਟਰੱਕ ਦਾ ਲਾਇਸੈਂਸ ਲੈ ਕੇ ਆ ਰਹੇ ਆ, ਉਹ ਇਦਾਂ ਦਾ ਕੰਮ ਕਰੂਗੇ ਤਾਂ ਹੁਣ ਦੇਖੋ ਕੀ ਹੁੰਦਾ ਆ ਤੁਹਾਡਾ। ਉਹਨਾਂ ਨੇ ਕਹਿਤਾ ਵੀ ਹਰ ਜਗ੍ਹਾ ਦੇ ਉੱਤੇ ਜਿਹੜੀ ਆ ਇੰਗਲਿਸ਼ ਦਾ ਤੁਸੀਂ ਟੈਸਟ ਲਾਓ,
ਈਵਨ ਨਿਊ ਮੈਕਸੀਕੋ ਸਟੇਟ ਨੂੰ ਵੀ ਉਹਨਾਂ ਨੇ ਵਾਰਨਿੰਗ ਦੇ ਦਿੱਤੀ ਆ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਸੈਕਟਰੀ ਨੇ ਕਿਹਾ, ਜਿਹੜਾ ਸ਼ਾਨ ਡਫੀ ਆ, ਬਈ ਵਾਸ਼ਿੰਗਟਨ ਸਟੇਟ ਜ਼ਿੰਮੇਵਾਰ ਆ, ਉਹਨਾਂ ਨੇ ਪਹਿਲਾਂ ਲਾਇਸੈਂਸ ਦਿੱਤਾ ਹਰਜਿੰਦਰ ਸਿੰਘ ਨੂੰ, ਉਹ ਤੋਂ ਬਾਅਦ ਕੈਲੀਫੋਰਨੀਆ ਸਟੇਟ ਜ਼ਿੰਮੇਵਾਰ ਆ, ਉਹ ਤੋਂ ਬਾਅਦ ਨਿਊ ਮੈਕਸੀਕੋ ਦੀ ਸਟੇਟ, ਕਿਉਂਕਿ ਪਿਛਲੇ ਮਹੀਨੇ ਜੁਲਾਈ ਦੇ ਵਿੱਚ ਇੱਕ ਟਿਕਟ ਮਿਲੀ ਸੀ ਉਹਨਾਂ ਨੂੰ ਹਰਜਿੰਦਰ ਸਿੰਘ ਨੂੰ, ਤੇ ਉਹ ਕਹਿੰਦੇ ਵੀ ਉਹਦਾ ਇੰਗਲਿਸ਼ ਟੈਸਟ ਕਿਉਂ ਨਹੀਂ ਲਿਆ ਗਿਆ ਉੱਥੇ। ਜੇ ਲਿਆ ਗਿਆ ਹੁੰਦਾ ਤੇ ਉਹ ਆਊਟ ਆਫ ਸਰਵਿਸ ਹੁੰਦਾ ਤੇ ਇਹ ਐਕਸੀਡੈਂਟ ਨਹੀਂ ਹੋਣਾ ਸੀ। ਸੋ ਇੱਥੋਂ ਤੱਕ ਜਿਹੜੀਆਂ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ, ਈਵਨ ਫਲੋਰੀਡਾ ਦਾ ਜਿਹੜਾ ਗਵਰਨਰ ਆ, ਉਹਨ ਤਾਂ ਇਹ ਵੀ ਕਹਿ ਦਿੱਤਾ ਹੈ ਵੀ ਕਾਂਗਰਸ ਬਿੱਲ ਪਾਸ ਕਰੋ ਕਿ ਜਿਹੜੇ ਨਾਨ ਇਮੀਗ੍ਰੈਂਟ ਆ, ਮਤਲਬ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ, ਉਹਨਾਂ ਕੋਲ ਲਾਇਸੈਂਸ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਜਿਹੜੇ ਲੋਕ ਕਹਿ ਰਹੇ ਆ ਵੀ ਜਿਹੜੀਆਂ ਸਕੇਲਸ ਹੈਗੀਆਂ ਆ ਜਾਂ ਜਿਹੜੇ ਟਰੱਕ ਸਟਾਪ ਆ, ਉੱਥੇ ਵੀ ਆਈਸ ਦੇ ਏਜੰਟ ਖੜਨੇ ਚਾਹੀਦੇ ਆ, ਉਹ ਚੈੱਕ ਕਰਨ। ਹੁਣ ਤੁਸੀਂ ਦੇਖੋ ਵੀ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਉਹ ਬਣਾ ਰਿਹਾ। ਹੁਣ ਇਹ ਨਹੀਂ ਆਪਾਂ ਕਹਿ ਸਕਦੇ ਵੀ ਇੰਡੀਅਨ ਕਰਕੇ ਜਾਂ ਸਿੱਖ ਕਰਕੇ ਜਾਂ ਪੰਜਾਬ, ਪਰ ਹੁਣ ਇਹ ਇਮੀਗ੍ਰੇਸ਼ਨ ਕਰਕੇ ਜਿਹੜਾ ਇਹ ਰੌਲਾ ਦੂਸਰੇ ਪਾਸੇ ਪੈ ਗਿਆ ਹੈਗਾ। ਐਂਟੀ ਇਮੀਗ੍ਰੇਸ਼ਨ ਦੇ ਵਿੱਚ ਇਹ ਆ ਗਿਆ ਨਾ। ਬਿਲਕੁਲ ਇਸ ਵੇਲੇ ਜਿਹੜੇ ਫਲੋਰੀਡਾ ਦੇ ਗਵਰਨਰ ਹੈਗੇ, ਉਹਨਾਂ ਨੇ ਇਹ ਕਹਿ ਦਿੱਤਾ ਹੈਗਾ ਕਿ ਫਲੋਰੀਡਾ ਦੇ ਰੋਡਸ ਦੇ ਉੱਤੇ ਸਿਰਫ ਤੇ ਸਿਰਫ ਸਿਟੀਜ਼ਨ ਜਾਂ ਜਿਹੜਾ ਆਪਣਾ ਗ੍ਰੀਨ ਕਾਰਡ ਹੋਲਡਰ ਆ, ਉਹ ਹੀ ਲਾਇਸੈਂਸ ਹੋਲਡਰ ਜਿਹੜਾ ਟਰੱਕ ਚਲਾ ਸਕਦਾ ਹੈਗਾ। ਮਤਲਬ ਐਂਟਰ ਨਹੀਂ ਕਰ ਸਕਦੇ ਜਿਹੜੇ ਆਪਣੇ ਇੱਧਰ ਵਰਕ ਪਰਮਿਟ ਵਾਲੇ ਹੋਣਗੇ। they will check it on the, ਉੱਥੇ ਚੈੱਕ ਕਰਨਗੇ, ਸਕੇਲ ਤੇ ਚੈੱਕ ਕਰਨਗੇ, and they will ਇਹ ਮਤਲਬ ਕਨਫਰਮ ਗੱਲ ਕਰ ਦਿੱਤੀ ਹੈ ਗਵਰਨਰ ਨੇ। ਹਾਂਜੀ, ਸੋ ਇਹ ਚੀਜ਼ ਜਿਹੜੀ ਹੋ ਰਹੀ ਹੈਗੀ ਆ। ਸੋ ਬਹੁਤ ਸਟੇਟ ਹੈ, ਜਿਹੜੀ ਸਟੇਟ ਆਫ ਕੈਂਸਸ ਹੈਗੀ ਆ ਆਪਣੀ, ਸੌਰੀ ਅਰਕਨਸਾ ਹੈਗੀ ਆ, ਉਹਨਾਂ ਦੇ ਵੱਲੋਂ ਬਿੱਲ ਵੀ ਪਾਇਆ ਜਾ ਚੁੱਕਾ ਆ, ਜਿਹਦੇ ਵਿੱਚ ਕਿ ਉਹ ਕਹਿੰਦੇ ਕਿ ਸਾਡੀ ਸਟੇਟ ਦੇ ਵਿੱਚ ਜੇ ਕਿਸੇ ਨੇ ਲੰਘਣਾ ਹੈ ਜਾਂ ਕੰਮ ਕਰਨਾ ਆ, ਉਹਦੇ ਲਈ ਜਿਹੜਾ CDL ਹੋਲਡਰ ਹੈ ਉਹ ਸਿਰਫ ਤੇ ਸਿਰਫ ਸਿਟੀਜ਼ਨ ਤੇ ਗ੍ਰੀਨ ਕਾਰਡ ਹੋਲਡਰ ਹੀ ਹੋ ਸਕਦਾ। ਸੋ ਜਿਹੜਾ ਪਹਿਲਾਂ ਆਪਾਂ ਗੱਲ ਕੀਤੀ ਸੀ ਇੰਗਲਿਸ਼ ਦਾ ਜਿਹੜਾ ਰੂਲ ਆ, ਉਹ ਵੀ ਇਸੇ ਸਟੇਟ ਤੋਂ ਚੱਲਿਆ ਸੀਗਾ, ਤੇ ਆਈ ਥਿੰਕ ਕਿ ਇਹ ਬਹੁਤ ਕੁਇਕਲੀ ਉੱਥੇ ਪਾਸ ਹੋ ਜਾਣਾ ਆ। ਸੋ ਇਹਦਾ ਮਤਲਬ ਇਹਦੇ ਨਾਲ ਹੋਰ ਸਟੇਟਸ ਵੀ ਜਿਹੜੀਆਂ ਆ ਉਹ ਜੁੜ ਜਾਣਗੀਆਂ। ਸੋ ਇਹ ਜਿਹੜੀ ਚੀਜ਼ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇਹ ਵੀ ਚਰਚਾ ਜਿਹੜੀ ਰਮਨ ਜੀ ਨਾਲ ਚੱਲਦੀ ਆ ਵੀ ਕਿਉਂਕਿ ਇਹ ਇੰਟਰਸਟੇਟ ਕਾਮਰਸ ਦਾ ਜਿਹੜਾ ਇਹ ਮਸਲਾ ਆ, ਵੀ ਇਹ ਫੈਡਰਲ ਦੇ ਅੰਡਰ ਹੋਣੀ ਚਾਹੀਦੀ ਆ ਲਾਇਸੈਂਸਿੰਗ ਅਥਾਰਟੀ। ਹਾਲ ਦੀ ਘੜੀ ਤਾਂ ਜਿਹੜੀ ਆ ਇਹ ਸਟੇਟਸ ਦੇ ਵਿੱਚ ਸਟੇਟਸ ਨੂੰ ਕੱਲਿਆਂ ਨੂੰ ਦਿੱਤੀ ਆ, ਹਰ ਇੱਕ ਦੇ ਵੱਖੋ ਵੱਖਰੇ ਰੂਲਸ ਆ, ਕਿੱਦਾਂ ਆ, ਕਿਵੇਂ ਆ। ਤੁਹਾਨੂੰ ਲੱਗਦਾ ਵੀ ਇਸ ਪਾਸੇ ਵੱਲ ਨੂੰ ਗੱਲ ਵੱਧ ਸਕਦੀ ਹੈ? ਨਹੀਂ, ਪਰ ਰਾਜਕਰਨ, ਜਿਹੜੀ ਸਟੇਟ ਦੇ ਕੋਲ ਅਥਾਰਟੀ ਹੈਗੀ ਲਾਇਸੈਂਸ ਇਸ਼ੂ ਕਰਨ ਦੀ, ਪਰ ਉਹਦੇ ਪਿੱਛੇ ਫੈਡਰਲ ਗਾਈਡਲਾਈਨਸ ਹੈਗੀਆਂ CDL ਵਾਸਤੇ। ਜਿਹੜਾ ਸਟੇਟ ਲਾਇਸੈਂਸ ਹੈਗਾ ਉਹ ਸਟੇਟ ਆਪਣੀ ਇੱਛਾ ਨਾਲ ਕਰ ਸਕਦੀ ਹੈ, ਆਪਣੀ ਸਟੇਟ ਰੂਲਸ ਨਾਲ ਕਰ ਸਕਦੀ ਆ, ਪਰ ਜਿਹੜਾ CDL ਹੈਗਾ ਉਹ ਲਈ ਫੈਡਰਲ ਗਾਈਡਲਾਈਨਸ ਹੈਗੀਆਂ। ਸੋ ਜਿਹੜੀ ਰਾਈਟ ਨਾਓ ਮਤਲਬ ਇਹ ਗਾਈਡਲਾਈਨ ਸੀਗੀਆਂ ਜਿਹਦੇ ਆਧਾਰ ਦੇ ਉੱਤੇ ਮਿਲੇ ਇਹਨਾਂ ਨੂੰ ਲਾਇਸੈਂਸ। ਜਿਹੜਾ ਸਟੇਟ ਆਫ ਵਾਸ਼ਿੰਗਟਨ ਨੇ ਲਾਇਸੈਂਸ ਇਸ਼ੂ ਕੀਤਾ ਆ, ਉਹ ਵਿਦਆਊਟ ਗਾਈਡਲਾਈਨਸ ਇਸ਼ੂ ਹੋਇਆ ਮੇਰੇ ਖਿਆਲ ਦੇ ਵਿੱਚ। ਮੈਂ ਸਪੈਕੂਲੇਟ ਕਰਦਾ ਕਿ ਉਹ ਜਿਹੜਾ ਲਾਇਸੈਂਸ ਆ, ਕਿਉਂਕਿ ਉਹਨਾਂ ਨੇ ਅਨਲਿਮਿਟਿਡ ਜਿਹੜੀ ਡੇਟ ਆ, ਫੁੱਲ ਜਿਹੜਾ ਲਾਇਸੈਂਸ ਆ ਉਹ ਇਸ਼ੂ ਕੀਤਾ ਸਟੇਟ ਆਫ ਵਾਸ਼ਿੰਗਟਨ ਨੇ। ਉਸ ਤੋਂ ਬਾਅਦ ਸਟੇਟ ਆਫ ਕੈਲੀਫੋਰਨੀਆ ਨੇ ਨੈਕਸਟ ਈਅਰ ਜਿਹੜਾ ਲਾਇਸੈਂਸ ਇਸ਼ੂ ਕੀਤਾ, ਉਹ ਲਿਮਿਟਿਡ ਲਾਇਸੈਂਸ ਇਸ਼ੂ ਕੀਤਾ ਹੈ। ਸੋ ਇਟ ਲੁਕਸ ਲਾਈਕ ਕਿ ਸਟੇਟ ਆਫ ਕੈਲੀਫੋਰਨੀਆ ਨੇ ਲਿਟਲ ਬਿਟ ਗਾਈਡਲਾਈਨਸ ਨੂੰ ਫੋਲੋ ਕੀਤਾ ਹੈ, ਜਿਹਦੇ ਵਿੱਚ ਕਿ ਉਹਨਾਂ ਨੇ ਲਿਮਿਟਿਡ ਲਾਇਸੈਂਸ ਇਸ਼ੂ ਕੀਤਾ ਆ। ਹੁਣ ਇੱਥੇ ਇਹ ਵੀ ਕੁਐਸਚਨ ਉੱਠਦਾ ਆ ਕਿ ਕੀ ਜਦੋਂ ਐਕਸੀਡੈਂਟ ਹੋਇਆ ਉਹਦੇ ਕੋਲ 2 ਵੈਲਿਡ ਲਾਇਸੈਂਸ ਸੀ, ਜਿਹੜੇ ਫਿਰ ਜਿਹੜੀ ਆ ਸਟੇਟ ਆਫ ਕੈਲੀਫੋਰਨੀਆ ਦੀ ਗਲਤੀ ਇੱਥੇ ਆ ਜਾਂਦੀ ਆ ਕਿ ਉਹਨਾਂ ਨੇ ਇੱਕ ਹੋਰ ਸਟੇਟ ਦਾ ਲਾਇਸੈਂਸ ਹੁੰਦੇ ਹੋਏ ਦੂਜਾ ਲਾਇਸੈਂਸ ਇਸ਼ੂ ਕੀਤਾ। ਕੋਈ ਵੀ ਜਿਹੜਾ ਕਮਰਸ਼ੀਅਲ ਡਰਾਈਵਰ ਹੈਗਾ ਉਹ 2 ਲਾਇਸੈਂਸ ਨਹੀਂ ਰੱਖ ਸਕਦਾ ਜਿਹੜੇ ਫੈਡਰਲ ਲਾਅ ਦੇ ਮੁਤਾਬਕ। ਸੋ ਕਿਤੇ ਨਾ ਕਿਤੇ ਜਿਹੜੀ ਆ ਕੋਤਾਹੀ ਹੋਈ ਆ, ਕਿਤੇ ਨਾ ਕਿਤੇ ਇਹ ਜਿਹੜੀ ਆ ਇਸ਼ੂ ਬਹੁਤ ਵੱਡਾ ਹੋਇਆ ਹੈਗਾ। ਔਰ ਹੁਣ ਫੋਰਫਰੰਟ ਦੇ ਉੱਤੇ ਹੁਣ CDL ਇਸ਼ੂਐਂਸ ਦਾ ਜਿਹੜਾ ਮਾਮਲਾ ਹੈ, ਸਾਰੇ ਮਾਮਲੇ ਦੇ ਵਿੱਚੋਂ ਜਿਹੜਾ ਆ ਮੇਰੇ ਖਿਆਲ ਦੇ ਵਿੱਚ ਮਾਮਲਾ ਅੱਗੇ ਆ ਗਿਆ। ਮੇਰੇ ਖਿਆਲ ਦੇ ਵਿੱਚ ਸਟ੍ਰਿਕਟਲੀ ਫੈਡਰਲ ਗਾਈਡਲਾਈਨਸ ਦੇ ਥੱਲੇ ਹੋਣਾ ਚਾਹੀਦਾ। ਇਹ ਸਟੇਟ ਕੋਈ ਦੀ ਜਿਹੜੀ ਆ ਅਥਾਰਟੀ ਨਹੀਂ ਹੋਣੀ ਚਾਹੀਦੀ, ਇਹ ਫੈਡਰਲ ਗਾਈਡਲਾਈਨਸ ਦੇ ਥੱਲੇ ਹੋਣਾ ਚਾਹੀਦਾ, ਕਿਉਂਕਿ ਇੰਟਰਸਟੇਟ ਕਾਮਰਸ ਦੇ ਵਿੱਚ ਜਿਹੜਾ ਵੀ ਕੰਮ ਹੁੰਦਾ ਆ, ਜਿਹੜੀ ਵੀ ਚੀਜ਼ ਹੁੰਦੀ ਆ, ਉਹ DOT ਤੇ ਫੈਡਰਲ ਗਾਈਡਲਾਈਨਸ ਦੇ ਥੱਲੇ ਹੁੰਦੀ ਆ। ਸੋ ਆਈ ਡੋਂਟ ਥਿੰਕ ਸੋ ਕਿ ਇਹ ਸਟੇਟ ਦੇ ਕੋਲ ਲਿਬਰਟੀ ਹੋਣੀ ਚਾਹੀਦੀ ਆਪਣੀ ਮਰਜ਼ੀ ਨਾਲ ਲਾਇਸੈਂਸ ਇਸ਼ੂ ਕਰਨ ਦੀ। ਜੀ ਕਾਲਰਸ ਦੇ ਕਹਿ ਰਿਹਾ ਵੀ ਫੋਨ ਦੇ ਉੱਤੇ ਕਾਲ ਨਹੀਂ ਆ ਰਹੀ, ਇੱਕ ਵਾਰੀ ਟਰਾਈ ਕਰੋ। ਫੋਨ ਨੰਬਰ ਹੈਗਾ 408 272 ਸਾਰੀਆਂ ਲਾਈਨਸ ਬਿਜ਼ੀ ਆ, ਸੋ ਤਾਂ ਨਹੀਂ ਕਾਲਸ ਜਿਹੜੀਆਂ ਮਿਲ ਰਹੀਆਂ। ਸੋ ਆਪਾਂ ਵਾਰੀ ਸਰ ਕਾਲਸ ਲੈਂਦੇ ਆ। ਗੁਰਚਰਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕਹਿਣਾ ਇਹ ਸੀਗਾ ਵੀ ਜਿਵੇਂ ਆਪਾਂ ਗੱਲ ਕੀਤੀ ਨਗਰ ਕੀਰਤਨ ਦੇ ਵਿੱਚ, ਭਾਜੀ ਇੱਕ ਮਿੰਟ ਹੋਲਡ ਰੱਖਿਓ। ਨਗਰ ਕੀਰਤਨ ਦੀ ਆਪਾਂ ਫੇਰ ਗੱਲ ਕਰਾਂਗੇ, ਅੱਜ ਟਰੱਕਿੰਗ ਤੇ ਹੋਲਡ ਰੱਖਣਾ ਹੈ। ਉਹ ਰਮਨ ਹੁਣੀ ਗਲਤ ਸ਼ੁਰੂ ਕਰ ਲਿਆ। ਆਪਾਂ ਨਗਰ ਕੀਰਤਨ ਦੀ ਫੇਰ ਬਾਅਦ ਚ ਕਰਾਂਗੇ, ਅੱਜ ਟਰੱਕਿੰਗ ਤੇ ਰੱਖੋ। ਮੈਂ ਸਿਰਫ ਇੱਕ ਹੀ ਗੱਲ ਕਹਿਣੀ ਸੀਗੀ। ਨਹੀਂ ਭਾਜੀ ਨਹੀਂ, ਇਦਾਂ ਨਹੀਂ ਆ, ਟਰੱਕਿੰਗ ਦਾ ਸ਼ੋਅ ਅੱਜ ਟਰੱਕਿੰਗ ਤੇ ਕਰਾਂਗੇ ਆਪਾਂ। ਜੀ ਠੀਕ ਆ।
ਟਰੱਕਿੰਗ ਦੇ ਵਿੱਚ ਫਿਰ ਇਹ ਆ ਵੀ ਜਿਹੜਾ ਹੁਣ ਬੰਦਾ ਮਾਰਦਾ ਟਰੱਕ ਤੇ ਉਹਦੇ ਵਿੱਚ 100 ਦੁਨੀਆ ਨੇ ਕਈ ਥਾਵਾਂ ਤੇ ਕਈ ਗੋਰੇ ਵੀ ਮਾਰਦੇ ਆ, ਕਾਲੇ ਵੀ ਮਾਰਦੇ ਆ, ਤੇ ਫਿਰ ਇੱਕੋ ਗੱਲ ਮਤਲਬ ਕਿ ਉਸੇ ਚੀਜ਼ ਨੂੰ ਫੋਟੋ ਨੂੰ ਗਾਂਹ ਕਰ ਕਰਕੇ ਵਿਖਾਈ ਜਾਣੀ ਤੇ ਗੱਲ ਉਹ ਕਰੀ ਜਾਣੀ, ਉਹਦਾ ਕੋਈ ਮਤਲਬ ਤਾਂ ਨਹੀਂ ਬਣਦਾ। ਨਹੀਂ, ਇਹਦਾ ਮਤਲਬ ਇਹ ਸਹੀ ਹੋਇਆ ਗਲਤੀ ਤਾਂ ਜਿਹੜੀ ਗਲਤੀ ਆ। ਹੁਣ ਪ੍ਰੋਬਲਮ ਇਹ ਆ ਵੀ ਆਪਾਂ ਇਮੀਗ੍ਰੈਂਟ ਆ, ਇੱਕੋ ਬੰਦੇ ਦਾ ਵਿਖਾਈ ਜਾਣਾ, ਬਾਕੀ ਦੁਨੀਆ ਤੇ ਸਾਰੀ ਮਾਰਨ ਡਈ। ਹੁਣ ਇੱਥੇ ਲਾਸ ਵੇਗਸ ਤੇ 300 ਬੰਦਾ ਮਾਰਦਾ ਅਗਲੇ ਨਾਲ ਗੋਲੀਆਂ ਨਾਲ, ਤੇ ਉਹਦਾ ਫਿਰ ਕੀ ਮਤਲਬ ਕਿ ਭਾਜੀ ਰੌਲਾ ਇਸ ਚੀਜ਼ ਦਾ ਇਹ ਆ, ਇਸ ਚੀਜ਼ ਦੇ ਉੱਤੇ ਇਹ ਰੌਲਾ ਆ, ਜਦੋਂ ਵੀ ਇਹ ਹਰ ਇੱਕ ਕੰਟਰੀ, ਹਰ ਇੱਕ ਚੀਜ਼ ਇਹ ਪੋਲੀਟੀਕਲੀ ਇਹਨੂੰ ਰੰਗਤ ਦੇ ਦਿੱਤੀ ਗਈ ਆ। ਇਹ ਸਾਰੇ ਹਾਦਸੇ ਹੁੰਦੇ ਆ, ਸਾਰੇ ਬਹੁਤ ਮੰਦਭਾਗੇ ਹਾਦਸੇ ਆ। ਕੋਈ ਗੋਲੀ ਚੱਲਦੀ ਉਦੋਂ ਮਰਦਾ ਬੰਦਾ ਜਾਂ ਕੁਛ ਵੀ ਆ। ਅਨਫੋਰਚੂਨੇਟਲੀ ਜਿਹੜੀਆਂ ਬਹੁਤ ਚੀਜ਼ਾਂ ਤੁਸੀਂ ਇੰਡੀਆ 'ਚ ਵੀ ਦੇਖੀਆਂ ਹੋਣੀਆਂ, ਛੋਟੀ ਛੋਟੀ ਚੀਜ਼ ਕਈ ਵਾਰੀ ਉਹਨੂੰ ਪੋਲੀਟੀਕਲ ਰੰਗਤ ਮਿਲ ਜਾਵੇ ਤੇ ਉਹ ਵਰਲਡ ਲੈਵਲ ਦੀ ਨਿਊਜ਼ ਬਣ ਜਾਂਦੀ ਆ। ਸੋ ਇਹ ਅਨਫੋਰਚੂਨੇਟਲੀ ਇਹ ਜਿਹੜਾ ਹਾਦਸਾ ਆ ਇਹ ਬਹੁਤ ਅਨਫੋਰਚੂਨੇਟ ਹੋਇਆ। ਇਹਦੇ ਕਰਕੇ ਇਹਨੂੰ ਪੋਲੀਟੀਕਲ ਰੰਗਤ ਮਿਲਣ ਕਰਕੇ ਇਹ ਜਿਹੜੀ ਚੀਜ਼ ਆ ਇਸ ਵੇਲੇ ਇੰਨੀ ਜ਼ਿਆਦਾ ਹਾਈਲਾਈਟ ਹੋ ਗਈ ਆ। ਦੈਟਸ ਇਟ। ਬਿਲਕੁਲ। ਟਰਾਂਸਪੋਰਟੇਸ਼ਨ ਕਹਿੰਦੀ ਆ ਵੀ ਜਿਹੜੀ ਯੂਐਸ ਦੀ ਫੈਡਰਲ ਏਜੰਸੀਜ਼ ਹੁਣ ਇਨਵੈਸਟੀਗੇਟ ਕਰ ਰਹੇ ਆ ਵੀ ਕਿੱਦਾਂ ਲਾਇਸੈਂਸ ਜਿਹੜਾ ਮਲਟੀਪਲ ਸਟੇਟਸ ਬਾਟਮ ਲਾਈਨ ਇਹਦੇ ਵਿੱਚੋਂ ਨਾ ਐਕਸੀਡੈਂਟ ਦੇ ਵਿੱਚੋਂ, ਐਕਸੀਡੈਂਟ ਤਾਂ ਅਨਫੋਰਚੂਨੇਟ ਆ, ਮੌਤਾਂ ਹੋਈਆਂ ਉਹ ਤਾਂ ਅਨਫੋਰਚੂਨੇਟ ਆ, ਪਰ ਉਹਦੇ ਵਿੱਚੋਂ ਬਾਟਮ ਲਾਈਨ ਉਹਨਾਂ ਨੇ ਜਿਹੜੀ ਹੁਣ ਉਹ ਸੀਡੀਐਲ ਇਸ਼ੂਐਂਸ ਦੇ ਉੱਤੇ ਮੈਨੂੰ ਲੱਗਦਾ ਜ਼ਿਆਦਾ, ਜਿੱਦਾਂ ਆਪਾਂ ਪਹਿਲੋਂ ਗੱਲ ਕਰ ਰਹੇ ਆ, ਨਾਲ ਜਿਹੜਾ ਉਹਨਾਂ ਨੂੰ ਇੰਗਲਿਸ਼ ਪ੍ਰੋਫੀਸ਼ੀਐਂਸੀ ਟੈਸਟ ਦਾ ਆ ਉਹ ਵੀ ਉਹਨਾਂ ਦਾ ਮੁੱਦਾ ਇਹਦੇ ਵਿੱਚ ਨਾਲ ਜਿਹੜਾ ਇਸ ਦੇ ਵਿੱਚ ਐਡ ਹੋ ਗਿਆ। ਐਂਟੀ ਇਮੀਗ੍ਰੈਂਟ ਵੇਵ ਜਿਹੜੀ ਆ ਉਸ ਦੇ ਉੱਤੇ ਇਹ ਸਵਾਰ ਹੋ ਗਈ ਪੂਰੀ ਗੱਲ, ਤੇ ਇਸ ਲਈ ਇਹ ਮਸਲਾ ਜਿਹੜਾ ਆ ਐਡਮਿਨਿਸਟ੍ਰੇਸ਼ਨ ਦੇ ਟੌਪ ਲੈਵਲ ਦੇ ਜਿਹੜੇ ਐਡਵਾਈਜ਼ਰ ਤੋਂ ਲੈ ਕੇ ਵਾਈਸ ਪ੍ਰੈਜ਼ੀਡੈਂਟ ਤੇ ਟਰਾਂਸਪੋਰਟੇਸ਼ਨ ਸਕੱਤਰ ਆ, ਉਹਨਾਂ ਸਾਰਿਆਂ ਨੇ ਜਿਹੜਾ ਇਹ ਮੁੱਦਾ ਜਿਹੜਾ ਉਹ ਚੱਕ ਲਿਆ। ਇੱਥੋਂ ਤੱਕ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਤੱਕ ਨੇ ਵੀ ਇਸ ਦੇ ਉੱਤੇ ਜਿਹੜੇ ਉਹ ਬਿਆਨ ਦੇ ਦਿੱਤੇ ਆ। ਸੋ ਇਹ ਮਸਲਾ ਹਾਈਲਾਈਟ ਜਿਹੜਾ ਉਹ ਇੰਨਾ ਕੁ ਜ਼ਿਆਦਾ ਜਿਹੜਾ ਉਹ ਇੱਕ ਆਈ ਥਿੰਕ ਅੰਡਰਕਰੰਟ ਰਮਨ ਜੀ ਚਿਰ ਤੋਂ ਹੀ ਜਿਹੜਾ ਉਹ ਚੱਲ ਰਿਹਾ ਸੀਗਾ। ਇਹ ਤਾਂ ਮੰਨਣਾ ਹੀ ਪੈਣਾ ਨਾ ਵੀ ਜਦੋਂ ਆਪਣੇ ਬਾਹਰਲੇ ਬੰਦੇ ਆ ਕੇ ਕਾਮਯਾਬੀ ਹਾਸਲ ਕਰਦੇ ਆ ਜਾਂ ਅੱਗੇ ਵੱਧਦੇ ਆ, ਉਹ ਉਹਨਾਂ ਨੂੰ ਕਿਤੇ ਨਾ ਕਿਤੇ ਦੁਖਦੀ ਵੀ ਆ, ਤੇ ਉਹ ਗੁੱਸਾ ਜਿਹੜਾ ਆ ਉੱਭਰ ਕੇ ਵੀ ਜਿਹੜਾ ਨਾਲ ਨੌਨ ਡੋਮਿਸਾਈਲ ਦਾ ਜਿਹੜਾ ਹੁਣ ਮੁੱਦਾ ਜਿਹੜਾ ਉਹਦੇ ਵਿੱਚ ਹੀ ਨਾਲ ਚੱਲ ਰਿਹਾ। ਨਹੀਂ, ਮੈਂ ਬਿਲਕੁਲ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗਾ। ਇਸ ਚੀਜ਼ ਦੀ ਕੋਈ ਗੱਲ ਨਹੀਂ। ਆਪਾਂ ਸਦੀਆਂ ਤੋਂ ਇੱਥੇ ਆਏ ਆ, ਸਾਰੇ ਜਣੇ ਤਰੱਕੀ ਕਰਦੇ ਆਏ ਆ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਸਿਰਫ ਤੇ ਸਿਰਫ ਇਹ ਮਾਮਲਾ ਅਸੀਂ ਬੜੇ ਚਿਰ ਤੋਂ ਬਾਈਡਨ ਐਡਮਿਨਿਸਟ੍ਰੇਸ਼ਨ ਨਾਲ ਚੁੱਕ ਰਹੇ ਸੀਗੇ ਕਿ ਜਿਹੜਾ ਬਾਰਡਰ ਕ੍ਰਾਸਿੰਗ ਹੋ ਰਹੀ ਆ, ਬਾਰਡਰ ਕ੍ਰਾਸਿੰਗ ਤੋਂ ਬਾਅਦ ਜਿਹੜਾ 2 ਮਹੀਨੇ ਦੇ ਵਿੱਚ ਉਹਨੂੰ ਵਰਕ ਪਰਮਿਟ ਮਿਲਦਾ ਆ, 1 ਮਹੀਨੇ ਦੇ ਵਿੱਚ, ਮੈਂ ਸਿਰਫ ਇੰਡੀਅਨ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ, ਇਹ 'ਚ ਸਾਰੀਆਂ ਕਮਿਊਨਿਟੀਜ਼ ਹੈਗੀਆਂ। 1 ਮਹੀਨੇ ਦੇ ਵਿੱਚ ਉਹਨੂੰ ਟਰੱਕ ਦਾ ਲਾਇਸੈਂਸ ਦੇ ਦਿੱਤਾ ਜਾਂਦਾ ਆ। ਉਸ ਬੰਦੇ ਨੇ ਕਦੀ ਇਸ ਕੰਟਰੀ 'ਚ ਕਾਰ ਨਹੀਂ ਚਲਾਈ ਹੁੰਦੀ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਕਿਹਦੀ ਗਲਤੀ ਆ? ਇਹਦੇ ਵਿੱਚ ਦੇਖੋ ਇਹ ਤਾਂ ਆਬਵੀਅਸ ਚੀਜ਼ ਹੈ ਵੀ ਉਹਨਾਂ ਨੇ ਅੰਨੇਵਾਹ ਇਸ ਤਰੀਕੇ ਨਾਲ ਕੀਤਾ ਕੰਮ ਵੀ ਸਿਚੁਏਸ਼ਨ ਜਿਹੜੀ ਹੈ ਨਾ ਆਪਣੀ, ਆਪਾਂ ਜਿਹੜੀ ਗਲਤੀ ਆ ਉਹ ਗਲਤੀ ਆ, ਠੀਕ ਹੈ ਨਾ। ਜਦੋਂ ਉਹ ਸਾਡੇ ਤੇ ਵਾਪਰਦੀ ਆ ਅਸੀਂ ਉਦੋਂ ਰੌਲਾ ਪਾਉਂਦੇ ਆ, ਪਰ ਗਲਤੀ ਤਾਂ ਗਲਤੀ ਆ, ਚਾਹੇ ਉਹ ਕਿਸੇ ਕਮਿਊਨਿਟੀ ਦੀ ਆ, ਕਿਸੇ ਬੰਦੇ ਦੀ ਆ, ਠੀਕ ਆ। ਹੁਣ ਇਹ ਚੀਜ਼ਾਂ ਜਿਹੜੀਆਂ ਇਹ ਆਲਰੇਡੀ ਐਡਮਿਨਿਸਟ੍ਰੇਸ਼ਨ ਨੂੰ ਹਾਈਲਾਈਟ ਹੋਈਆਂ ਸੀਗੀਆਂ, ਇਹ ਆਲਰੇਡੀ ਚੀਜ਼ਾਂ ਦੱਸੀਆਂ ਗਈਆਂ ਸੀਗੀਆਂ। ਕਿਉਂ ਨਹੀਂ ਪੂਰੀਆਂ ਕੀਤੀਆਂ ਇਹ ਐਡਮਿਨਿਸਟ੍ਰੇਸ਼ਨ ਵੱਲੋਂ ਦੱਸਣ ਦੀ ਲੋੜ ਆ। ਕਿਉਂ ਨਹੀਂ ਪੂਰੀਆਂ ਕੀਤੀਆਂ ਗਈਆਂ, ਕਿਉਂ ਨਹੀਂ ਉਹਨਾਂ ਤੇ ਧਿਆਨ ਦਿੱਤਾ ਗਿਆ, ਠੀਕ ਹੈ ਨਾ। ਹੁਣ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਤੁਹਾਨੂੰ ਪਤਾ ਆ ਇਸ ਚੀਜ਼ ਦੇ ਖਿਲਾਫ ਬਹੁਤ ਜ਼ਿਆਦੀ ਆ, ਸੋ ਉਹਦੇ ਵੱਲੋਂ ਇੱਕਦਮ ਪੂਰਾ ਧਿਆਨ ਦਿੱਤਾ ਜਾ ਰਿਹਾ ਇਸ ਚੀਜ਼ ਉੱਤੇ। ਸੋ ਆਈ ਥਿੰਕ ਇਹ ਕੋਈ ਇਹ ਨਹੀਂ ਹੈਗੀ ਕਿ ਇਸ ਚੀਜ਼ ਨੂੰ ਉਭਾਰਿਆ ਨਹੀਂ ਗਿਆ। ਇਸ ਚੀਜ਼ ਤੁਸੀਂ ਜਿਹੜਾ ਲਾਸਟ ਮੰਥ ਮੇਰਾ ਆਰਟੀਕਲ ਤੁਸੀਂ ਹਾਈਲਾਈਟ ਕੀਤਾ ਸੀਗਾ, ਉਸ ਆਰਟੀਕਲ ਦੇ ਵਿੱਚ ਸਾਰੀ ਅਸੀਂ ਇਸੇ ਚੀਜ਼ ਦੇ ਬਾਰੇ 'ਚ ਗੱਲ ਕਰਦੇ ਹਾਂ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ। ਕਿਉਂਕਿ ਦੇਖੋ ਅਗੇਨ ਅਸੀਂ ਆਪਣੀ ਕਮਿਊਨਿਟੀ ਦੇ ਖਿਲਾਫ ਨਹੀਂ, ਲੇਕਿਨ ਅਸੀਂ ਸੇਫਟੀ, ਜਿੱਥੇ ਸੇਫਟੀ ਦੀ ਅਣਗਹਿਲੀ ਹੁੰਦੀ ਆ, ਸੇਫਟੀ ਦੇ ਜਿੱਥੇ ਸੇਫਟੀ ਨੂੰ ਅੱਖੋਂ ਲੈ ਕੀਤਾ ਜਾਂਦਾ ਉਸ ਚੀਜ਼ ਦੇ ਖਿਲਾਫ ਆ। ਚਾਹੇ ਉਹ ਕੋਈ ਕਮਿਊਨਿਟੀ ਹੋਵੇ, ਠੀਕ ਹੈ, ਚਾਹੇ ਉਹ ਲਾਇਸੈਂਸਿੰਗ ਸਿਖਾਉਣ ਵਾਲੇ ਸਕੂਲ ਹੋਣ, ਚਾਹੇ ਉਹਨਾਂ ਨੂੰ ਹਾਇਰਿੰਗ ਕਰਨ ਵਾਲੀਆਂ ਕੰਪਨੀਆਂ ਹੋਣ। ਸਾਡਾ ਜਿਹੜਾ ਮਕਸਦ ਆ ਉਹ ਸਿਰਫ ਇਸ ਚੀਜ਼ ਨਾਲ ਆ ਕਿ ਸੇਫਟੀ ਨੂੰ ਮੱਦੇ ਨਜ਼ਰ ਰੱਖ ਕੇ ਜਦੋਂ ਯਾਰ ਅਸੀਂ ਵੀ ਸਾਰੀ ਦੁਨੀਆ ਬਾਹਰੋਂ ਆਈ ਆ, ਸਾਰੀ ਦੁਨੀਆ ਆਣ ਕੇ ਪਹਿਲਾਂ ਸਾਲ 2 ਸਾਲ 3 ਸਾਲ ਇੱਥੇ ਫਿਰ ਹੁਣ ਇਹ ਨਤਾਰਾ ਵੀ ਹੋਣਾ ਚਾਹੀਦਾ ਵੀ ਅਸਲ ਦੇ ਵਿੱਚ ਜੇ ਇਹ ਮਸਲਾ ਜਿਹੜਾ ਉਹ ਬਣ ਰਿਹਾ ਕਸੂਰਵਾਰ ਕੱਲੀ ਸਟੇਟ ਆ ਜਾਂ ਵਿਚਾਲੇ ਜਿਹੜੇ ਡੀਐਮਵੀ ਵਾਲੇ ਟੈਸਟ ਲੈ ਰਹੇ ਉਹ ਨੇ, ਜਾਂ ਵਿਚਾਲੇ ਜਿਹੜੇ ਸਿਖਾ ਰਹੇ ਨੇ ਉਹਨਾਂ ਨੂੰ ਇਹ ਆ ਕਿ ਸਾਰਿਆਂ ਦੇ ਵਿੱਚ ਇੱਥੇ ਕਸੂਰ ਆ ਤੇ ਇਹਨੂੰ ਕਲੀਨ ਅਪ ਕਿੱਦਾਂ ਕਰਨਾ ਹੈ। ਫਿਰ ਇਹ ਜਿਹੜੇ ਟਰੱਕਰਸ ਆ ਇਹ ਤਾਂ ਐਂਡ ਪ੍ਰੋਡਕਟ ਆ ਨਾ, ਵੀ ਲਾਇਸੈਂਸ ਮਿਲ ਕੇ ਇਹ ਜਿਹੜੇ ਉੱਥੇ ਤੱਕ ਆਏ ਆ, ਉਹ ਇੱਥੇ ਤੱਕ ਪਹੁੰਚਣ ਦੇ ਲਈ ਉਹਨੇ ਕਿੰਨੇ ਸਟੈਪ ਜਿਹੜੇ ਉਹ ਕਿੱਤੇ ਹੋਣਗੇ। ਸੋ ਇਹਦਾ ਮਤਲਬ ਪਟਾਈਆਂ ਪਿੱਛੇ ਕਿੰਨੀਆਂ ਹੋਈਆਂ। ਸਾਰਿਆਂ ਨਾਲੋਂ ਪਹਿਲਾਂ ਸਟੇਟ ਦਾ ਕਸੂਰ ਹੈ ਜਿਹਨੇ ਅਲਾਓ ਕੀਤਾ ਇਹ ਚੀਜ਼ਾਂ,
ਦੂਸਰਾ ਉਸ ਤੋਂ ਬਾਅਦ ਕਸੂਰ ਆਉਂਦਾ ਟਰੱਕ ਸਕੂਲ, ਕੰਪਨੀਜ਼ ਤੇ ਡਰਾਈਵਰ ਇਟਸੈਲਫ। ਕਾਮਨ ਸੈਂਸ ਜਿਹੜੀ ਤੁਹਾਡੀ ਇੱਕ ਚੀਜ਼ ਆ ਨਾ ਕਿ ਮੈਂ ਇੱਕ ਡਰਾਈਵਰ ਆ, ਜਦੋਂ ਅਸੀਂ ਡਰਾਈਵਿੰਗ ਸਕੂਲ ਦੇ ਵਿੱਚ ਜਾਂਦੇ ਹਾਂ, ਮੈਂ ਹੁਣ ਜਿੱਦਾਂ ਗੋਰਿਆਂ ਦੇ ਲਾਇਸੈਂਸ ਲਿਆ ਹੈਗਾ, ਉਹਨਾਂ 'ਚ ਤੁਹਾਨੂੰ ਪਹਿਲੇ 2-4-5 ਦਿਨ ਨਾ, ਉਹ 2-4-5 ਦਿਨ ਨਹੀਂ, ਪੂਰੇ 6 ਹਫ਼ਤੇ ਉਹ ਤੁਹਾਡੇ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਇੱਕੋ ਚੀਜ਼ ਤੁਹਾਡੇ ਦਿਮਾਗ 'ਚ ਪਾਉਂਦੇ ਆ, ਪ੍ਰੋਫੈਸ਼ਨਲ ਡਰਾਈਵਰ, ਯੂ ਆਰ ਅਬਵ ਦੈਨ ਅ ਨਾਰਮਲ ਡਰਾਈਵਰ। ਉਹ ਤੁਹਾਡੇ ਦਿਮਾਗ ਦੇ ਵਿੱਚ ਇੱਕ ਚੀਜ਼ ਪਾਈ ਜਾਂਦੇ ਕਿ ਤੂੰ ਜਿਹੜਾ ਆ ਨਾਰਮਲ ਨਾਲੋਂ ਉੱਤੇ ਉੱਠ ਕੇ ਆ। ਨਾਰਮਲ ਡਰਾਈਵਰ ਜਿਹੜਾ ਡਰਾਈਵ ਕਰਦਾ, ਤੇਰੇ 'ਚ ਉਹਦੇ ਨਾਲੋਂ ਜ਼ਿਆਦਾ ਸੈਂਸ ਆ, ਤੇਰੇ 'ਚ ਉਹਦੇ ਨਾਲੋਂ ਜ਼ਿਆਦਾ ਸਮਝ ਆ, ਠੀਕ ਹੈ ਨਾ। ਸੋ ਇਹ ਚੀਜ਼ ਜਿਹੜੀ ਆ ਸਾਡੇ ਸਕੂਲਾਂ 'ਚ ਇਹ ਚੀਜ਼ ਨੇੜੇ ਤੇੜੇ ਵੀ ਨਹੀਂ ਹੈਗੀ। ਜੀ ਬਿਲਕੁਲ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ। ਕਾਰਨ ਕੀ ਆ ਵੀ ਆਪਾਂ ਨੂੰ ਪਤਾ ਹੀ ਆ ਵੀ ਐਂਟੀ ਇਮੀਗ੍ਰੈਂਟ ਵੇਵ ਵੀ ਚੱਲਦੀ ਆ, ਸਾਰਾ ਕੁਛ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਜਿਸ ਹਿਸਾਬ ਦੇ ਨਾਲ ਆਈਸ ਵਾਲੇ ਅਰੈਸਟ ਕਰਦੇ ਆ, ਉਹ ਨਹੀਂ ਦੇਖਦੇ ਸਿਟੀਜ਼ਨ ਵੀ ਆ ਕੀ ਆ। ਬਹੁਤ ਸਾਰੀਆਂ ਉਦਾਹਰਨਾਂ ਤੁਹਾਡੇ ਨਾਲ ਆਪਾਂ ਡਿਸਕਸ ਕਰਦੇ ਰਹਿੰਦੇ ਆ। ਸੋ ਹੁਣ ਇਹ ਸਾਰੇ ਇਸ਼ੂ ਨੂੰ ਲੈ ਕੇ ਬਹੁਤ ਸਾਰੀਆਂ ਸਟੇਟਾਂ 'ਚ ਆਲਰੇਡੀ ਸਖਤੀ ਹੋ ਗਈ ਆ, ਅਲਟੀਮੇਟਲੀ ਕੈਲੀਫੋਰਨੀਆ 'ਚ ਵੀ ਹੋ ਜਾਣੀ ਆ। ਇਹ ਆਪਾਂ ਬਿਲਕੁਲ, ਮੈਂ ਕਲੀਅਰਲੀ ਕਹਿ ਰਿਹਾ। ਕਾਰਨ ਕੀ ਆ, ਜਿਹੜਾ ਗਵਰਨਰ ਗੈਬਨ ਨਿਊਸਮ ਆ, ਇਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ। ਬਹੁਤ ਸਾਰੀਆਂ ਆਪਣੇ ਜਿਹੜੇ ਪਹਿਲੇ ਉਹਦੇ ਵਿਊ ਪੁਆਇੰਟ ਆ, ਉਹ ਤੋਂ ਕਾਫੀ ਜ਼ਿਆਦਾ ਉਹ ਚੇਂਜ ਹੋ ਗਿਆ ਆ, ਕਿਉਂਕਿ ਉਹਨੂੰ ਪਤਾ ਵੀ ਨੈਸ਼ਨਲ ਲੈਵਲ ਤੇ ਉਹ ਹਿੱਟ ਹੋਣਾ ਆ। ਹਾਲਾਂਕਿ ਜਿੱਤੇ ਜਾਂ ਨਾ ਜਿੱਤੇ ਉਹ ਬਾਅਦ ਦੀ ਗੱਲ ਹੈ। ਸੋ ਨਿਊ ਮੈਕਸੀਕੋ, ਅਰਕਨਸਾ, ਪੈਨਸਿਲਵੇਨੀਆ, ਫਲੋਰੀਡਾ, ਇਹ ਸਾਰੀਆਂ ਸਟੇਟਾਂ 'ਚ ਬਹੁਤ ਜ਼ਿਆਦਾ ਸਖਤੀ ਹੈਗੀ ਆ। ਸੋ ਅਲਟੀਮੇਟਲੀ ਕੈਲੀਫੋਰਨੀਆ 'ਚ ਵੀ ਹੋਣੀ ਆ। ਹੁਣ ਆਪਣੇ ਜਿਹੜੇ ਜਿੰਨੇ ਸਿੱਖ ਡਰਾਈਵਰਸ ਆ, ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਨਾ, ਉਹਦੇ ਉੱਤੇ ਆਪਾਂ ਨੂੰ ਮੇਨ ਫੋਕਸ ਰੱਖਣਾ ਚਾਹੀਦਾ, ਤਾਂ ਕਿ ਤੁਹਾਡਾ ਲਾਇਸੈਂਸ ਜਿਹੜਾ ਹੈ ਨਾ ਉਹ ਚੱਲ ਨਾ ਜਾਵੇ, ਕਿਉਂਕਿ ਸਾਰਾ ਕੁਝ ਜੇ ਕਮਾਈ ਦਾ ਸਾਧਨ ਉਹੀ ਹੈਗਾ। ਸੋ ਬਾਕੀ ਵਿਰੋਧ ਬਹੁਤ ਜ਼ਿਆਦਾ ਆ। ਜੇ ਆਪਾਂ ਨਾ ਵੀ ਸ਼ੋਅ ਕਰਾਂਗੇ, ਤੁਸੀਂ ਇੰਗਲਿਸ਼ ਮੀਡੀਆ ਹੋਰ ਸਾਰੇ ਦੇਖ ਲਓ ਵੀ ਕਿੰਨੀ ਜ਼ਿਆਦਾ ਉੱਥੇ ਬਦਨਾਮੀ ਚੱਲ ਰਹੀ ਹੈ। ਬਿਲਕੁਲ ਜੀ, ਇਹਦੇ ਵਿੱਚ ਤਾਂ ਕੋਈ ਕਥਨੀ ਨਹੀਂ ਗੀ ਕਿ ਵਿਰੋਧ ਪੂਰਾ ਹੋ ਰਿਹਾ, ਪਰ ਜਿੱਦਾਂ ਹਰਜੋਤ ਭਾਜੀ ਨੇ ਕਿਹਾ, ਬਿਲਕੁਲ ਸਹੀ ਗੱਲ ਆ ਕਿ ਸਾਨੂੰ ਇਹਦੇ ਉਸਾਰੂ ਪਾਸੇ ਨੂੰ ਦੇਖਣਾ ਚਾਹੀਦਾ ਕਿ ਇਹ ਗਲਤੀ ਤੋਂ ਆਪਾਂ ਸਿੱਖੀਏ ਕੀ। ਮੈਂ ਹਮੇਸ਼ਾ ਇਹੋ ਹੀ ਚੀਜ਼ ਨੂੰ ਜ਼ੋਰ ਦਿੰਦਾ ਕਿ ਪਹਿਲਾਂ ਤਾਂ ਡਰਾਈਵਰ ਆਪਣੇ ਆਪ 'ਚ ਦੇਖੇ ਕਿ ਮੇਰੇ 'ਚ ਕੀ ਖਾਮੀਆਂ। ਜੇ ਉਹਨੂੰ ਲੈਂਗੁਏਜ ਪ੍ਰੋਬਲਮ ਹੈਗੀ ਆ, ਪਲੀਜ਼ ਘਰੇ ਬੈਠ ਜਾਓ, ਕੁਛ ਕਰ ਲਓ। ਆਪਣਾ ਜਿਹੜਾ ਲਾਇਸੈਂਸ ਆ ਉਹਨੂੰ ਬਚਾਉਣ ਖਾਤਰ ਤੁਸੀਂ ਘੱਟੋ ਘੱਟ ਇੰਗਲਿਸ਼ ਲੈਂਗੁਏਜ ਦੀ ਜਿਹੜੀ ਐਜੂਕੇਸ਼ਨ ਆ ਉਹ ਲਓ। ਜੇ ਤੁਹਾਨੂੰ ਆਪਣੇ ਆਪ ਨੂੰ ਸੈਲਫ ਅਸੈਸ ਕਰਕੇ ਪਤਾ ਲੱਗਦਾ ਕਿ ਤੁਸੀਂ ਇੰਗਲਿਸ਼ ਨਹੀਂ ਸਿੱਖ ਸਕਦੇ ਜਾਂ ਨਹੀਂ ਕਰ ਸਕਦੇ, ਦੈਨ ਫਾਈਂਡ ਸਮਥਿੰਗ ਐਲਸ ਟੂ ਡੂ। ਕੁਛ ਹੋਰ ਲੱਭ ਲਓ, ਸਟੋਰ ਕਰ ਲਓ, ਹੋਰ ਕਰ ਲਓ। ਬਹੁਤ ਕਿੱਤੇ ਹੈਗੇ ਜਿਸ 'ਚ ਤੁਸੀਂ ਕੰਮ ਕਰ ਸਕਦੇ ਹੈਗੇ ਆ, ਠੀਕ ਆ। ਉਸ ਤੋਂ ਬਾਅਦ ਜਿਹੜੇ ਡਰਾਈਵਰ ਇਹ ਸੋਚਦੇ ਆ ਕਿ ਉਹ ਸਿੱਖ ਸਕਦੇ, ਉਹ ਸਿੱਖਣ। ਉਸ ਤੋਂ ਬਾਅਦ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ, ਸਾਰਿਆਂ ਨਾਲੋਂ ਵੱਡਾ ਇਸ ਵੇਲੇ ਜਿਹੜਾ ਰੋਲ ਆ ਉਹ ਟਰੱਕਿੰਗ ਕੰਪਨੀਆਂ ਨਿਭਾ ਸਕਦੀਆਂ ਕਿ ਟਰੱਕਿੰਗ ਕੰਪਨੀਆਂ ਆਪਣੇ ਸਾਰੇ ਡਰਾਈਵਰ ਲਾਈਨ ਅਪ ਕਰਨ, ਰੀਅਸੈਸ ਕਰਨ ਕਿ ਕਿਹੜੇ ਡਰਾਈਵਰ ਸਾਡੇ ਹੈਗੇ ਜਿਹੜੇ ਸਕਸੈਸਫੁਲ ਹੈਗੇ ਆ ਜਾਣ ਦੇ ਲਈ ਬਾਹਰ ਰੋਡ ਦੇ ਉੱਤੇ, ਕਿਹੜੇ ਡਰਾਈਵਰ ਜਿਹੜੇ ਆ ਸਕਸੈਸਫੁਲ ਨਹੀਂ ਹੈਗੇ ਜਾਣ ਦੇ ਲਈ ਰੋਡ ਦੇ ਉੱਤੇ। ਸੋ ਮੇਰੇ ਖਿਆਲ ਦੇ ਵਿੱਚ ਸਾਰਿਆਂ ਨਾਲੋਂ ਜ਼ਰੂਰੀ ਜਿਹੜਾ ਇਸ ਵੇਲੇ ਕੰਮ ਹੈਗਾ, ਸੈਲਫ ਅਸੈਸਮੈਂਟ ਦਾ ਹੈਗਾ, ਤੇ ਉਸ ਤੋਂ ਬਾਅਦ ਸਾਰਿਆਂ ਨਾਲੋਂ ਜ਼ਰੂਰੀ ਕੰਮ ਹੈਗਾ ਟਰੱਕਿੰਗ ਕੰਪਨੀ ਦਾ। ਜੇ ਤੁਹਾਨੂੰ ਲੱਗਦਾ ਕਿ 1% ਵੀ ਤੁਹਾਨੂੰ ਚਾਂਸ ਲੱਗਦਾ ਕਿ ਤੁਹਾਡਾ ਡਰਾਈਵਰ ਜਿਹੜਾ ਕੈਪੇਬਲ ਨਹੀਂ ਹੈਗਾ ਸੜਕ ਦੇ ਉੱਤੇ ਜਾਣ ਦੇ, ਤਾਂ ਪਲੀਜ਼ ਉਹਨੂੰ ਅੱਜ ਹੀ ਰੋਕ ਲਓ, ਕਿਉਂਕਿ ਇੱਦਾਂ ਦੇ ਹਾਦਸੇ ਜਿਹੜੇ ਆ ਇਹ ਤੁਹਾਡੇ ਹੱਥ 'ਚ ਰੋਕੇ ਜਾ ਸਕਦੇ ਆ। ਗੁਰਤੇਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਗੱਲ ਕਰਦਾ ਇੱਕ ਬੰਦੇ ਦੀ ਗੱਲ ਸੀ ਨਾ, ਮੈਂ ਕੱਲ ਇੱਕ ਟੈਨਿਸ ਤੇ ਜਾ ਰਿਹਾ ਇੰਦਰ ਸੈਨ ਐਂਟੋਨੀਓ ਨੂੰ, ਤੇ ਮਕਸੀਕਾ ਗੋਰਾ ਮੇਰੇ ਬਰੋਬਰ ਆ ਕੇ ਉਹ ਸ਼ੀਟ ਤੋਂ ਉੱਠ ਕੇ ਮੈਨੂੰ ਮੇਰੇ ਵਿੰਡਸ਼ੀਲਡ ਤੇ ਕਾਫੀ ਕੱਟ ਕੇ ਗਿਆ, ਪੱਗ ਬਣੀ ਹੋਣ ਕਰਕੇ। ਮਤਲਬ ਇੱਕ ਬੰਦੇ ਦੀ ਗੱਲ ਸੀ ਨਾ ਕਿ ਸਾਰਿਆਂ ਨੂੰ ਭੁਗਤਣਾ ਪੈ ਗਿਆ। ਮੈਂ ਤਾਂ ਇਹ ਕਹਿੰਦਾ ਲੜ ਰਹੋ, ਇਹ ਬੰਗਲਿਆਂ ਦਾ ਕੋਈ ਪਤਾ ਨਹੀਂ ਇਹ ਕਿਹੜੇ ਲੋਕ ਹੈਗੇ ਆ। ਨਾਲੇ ਮਕਸੀਕਾ ਸੀਗਾ ਉਹ ਡਰਾਈਵਰ ਦੂਜੀ ਕੰਪਨੀ ਦਾ। ਮੈਂ 70 ਤੇ ਜਾ ਰਿਹਾ ਤੇ ਵੇਲੋ ਕਿੰਨੀ ਤੇ ਜਾ ਰਿਹਾ, ਮੈਨੂੰ ਪਾਸ ਕਰ ਰਿਹਾ, ਤਾਂ ਉੱਠ ਕੇ ਆਪਦੀ ਸੀਟ ਤੋਂ ਜਿਹੜੀ ਖੋਲ ਕੇ ਸ਼ੀਸ਼ਾ ਤੇ ਮੇਰੇ ਉੱਤੇ ਕਾਫੀ ਸੱਟ ਕੇ ਗਿਆ। ਦੇਖੋ ਕਿੱਡੀ ਮਾੜੀ ਗੱਲ ਹੈ। ਲੜ ਰਹੋ ਆਦਾ ਆਹੀ ਗੱਲ ਕਰ ਜੀ। ਥੈਂਕ ਯੂ। ਇਸ ਚੀਜ਼ ਦੇ ਉੱਤੇ ਵੀ ਮੈਂ ਤੁਹਾਨੂੰ ਇੱਕ ਗੱਲ ਕਹਾਂ, ਸਾਰਿਆਂ ਨੂੰ ਰਿਕੁਐਸਟ ਹੈਗੀ ਆ ਕਿ ਬੀ ਸੇਫ, ਕਿਸੇ ਨਾਲ ਕਨਫਰੰਟ ਨਾ ਕਰੋ, ਕਿਸੇ ਨਾਲ ਜੇ ਤੁਸੀਂ ਐਕਸਪਲੇਨ ਕਰ ਸਕਦੇ ਚੱਜ ਦੇ ਨਾਲ, ਜੇ ਤੁਸੀਂ ਬੋਲ ਸਕਦੇ ਆ ਤਾਂ ਕਿਸੇ ਨੂੰ ਸਮਝਾ ਸਕਦੇ ਆ ਤਾਂ ਗੱਲ ਕਰੋ, ਜੇ ਨਹੀਂ ਕਰ ਸਕਦੇ ਕਨਫਰੰਟ ਨਾ ਕਰੋ। ਦੂਸਰੀ ਚੀਜ਼ ਜਿਹੜੀ ਐਦਾਂ ਦੀ ਚੀਜ਼ ਆ ਉਹਦੇ 'ਚ ਰਿਕਾਰਡਿੰਗ ਕਰਕੇ ਉਸ ਟਰੱਕ ਦੀ ਪਲੇਟ ਲੈ ਕੇ ਰਿਪੋਰਟ ਜ਼ਰੂਰ ਕਰੋ, ਇਮੀਡੀਏਟਲੀ ਰਿਪੋਰਟ ਹੋ ਰਿਹਾ। ਜੇ ਉਹਦੀ ਰਿਪੋਰਟ ਨਹੀਂ ਕਰੋਗੇ ਤੇ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ, ਵੱਧ ਜਾਣੀਆਂ। ਗਵਰਨਮੈਂਟ ਨੂੰ ਵੀ ਇਹ ਪਤਾ ਆ ਕਿ ਬੰਦੇ ਇੱਕ ਦੀ ਗਲਤੀ ਕਰਕੇ ਸਾਰੀ ਕਮਿਊਨਿਟੀ ਨੂੰ ਅਸੀਂ ਧੱਕਾ ਨਹੀਂ ਕਰ ਸਕਦੇ ਹੈਗੇ, ਪਰ ਗਵਰਨਮੈਂਟ ਤਾਂ ਹੀ ਉੱਥੇ ਉਸ ਚੀਜ਼ ਤੇ ਅਸਰ ਕਰੂਗੀ ਜਿੰਨਾ ਚਿਰ ਤੱਕ ਉਹਦੇ ਕੋਲ ਰਿਪੋਰਟ ਨਹੀਂ ਪਹੁੰਚੂਗੀ। ਜੇ ਰਿਪੋਰਟ ਨਹੀਂ ਪਹੁੰਚਦੀ ਦੈਨ ਦੇयर इज ਨਥਿੰਗ। ਸੋ ਇਹੋ ਜਿਹੇ ਇਨਸੀਡੈਂਟ, ਚਾਹੇ ਛੋਟੇ ਤੋਂ ਛੋਟਾ ਇਨਸੀਡੈਂਟ ਆ, ਪਲੀਜ਼ ਮੇਕ ਅ ਰਿਪੋਰਟ ਜੀ। ਟੋਨੀ ਅਗਲੇ ਕਾਲਰ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਟੋਨੀ। ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ ਜੀ ਸਾਰਿਆਂ ਨੂੰ, ਮੇਰੇ ਵੀਰਾਂ ਨੂੰ ਤੇ ਸੁਣਨ ਵਾਲਿਆਂ ਨੂੰ। ਦੇਖੋ ਜੀ, ਮੈਂ ਇੱਕ ਗੱਲ ਕਰੂੰਗਾ ਵੀ ਇਹ ਜਿਹੜਾ ਅਸੀਂ ਬਾਹਲਾ ਸਾਡੀ ਟਰੱਕਿੰਗ ਕੰਪਨੀਆਂ ਨੇ, ਆਪਣੇ ਟਰੱਕਾਂ ਵਾਲਿਆਂ ਨੇ, ਅਸੀਂ ਆਪਣੇ ਆਪ ਨੂੰ ਐਕਸਪੋਜ਼ ਬਹੁਤ ਕੀਤਾ। ਮੈਨੂੰ 38 ਸਾਲ ਹੋ ਗਏ ਜੀ ਅਮਰੀਕਾ 'ਚ ਟਰੱਕ ਚਲਾਉਂਦੇ ਨੇ, 38 ਸਾਲ। ਤੇ ਮੈਂ ਪਿਛਲੇ 5-6 ਸਾਲਾਂ ਤੋਂ ਕੀ ਦੇਖਦਾ ਆ, ਅਚਾਨਕ ਹੀ ਵੀ ਟਰੱਕਾਂ ਤੇ ਫੋਟੋਆਂ ਪੰਜਾਬੀ ਦੇ ਪਿੱਛੇ ਲਿਖਿਆ ਪਰਾਂਦੀਆਂ, ਇਹਦੇ ਨਾਲ ਅਸੀਂ ਬਹੁਤ ਐਕਸਪੋਜ਼ ਹੋਏ ਹਾਂ, ਬਾਹਲਾ ਹੀ ਜ਼ਿਆਦਾ ਇਹੋ। ਤੇ ਨੰਬਰ 2 ਜਿਹੜੀ ਹੈਗੀ ਆਪਣੇ ਕੀ ਹੈਗੀ, ਜਿਹੜੀ ਗਲਤੀ ਹੋਈ ਮੁੰਡੇ ਕੋਲੋਂ, ਚਲੋ ਤੇ ਜਿਹੜੇ ਉਹ ਵਿਚਾਰੇ ਜਾਨਾਂ ਗਵਾਲ ਹੈ, ਮੈਂ ਤਾਂ ਉਹਨਾਂ ਵਾਸਤੇ ਵੀ ਸੌਰੀ ਹਾਂ, ਸਾਰਾ ਕੁਛ ਹੈਗਾ। ਇਹ ਆਪਾਂ ਨੂੰ ਹੁਣ ਥੋੜ੍ਹਾ ਜਿਹਾ ਦੇਖਣਾ ਪੈਣਾ ਵੀ ਅਸੀਂ ਟਰੱਕ ਆਪਣੇ ਕਿੱਦਾਂ ਰੱਖਣੇ ਆ। ਟਰੱਕ ਪਹਿਲਾਂ ਵੀ ਬਹੁਤ ਸੀਗੇ ਜੀ, ਕਦੀ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ ਵੀ ਕੌਣ ਟਰੱਕ 'ਚ ਕੌਣ ਹੈ, ਕਿਹਦਾ ਟਰੱਕ ਹੈ। ਜੇ ਐਕਸੀਡੈਂਟ ਵੀ ਹੋਇਆ ਸੀ, ਪੰਜਾਬੀ ਦਾ ਵੀ ਹੋਇਆ ਸੀ, ਰੋਲਾ ਵੀ ਹੋਇਆ ਸੀਗਾ, ਤੇ ਕੋਈ ਵੀ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ। ਹੁਣ ਇੱਕ ਟਰੱਕ ਆ, ਉਹ ਦੇਖੋ ਤੁਸੀਂ ਕਿਤੇ ਡਿੱਚ ਡਿੱਗਿਆ, ਉਹਦੇ ਤੇ ਸਾਈਨ ਲੱਗਾ ਆਪਣੇ ਪੰਜਾਬੀਆਂ ਨੇ, ਕੋਈ ਫੋਟੋ ਲਾਈ, ਤਾਂ ਤੁਸੀਂ ਉਹ ਗੋਰਿਆਂ ਦੇ ਕਾਮੈਂਟ ਪੜ੍ਹ ਕੇ ਦੇਖੋ ਜੀ। ਤਾਂ ਇੰਨਾ ਕੁਛ ਕਹਿਣਾ ਸੀ। ਥੈਂਕ ਯੂ। ਜਸਟ ਬਿਕੋਜ਼ ਉਹ ਰੇਸਿਸਟ ਕਮੈਂਟ ਕਰਦੇ ਤਾਂ ਮਤਲਬ ਇਹ ਨਹੀਂ ਵੀ ਉਹ ਠੀਕ ਆ, ਉਹ ਆਪ ਵੀ ਉਹ ਗਲਤ ਨੇ ਜੇ ਉਹ ਕਮੈਂਟ ਕਰ। ਨਹੀਂ ਦੇਖੋ, ਗਲਤੀ ਨੂੰ ਗਲਤੀ ਕਹਿਣਾ। ਪਰ ਰਾਜਕਿਰਨ ਮੈਂ ਭਾਜੀ ਹੁਣੀ ਜਿਨ੍ਹਾਂ ਨੇ ਕਾਲ ਕੀਤੀ, ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਅਸੀਂ ਜੋ ਫੋਟੋਜ਼, ਜੋ ਚੀਜ਼ਾਂ ਅਸੀਂ ਟਰੱਕਾਂ ਤੇ ਲਾਉਂਦੇ ਆ, ਜੋ ਸਾਈਨੇਜ ਲਾਉਂਦੇ ਆ, ਜੋ ਸਾਡੀਆਂ ਅੱਗੇ ਝਾਲਰਾਂ ਲਟਕਦੀਆਂ, ਜੋ ਸਾਡੇ ਇਸ ਵੇਲੇ ਇੱਕ ਹੋਰ ਚੀਜ਼ ਇਸ ਵੇਲੇ ਬਹੁਤ ਵੱਡੀ ਹੋ ਰਹੀ ਹੈ। ਮੈਂ ਕੈਨੇਡਾ ਗਿਆ ਲਾਸਟ ਮੰਥ ਡਰਾਈਵ ਕਰਕੇ, ਜਿੰਨੇ ਵੀ ਟਰੱਕ ਆਪਣੇ ਪੰਜਾਬੀਆਂ ਨੇ ਦੇਖਿਆ, ਮੋਸਟਲੀ ਉਹਨਾਂ ਦੀ ਵਿੰਡੋ ਜਿਹੜੀ ਆ ਪੂਰੀ, ਚਾਹੇ ਤੁਸੀਂ ਸਨ ਕਰਕੇ ਕਵਰ ਕੀਤੀ ਆ, ਠੀਕ ਹੈ ਨਾ, ਤੁਸੀਂ ਸਾਰੀ ਵਿੰਡੋ ਕਵਰ ਕੀਤੀ ਹੁੰਦੀ ਆ, ਉਹ ਵਿੰਡੋ ਦੇ ਵਿੱਚੋਂ ਤੁਹਾਨੂੰ ਡਰਾਈਵਰ ਬਿਲਕੁਲ ਨਹੀਂ ਦਿਖਦਾ। ਦੈਟ ਇਜ਼ ਇਲੀਗਲ। ਨਹੀਂ, ਉਹ ਤਾਂ ਟਿਕਟ ਔਨ ਇਟ, ਠੀਕ ਆ। ਉਹ ਆਪਣੀ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਅਸੀਂ ਬਾਹਾਂ ਆਪਣੀ ਕਵਰ ਕਰ ਸਕਦੇ ਆ। ਜੇ ਗਰਮੀ ਆ, ਤੁਹਾਨੂੰ ਲੱਗਦਾ ਵੀ ਧੁੱਪ ਦੇ ਨਾਲ ਬਾਂਹ ਦੇ ਉੱਤੇ ਹੁੰਦਾ ਕੁਝ, ਤੁਸੀਂ ਬਾਂਹ ਕਵਰ ਕਰ ਸਕਦੇ ਆ, ਪਰ ਤੁਸੀਂ ਵਿੰਡੋ ਨਹੀਂ ਕਵਰ ਕਰ ਸਕਦੇ। ਸੋ ਇਹ ਚੀਜ਼ਾਂ ਜਿਹੜੀਆਂ ਮੈਂ ਪਿਛਲੇ ਵੀਕ, ਜਦੋਂ ਪਿਛਲੇ ਮੰਥ ਗਿਆ ਆ, ਉਦੋਂ ਮੈਂ ਬਾਰ-ਬਾਰ ਇਹ ਚੀਜ਼ਾਂ ਜਿਹੜੀਆਂ ਡਿਟੈਕਟ ਕੀਤੀਆਂ ਕਿ ਇੱਕ ਝਾਲਰਾਂ, ਇੱਕ ਜਿਹੜੀ ਵਿੰਡੋ ਕਵਰੇਜ ਆ, ਇਹ ਦੋਨੋਂ ਹੀ ਚੀਜ਼ਾਂ ਇਲੀਗਲ ਆ। ਦੋਨੋਂ ਚੀਜ਼ਾਂ ਤੇ ਤੁਸੀਂ ਜਦੋਂ ਪਿਕ ਹੁੰਦੇ ਆ ਇਸ ਚੀਜ਼ਾਂ ਤੇ, ਇਹ ਚੀਜ਼ਾਂ ਇੱਕ ਨਿਸ਼ਾਨੀ ਆ ਤੁਹਾਡੇ। ਦੇਖੋ, ਜੇ ਵੱਡੀਆਂ ਫੋਟੋਆਂ ਹੈ ਨਾ, ਆਈ ਥਿੰਕ ਕਿੰਨੇ ਸਿੰਘਾਂ ਦੀਆਂ ਫੋਟੋਆਂ ਜਿਹੜੀਆਂ ਐਡੀਆਂ ਵੱਡੀਆਂ ਲਾ ਕੇ, ਉਹ what we are trying to do, what we are trying to achieve from them। ਮਤਲਬ ਮੈਨੂੰ ਇੱਕ ਚੀਜ਼ ਦਾ ਨਹੀਂ ਸਮਝ ਆਉਂਦੀ ਕਿ ਆਪਣੇ ਨਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹੁੰਦਾ ਜੀ, ਆਪਣਾ ਸੈਕਟਰੀ ਟਰਾਂਸਪੋਰਟੇਸ਼ਨ ਨੂੰ ਤੁਸੀਂ ਵੀ ਈਮੇਲ ਕਰ ਸਕਦੇ ਹੋ, ਰਮਨ ਜੀ ਰਿਸਪੌਂਸੀਬਲ ਪਰਸਨ ਹੈ, ਬਈ ਕਾਰ ਤੋਂ ਲੈ ਕੇ ਟਰੱਕ ਦਾ ਲਾਇਸੈਂਸ ਦੇ ਵਿਚਕਾਰ 1 ਸਾਲ ਦਾ ਫਾਸਲਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਇਸ ਬਾਰੇ ਪ੍ਰਸ਼ਾਸਨ ਸਾਰਾ ਕਿਉਂ ਸੁਚੇਤ ਨਹੀਂ ਹੈ, ਕਿਉਂ ਲਾਪਰਵਾਹੀ ਕਰ ਰਿਹਾ ਇਸ ਬਾਰੇ ਦੇ ਵਿੱਚ? ਮੇਰੇ ਖਿਆਲ ਮੈਂ ਤਾੜੀ ਇੱਕ ਪਾਸੇ ਤੇ ਨਹੀਂ ਵੱਜ ਰਹੀ, 2 ਪਾਸੇ ਤੇ ਹੀ ਵੱਜ ਰਹੀ ਹੈ। ਜਿਹੜਾ ELD ਇਹਨਾਂ ਨੇ ਲਾ ਬਣਾਇਆ ਸੀਗਾ, ਉਹਦਾ ਕਿਸ ਤਰ੍ਹਾਂ ਯੂਜ਼ ਹੋ ਰਿਹਾ, ਉਹ ਤਾਂ ਸ਼ਾਇਦ ਦੱਸਣ ਦੀ ਲੋੜ ਨਹੀਂ ਹੈ ਮੇਰੇ ਖਿਆਲ ਦੇ ਵਿੱਚ। ਇਹ ਲਾ ਬਣਾ ਦਿੰਦੇ ਵਿੱਚ ਥੋੜੀ ਬਹੁਤੀ, ਮੇਰੇ ਖਿਆਲ ਮੈਂ ਢਿੱਲੇ ਵੀ ਛੱਡਦੇ ਆ, ਪ੍ਰਸ਼ਾਸਨ ਵੀ ਛੱਡਦਾ ਥੋੜੀ ਬਹੁਤੀ। ਭਾਜੀ ਇਸ ਚੀਜ਼ ਦੇ ਉੱਤੇ ਮੈਂ ਜਿਹੜਾ ਰਿਸਪੌਂਸ, ਜਿਹੜਾ ਹਾਦਸਾ ਹੋਇਆ ਬੜਾ ਮੰਦਭਾਗਾ ਇਹ। ਜੇ ਇੱਕ ਪਰਿਵਾਰ ਦਾ ਇੱਕ ਮੈਂਬਰ ਗਲਤੀ ਕਰਦਾ ਹੈਗਾ, ਸਾਰੇ ਪਰਿਵਾਰ ਨੂੰ ਅਸੀਂ ਗਲਤੀ ਕਰਾਰ ਨਹੀਂ ਦੇ ਸਕਦੇ ਮੇਰੇ ਖਿਆਲ ਦੇ ਜੀ। ਥੈਂਕ ਯੂ ਜੀ। ਜਿਹੜੀਆਂ ਉਰੇ ਸਮੇਂ ਤੱਕ ਘਟਨਾਵਾਂ ਵਾਪਰੀਆਂ, 1 ਜਾਂ 2 ਦਿਨ ਚਰਚਾ ਹੁੰਦੀ ਹੈ, ਮੁੜ ਤੋਂ ਠੰਡੇ ਵਾਸਤੇ ਮੈਂ ਪੈ ਜਾਂਦੀਆਂ, ਜਿੰਨੀਆਂ ਕਿੰਨੀਆਂ ਬੇਰਹਿਮੀ ਨਾਲ ਉਰੇ ਗੋਲੀਆਂ ਚੱਲੀਆਂ ਹੈਗੀਆਂ ਮੇਰੇ ਖਿਆਲ ਦੇ ਵਿੱਚ, ਬਹੁਤ ਜ਼ਿਆਦਾ ਹੋਈਆਂ ਹੈਗੇ ਹਾਦਸੇ। ਤੀਜੇ ਦਿਨ ਗੱਲ ਹੀ ਨਹੀਂ ਹੁੰਦੀ ਉਹਨਾਂ ਦੀ। ਗਲਤੀ ਕੋਈ ਵੀ ਕਰ ਸਕਦਾ, ਜੇ ਇਹਨੂੰ ਕ੍ਰਾਈਮ ਵੀ ਮੰਨ ਲਿਆ ਜਾਵੇ ਤਾਂ ਇਹ ਸਜ਼ਾ ਦਾ ਭਾਗੀਦਾਰ ਹੈਗਾ ਜਿਹੜਾ ਜੋੜਾ ਸੀਗਾ ਡਰਾਈਵਰ ਆਪਣਾ। ਇਹਨਾਂ ਨੂੰ ਸਜ਼ਾ ਮਿਲ ਜਾਣੀ ਕਾਨੂੰਨ ਦੇ ਮੁਤਾਬਕ, ਪਰ ਜ਼ਰੂਰ ਤੇ ਜ਼ਿਆਦਾ ਭਾਰਿਆ ਜਾ ਰਿਹਾ ਜੀ ਮੇਰੇ ਖਿਆਲ ਦੇ ਵਿੱਚ। ਮੇਰਾ ਵਿਊ ਨਹੀਂ ਹੈ ਇਹ, ਮੈਂ ਪਾਰਕ ਮਾ ਜਾਂਦਾ ਅਕਸਰ, ਕਈਆਂ ਨੇ ਇਹ ਇਸ਼ੂ ਚੱਕਿਆ ਜੀ, ਬਈ ਯਾਰ ਸਾਨੂੰ ਜ਼ਿਆਦਾ ਲੋੜ ਤੇ ਵੱਧ ਚੱਕਿਆ ਜਾ ਰਿਹਾ ਮੁੱਦਾ ਇਹ ਮੇਰੇ ਖਿਆਲ ਦੇ ਵਿੱਚ। ਥੈਂਕ ਯੂ ਜਸਵੀਰ। ਇਹ ਨੈਸ਼ਨਲ ਇਸ਼ੂ ਹੈ ਨਾ, ਤੁਹਾਨੂੰ ਦੱਸਿਆ ਵੀ ਇਲੀਗਲ ਇਮੀਗ੍ਰੇਸ਼ਨ ਦੇ ਬੇਸਿਸ ਤੇ ਆ ਜੀ। ਬਿਲਕੁਲ। ਤੇ ਰਾਜਕਰਨ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ, ਪਹਿਲਾ ਇਹਨਾਂ ਦਾ ਕੀ ਸੀਗਾ ਕੁਐਸਚਨ, ਜਿਹੜਾ ਸੀ 1 ਸਾਲ ਦਾ ਡਿਫਰੈਂਸ ਹੋਣਾ ਚਾਹੀਦਾ ਉਹਦੇ ਉੱਤੇ ਤੁਹਾਨੂੰ ਮੈਂ ਹੁਣੇ ਦੱਸ ਦਿਆਂ ਕਿ ਜੇ ਇਹ ਕਾਨੂੰਨ ਦੀ ਥਾਂ ਤੇ ਇਹ ਕਾਨੂੰਨ ਪਾਸ ਹੋ ਗਿਆ ਕਿ ਸਿਰਫ ਗ੍ਰੀਨ ਕਾਰਡ ਤੇ ਦੂਜਾ ਹੀ ਡਰਾਈਵਰ ਲਾਇਸੈਂਸ ਲੈ ਸਕਦਾ, ਮੇਰੇ ਖਿਆਲ ਫਿਰ 4-5 ਸਾਲ ਦਾ ਵਕਫਾ ਪੈ ਜਾਣਾ ਉਹਦੇ ਵਿੱਚ ਜੀ। ਉਹ ਵੀ ਚੀਜ਼ ਆ। ਤੇ ਉਹ ਹੁਣ ਕੱਲੇ ਸਟੇਟ ਨੇ ਲਾਗੂ ਕਰਨਾ ਆ, ਇਹ ਹੁਣ ਦੇਖਣਾ ਹੋਊਗਾ ਵੀ ਕਿਹੜੀ ਸਟੇਟ ਕਰਦੀ ਆ, ਕਿਹੜੀ ਜਿਹੜੀ ਉਹ ਨਹੀਂ ਕਰਦੀ। ATA ਤੇ OIDA ਦੋਨੋਂ ਹੀ ਆਰਗੇਨਾਈਜੇਸ਼ਨ ਆ, ਉਸ ਹੱਕ ਚ ਆ ਵੀ ਨਹੀਂ ਲੀਗਲ।
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ। ਮੈਂ 4 ਪੁਆਇੰਟ ਤੁਹਾਡੇ ਅੱਗੇ ਰੱਖਣਾ। ਸਭ ਤੋਂ ਪਹਿਲਾਂ ਜਿਹੜਾ ਟ੍ਰਿਗਰ ਪੁਆਇੰਟ ਹੋਇਆ ਸੀਗਾ ਉਸ ਬੰਦੇ ਦੇ ਇਮੋਸ਼ਨਸ। ਜੇ ਉਹ ਥੋੜੇ ਬਹੁਤੇ ਇਮੋਸ਼ਨ ਰੱਖਦਾ ਤਾਂ ਉਹ ਸ਼ਾਇਦ ਕੇਸ ਇੱਥੇ ਤੱਕ ਨਾ ਜਾਂਦਾ। ਸੈਕਿੰਡ ਚੀਜ਼, ਜਿਹੜੇ ਮੇਰੇ ਵੀਰਾਂ ਨੇ ਆਪਣੇ ਪੰਜਾਬੀ ਸਕੂਲਾਂ ਨੇ ਜੋ ਉਹਨਾਂ ਨਾਲ ਕੀਤਾ, ਮੈਂ ਉਹਨਾਂ ਨੂੰ ਕਹਿੰਦਾ ਉਹਨੂੰ ਛੱਡ ਦਿਓ, DMV ਜਾਓ, ਤੁਹਾਨੂੰ CDL ਦੀ ਹੈਂਡਬੁੱਕ ਮਿਲੇਗੀ ਫ੍ਰੀ ਆਫ ਕੋਸਟ, ਇੰਗਲਿਸ਼ 'ਚ ਲਿਓ, ਸਾਰੇ ਸਾਈਨ ਐਵਰੀਥਿੰਗ ਜੋ ਉਹਦੇ ਵਿੱਚ ਜਿਹੜੀ ਤੁਹਾਨੂੰ ਡਿਟੇਲ ਚਾਹੀਦੀ ਹੈ ਟਰਕਿੰਗ ਦੇ ਵਿੱਚ ਓਵਰ ਦਾ ਰੋਡ ਕਿ ਤੁਸੀਂ ਕਿਸ ਤਰ੍ਹਾਂ ਆਪਰੇਟ ਕਰਨਾ, ਉਹ ਸਾਰੀ ਇੰਗਲਿਸ਼ ਦੇ ਵਿੱਚ ਲਿਖਿਓ, ਉਹਨੂੰ ਰੱਟਾ ਮਾਰੋ, ਉਹਨੂੰ ਪੜ੍ਹੋ, ਉਹਨੂੰ ਸਾਈਨ ਨੂੰ ਦੇਖੋ, ਜਿਹੜੀ ਤੁਸੀਂ ਮੇਨ ਚੀਜ਼ ਕਰਦੇ ਹੋ। ਫਿਰ ਉਸ 'ਤੇ ਇਹ ਚੀਜ਼ਾਂ ਤੁਸੀਂ ਕਰੋਗੇ, ਉਸ ਤੋਂ ਬਾਅਦ ਤੁਸੀਂ ਥੋੜ੍ਹੇ ਜਿਹੇ ਈਜ਼ੀ ਰਹੋਗੇ। ਬਾਕੀ ਜੋ ਉਸ ਮੁੰਡੇ ਨੇ ਕੀਤਾ ਉਹ ਬਹੁਤ ਮੰਦਭਾਗਾ। ਮੈਂ ਇਹ ਪੁਆਇੰਟ ਤੁਹਾਡੇ ਅੱਗੇ ਸਾਰੇ ਰੱਖਣਾ ਚਾਹੁੰਦਾ। ਤਾਂ ਟ੍ਰੇਨਿੰਗ ਜ਼ਰੂਰੀ ਹੈ, ਹੋ ਸਕੇ ਤੇ ਦੂਸਰੇ ਜਿੰਨੇ ਵੀ ਭਰਾ ਕੋਈ ਵੱਡੇ ਐਕਸਪੀਰੀਅੰਸ ਵਾਲੇ ਹੁੰਦੇ ਨਾ ਉਹਨਾਂ ਕੋਲ ਲਰਨ ਕਰਿਆ ਕਰੋ। ਇਹ ਨਾ ਕਿਹਾ ਕਰੋ ਕਿ ਅਸੀਂ ਨਹੀਂ ਸਿੱਖਣਾ, ਸਿੱਖਿਆ ਬੰਦਾ ਸਾਰੀ ਉਮਰ ਸਿੱਖਦਾ ਹੀ ਰਹਿ ਜਾਂਦਾ। ਤੇ ਥਰਡ, ਮੈਂ ਇੱਕ ਫੋਰਥ ਲਾਸਟ ਪੁਆਇੰਟ ਰੱਖਣਾ ਚਾਹੁੰਦਾ। ਅੱਜ ਤੋਂ 2 ਸਾਲ ਪਹਿਲਾਂ ਕੋਈ ਵੀ ਜਿੱਦਾਂ ਇੱਕ WhatsApp ਦਾ ਗਰੁੱਪ ਦੇ ਵਿੱਚ ਮੈਂ ਇੱਕ ਵਾਰੀ ਕਿਹਾ ਸੀਗਾ ਕਿ ਬੰਦੇ ਨੇ ਇੰਸੀਡੈਂਟ ਕੀਤਾ ਸੀਗਾ, ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਇਹਨੂੰ ਕੇਸ ਸਟੱਡੀ ਕੀਤਾ ਜਾਵੇ, ਇਹਨੂੰ ਪੜ੍ਹਿਆ ਜਾਵੇ, ਦੇਖਿਆ ਜਾਵੇ। ਤਾਂ ਮਤਲਬ ਇੱਕ ਮੁੰਡੇ ਨੇ ਕਮੈਂਟ ਕਰ ਦਿੱਤਾ, ਕਹਿੰਦਾ ਭਾਜੀ ਅੱਜ ਤਾਂ 4 ਸਾਲ ਹੋ ਗਏ ਆ ਕਰਦਿਆਂ ਨੂੰ, ਸਾਨੂੰ ਤਾਂ ਪਤਾ ਸਾਰਾ ਕੁਝ ਕਿੱਦਾਂ ਹੁੰਦਾ। ਪਰ ਮੈਂ ਇਹ ਕਹਿੰਦਾ ਵਾ ਕਿ ਕੋਈ ਵੀ ਹੈ, ਚਾਹੇ ਮੈਂ ਗੋਰਿਆਂ ਦੇ ਸਕੂਲ 'ਚ ਪੜ੍ਹਿਆ ਸੀਗਾ, ਕਲੋਰਾਡੋ ਵਾਲਾ ਜਿਹੜਾ ਕੇਸ ਹੋਇਆ ਸੀਗਾ ਉਹਨਾਂ ਨੇ ਕੇਸ ਸਟੱਡੀ ਕਰਾਇਆ ਸੀਗਾ। ਕੋਈ ਵੀ ਕੇਸ ਹੁੰਦਾ ਐਕਸੀਡੈਂਟ ਦੇ ਹੁੰਦੇ, ਉਹਦੀ ਵੀਡੀਓ ਦੇਖਿਆ ਕਰੋ, ਉਹਦੀ ਕੇਸ ਸਟੱਡੀ ਕਰਿਆ ਕਰੋ, ਤੁਸੀਂ ਸਮਝਿਆ ਕਰੋ ਕਿ ਉਹਨੇ ਕਿਹੜੀ ਗਲਤੀ ਕੀਤੀ, ਆਪਾਂ ਉਹ ਨਾ ਕਰੀਏ। ਮੈਂ ਤੁਹਾਨੂੰ ਇਹੀ ਚੀਜ਼ ਦੱਸਣੀ ਚਾਹੁੰਦਾ। ਧੰਨਵਾਦ, ਥੈਂਕ ਯੂ ਜੀ ਵੀਰ ਜੀ। ਥੈਂਕ ਯੂ। ਬੂਟਾ ਸਿੰਘ ਜੀ। ਹਾਂਜੀ, ਹਰਜੋਤ ਸਿੰਘ ਜੀ, ਖਾਲਸਾ ਜੀ, ਰਾਜਕਰ ਵੀਰ ਜੀ ਤੇ ਰਮਨ ਢਿੱਲੋਂ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਅੱਛਾ ਜੀ, ਆ ਰਾਜਕਰ ਵੀਰ ਜੀ ਨੇ ਕਿਹਾ ਸੀ ਨਾ ਵੀ ਜਿਹੜੇ ਉਹ ਜੈਲਸੀ ਕਰਦੇ ਆ, ਇਹ ਕਿਤੇ ਵੀ ਹੋਵੇ, ਇਹ ਨਾ ਦੁਨੀਆ ਦਾ ਦਸਤੂਰ ਹੈ ਵੀ ਇਹ ਜੈਲਸੀ ਕਰਦੇ ਮਾੜਾ ਜਿਹਾ ਤਕੜਾ ਹੋ ਗਿਆ ਬੰਦਾ ਜਾਂ ਕੋਈ ਕੰਮ ਦੇ ਵਿੱਚ ਜਾਂ ਕੋਈ ਉਹਨੇ ਚੰਗੀ ਚੀਜ਼ ਲੈ ਲਈ ਜਾਂ ਉਹ ਕਿਸੇ ਦੇ ਥੱਲੇ ਨਹੀਂ ਲੱਗਦਾ ਕਿਸੇ ਗੱਲ 'ਚ, ਹਨਾ। ਇਹ ਜੈਲਸੀ ਕਰਦੇ ਜੈਲਸੀ ਤਾਂ ਹੈਗੀ ਆ। ਤੇ ਬਾਕੀ ਜਿਹੜਾ ਨਾ ਇਹ ਦੋਵਾਂ ਹੱਥੀ ਤਾੜੀ ਵੱਜਦੀ ਆ ਜੀ ਵੀ ਜਿਹੜਾ ਆਪਣਾ ਲਾਇਸੈਂਸ ਉਹਨੂੰ 2 ਕਿਵੇਂ ਮਿਲ ਗਏ, ਉਹ ਕਿਹੜੇ ਬੰਦੇ ਦੋਣ ਵਾਲੇ ਆ, ਕਿਹੜੇ ਸਕੂਲ ਆ ਜਿਹੜੇ ਨੇ ਦਿੱਤੇ ਆ। ਇਹ ਵਿੱਚ ਮੁਲਾਜ਼ਮ ਵੀ ਹੋਊਗਾ ਮੈਨੂੰ ਲੱਗਦਾ ਇਹਦੇ ਵਿੱਚ ਜਿਹੜਾ ਕਿੰਨੇ ਦਾ ਫੜ ਹੁੰਦੇ DMV ਦਾ ਪੁੱਛੋ ਹੀ ਨਾ, ਤਾਂ ਕਿੰਨੀਆਂ ਦੇ ਕੇਸ ਉਹ ਹਟੇ ਇਦਾਂ ਦੇ। ਤੇ ਉੱਥੇ ਨਾ ਜਾ ਕੇ ਬਾਕੀ ਜਿਹੜੇ ਗੱਲ ਬਣਦੀ ਆ ਨਾ, ਜਦੋਂ ਬੰਦਾ ਕੋਈ ਮੇਰੇ ਦਾ ਚੱਲ ਮੰਨ ਲਓ ਮੈਂ ਗਿਆ ਉੱਥੇ, ਮੈਂ ਜਾਂਦਾ ਨਾ ਸਕੂਲ ਦੇ ਵਿੱਚ ਤੇ ਮੈਂ ਜਾ ਕੇ ਕਹਿਣਾ ਭਾਜੀ ਵੀ ਮੈਨੂੰ ਕਿੰਨੇ ਦਿਨਾਂ 'ਚ ਲਾਇਸੈਂਸ ਦੇ ਦਿਓਗੇ? ਉਹ ਆਂਦੇ ਤੂੰ ਬੇਫਿਕਰ ਆ, ਇੰਨੇ ਪੈਸੇ ਦੇ ਦੇ, ਤੈਨੂੰ 8 ਦਿਨਾਂ 'ਚ ਹੀ ਕੱਢ ਦੇਣੇ, ਉਹ ਇੰਨੇ ਦੇ ਦੇ ਤੈਨੂੰ 7 ਦਿਨਾਂ 'ਚ ਹੀ ਕੱਢ ਦਿੰਦੇ ਆ। ਤੇ ਉਹ ਉਹਨਾਂ ਦਾ ਵੀ ਉਹ ਵੀ ਕਹਿੰਦੇ ਚੰਗਾ ਭਾਈ, ਆਉਂ ਨਹੀਂ ਕਹਿੰਦੇ ਵੀ ਨਹੀਂ ਭਾਈ ਇਹਦਾ ਪ੍ਰੋਸੈਸ ਹੈ ਜਿਹੜਾ ਪੂਰਾ ਕਰਨਾ ਪਊ, ਤੈਨੂੰ ਆਪਦਾ ਸਿਖਾਵਾਂਗੇ ਸਾਰਾ ਕੁਛ। ਤੇ ਉਹ ਆਂਦੇ ਚੰਗਾ ਲਿਆ ਫੜਾ ਪੈਸੇ, ਤੇ ਰੋਂਦੀ ਦੇ ਸਿਰ ਤੇ ਹੱਥ ਰੱਖ ਕੇ ਉਹ ਹੋ ਜਾਂਦੇ ਤੇ ਮੁੜ ਕੇ ਫਿਰ ਆਹ ਕੰਮ ਸੁਣਦੇ ਫਿਰਦੇ ਆ। ਮੇਰਾ ਤਾਂ ਜੀ ਵਾਹਿਗੁਰੂ ਖਾਲਸਾ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਰਾਜਕਰਨ ਨਾਲ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਹੜੀ ਸਕੂਲਾਂ ਦੀ ਵੀਡੀਓ ਬਣੀ ਹੈਗੀ, ਜਿਹਦੇ ਵਿੱਚ ਕਿ 7 ਦਿਨ 8 ਦਿਨ ਮੇਰੇ ਖਿਆਲ ਉੱਤੇ ਇੱਕ ਮੈਕਸੀਕਨ ਜਿਹੜਾ ਹੈਗਾ ਉਹ ਟਰੱਕ ਦਾ ਲਾਇਸੈਂਸ ਲੈ ਕੇ ਇਹ ਕਹਿ ਰਿਹਾ ਹੈਗਾ ਕਿ ਮੈਂ ਕਦੀ ਵੀ ਟ੍ਰੇਲਰ ਪਾ ਕੇ ਟਰੱਕ ਨਹੀਂ ਚਲਾਇਆ ਪਰ ਫਿਰ ਵੀ ਲਾਇਸੈਂਸ ਲੈ ਲਿਆ। ਸੋ ਆਈ ਗੈਸ ਕਿ ਇਹ ਚੀਜ਼ਾਂ ਜਿਹੜੀਆਂ ਹਾਰੇ ਆ ਉਹਨਾਂ ਦੇ ਜਿਨ੍ਹਾਂ ਨੇ ਸਿਖਾਇਆ, ਤੇ ਹਾਰੇ ਆ ਉਹਨਾਂ ਦੇ ਜਿਨ੍ਹਾਂ ਨੇ ਉਹਨੂੰ ਲਾਇਸੈਂਸ ਜਿਹੜਾ ਦਿੱਤਾ। ਹਾਦੀ ਹੋਈ ਪਈ ਆ। ਪਿਛਲੇ ਮਹੀਨੇ ਆਪਾਂ ਖਬਰ ਕੀਤੀ ਸੀ 3 ਨਿਊਯਾਰਕ ਦੇ DMV ਦੇ EMPLOYE ਫੜੇ ਸੀ ਇਹਨਾਂ ਨੇ, ਤੇ ਉਸ ਡਰਾਈਵਿੰਗ ਸਕੂਲ ਇੱਕ ਹਰਜੋਤ ਜੀ ਨੇ ਦਿੱਤੀ ਸੀ, ਓਰੇਗਨ ਵਾਲੇ ਪਾਸੇ ਸੀਗੀ, ਕਿਹੜੇ ਪਾਸੇ ਸੀਗੀ, ਜਿਹੜੇ ਫੈਡੈਕਸ ਦੇ ਵਿੱਚ ਪੈਸੇ ਘੱਲਦੇ ਹੁੰਦੇ ਸੀਗੇ। ਅਲਟੀਮੇਟਲੀ ਕੀ ਹੋਣਾ, ਜਿਹੜੇ DMV ਆ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਣੀ ਆ, ਕਿਉਂਕਿ ਲਾਇਸੈਂਸ ਤਾਂ ਉਹੀ ਦਿੰਦੇ ਆ ਨਾ। ਲਾਇਸੈਂਸ ਆਪਾਂ ਤਾਂ ਉਹੀ ਲਾ ਕੇ ਦਿੰਦੇ ਨੇ, ਮੇਨ ਤਾਂ ਉਹੀ ਹੈ ਨਾ ਵੀ ਚੈੱਕ ਤਾਂ ਉਹਨਾਂ ਨੇ ਹੀ ਕਰਨਾ ਹੈ ਨਾ, ਚਾਹੇ ਜਿੰਨਾ ਮਰਜ਼ੀ ਹੇਰਾ ਫੇਰੀਆਂ ਕਰੋ, ਬੰਦਾ ਤਾਂ ਅੰਦਰ ਹੀ ਚਾਹੀਦਾ ਹੈ ਨਾ ਵਿੱਚੋਂ ਜੀ। ਆਪਣੇ ਅਗਲੇ ਕਾਲਰ ਨੇ ਮਨਜਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਬੇਨਤੀ ਹੈ ਵੀ ਬਹੁਤ ਵਧੀਆ ਲੈਂਗੁਏਜ ਯੂਜ਼ ਕਰਨ ਜਦੋਂ ਵੀ ਕਮੈਂਟ ਕਰਨ। ਭਾਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੈਨੂੰ ਵੀ ਇਸ ਕੰਮ ਦੇ ਵਿੱਚ 37 ਈਅਰ ਹੋ ਗਏ ਨੇ। ਮੇਰੇ ਖਿਆਲ ਮੈਂ 350 ਮੁੰਡੇ ਨੂੰ ਟ੍ਰੇਨਿੰਗ ਦਿੱਤੀ ਹੈ, ਜਿਨ੍ਹਾਂ ਦੇ ਵਿੱਚ ਇਹੋ ਜਿਹੇ ਵੀ ਲਾਇਸੈਂਸ ਵਾਲੇ ਆਏ। ਇੱਕ ਬੰਦੇ ਨੇ ਤਾਂ ਲਾਇਸੈਂਸ ਲਿਆ ਹੋਇਆ ਅਲਬਰਟਾ ਤੋਂ, ਤੇ ਮੈਂ ਕਿਹਾ ਟਰੱਕ ਚਲਾ, ਕਹਿੰਦਾ ਭਾਜੀ ਮੈਂ ਤਾਂ ਕਾਰ ਵੀ ਨਹੀਂ ਕਦੇ ਚਲਾਈ। ਤੁਸੀਂ ਵੇਖ ਲਓ, ਕਾਰ ਵੀ ਨਹੀਂ ਕਦੇ ਚਲਾਈ, ਤੇ ਮੈਂ ਟਰੱਕ ਦਾ ਲਾਇਸੈਂਸ ਸੀਗਾ ਉਹਦੇ ਕੋਲੇ, ਸਕੂਟਰ ਚਲਾਇਆ, ਪੈਸੇ ਦੇ ਕੇ ਲਾਇਸੈਂਸ ਲਿਆ ਹੋਇਆ ਸੀ। ਤੇ ਇੱਕ ਡਰਾਈਵਰ ਸੀ ਜਿਹੜਾ ਜਦੋਂ ਅਲਬਰਟਾ 'ਚ ਗਏ ਉੱਥੇ ਸਪੀਡ ਹੋ ਗਈ 110, ਕਹਿੰਦਾ ਉੱਠੇ ਭਾਈ ਸਾਹਿਬ ਮੈਂ ਕੀ ਹੋਇਆ? ਕਹਿੰਦਾ 0 ਦੇ ਮੂਹਰੇ 2 ਏਕੇ ਆ ਗਏ। ਇਹ ਸਾਡੀ ਮਤਲਬ ਕਮਿਊਨਿਟੀ ਦੀ ਜ਼ਰੂਰੀ ਆ ਵੀ ਇੰਗਲਿਸ਼ ਸਿੱਖਣੀ, ਤੇ ਇੰਗਲਿਸ਼ ਲਾਇਸੈਂਸ ਦੇਣ ਵਾਲਿਆਂ ਨੂੰ ਵੀ ਇੰਗਲਿਸ਼ ਥੋੜ੍ਹੇ ਬਹੁਤ ਜ਼ਰੂਰੀ ਹੋਣਾ ਚਾਹੀਦਾ ਵੀ ਉਹ ਜ਼ਰੂਰ ਇਹ ਗੱਲ ਪੁੱਛਾਂ।
ਤੇ ਇਹ ਮੰਦਭਾਗੀ ਘਟਨਾ ਹੈ, ਪਰ ਸਾਡੀ ਪੱਗ ਬੰਨੇ ਹੋਣ ਕਰਕੇ ਜ਼ਰੂਰ ਸਾਨੂੰ ਲੋਕ ਹੇਟ ਕਰਦੇ ਨੇ। ਤੇ ਜਦੋਂ ਵੀ ਬਾਹਰ ਰੈਸਟ ਏਰੀਏ 'ਚ ਕਿਤੇ ਜਾਣ, ਬੀ ਕੇਅਰਫੁਲ, ਧਿਆਨ ਰੱਖਣ, ਕਿਉਂਕਿ ਮੂਰਖ ਲੋਕਾਂ ਦਾ ਨਹੀਂ ਪਤਾ ਹੁੰਦਾ। ਸਮਝਦਾਰ ਬੰਦਾ ਕੋਈ ਅਟੈਕ ਨਹੀਂ ਕਰਦਾ, ਮੂਰਖ ਬੰਦੇ ਦੀ ਗੱਲ ਹੁੰਦੀ ਹੈ ਜੀ। ਧੰਨਵਾਦ ਮਨਜਿੰਦਰ ਜੀ। ਔਰ ਇਹ ਵਧਣੇ ਆ, ਕਈ ਕਹੋਗੇ ਵੀ ਅਸੀਂ ਡਰਾ ਰਹੇ ਆ, ਇਹ ਜਿਹੜੇ ਕੇਸ ਆ ਹੇਟ ਕ੍ਰਾਈਮ ਵਾਲੇ ਵਧਣੇ ਆ। ਹੁਣ ਇਸ ਤੋਂ 9/11 ਦੇ ਵਿੱਚ ਸਿੱਖਾਂ ਦਾ ਕੋਈ ਲੈਣ ਦੇਣਾ ਨਹੀਂ ਸੀ। ਸਭ ਤੋਂ ਵੱਧ ਜਿਹੜਾ ਨੁਕਸਾਨ ਆ ਉਸ ਟਾਈਮ ਤੇ ਸਿੱਖਾਂ ਦਾ ਹੀ ਹੋਇਆ। ਸਿੱਖੇ ਮਰੇ, ਬਲਵੀਰ ਸਿੰਘ ਸੋਢੀ, ਹੋਰ ਕਿੰਨੇ ਜਾਣਿਆਂ ਦਾ ਕੁੱਟ ਕਟਈਆ ਹੋਇਆ। ਬਹੁਤ ਸਾਰੇ ਲੋਕਾਂ ਨੇ ਤਾਂ ਉਬਾਲੇ ਘਟਾ ਦਿੱਤੇ ਸੀ, ਡਰਦੇ ਨੇ। ਮੈਨੂੰ ਪਤਾ, ਮੈਂ ਇੱਥੇ ਰਹਿੰਦਾ। ਸੋ ਇਸ ਕਰਕੇ ਸਾਰਿਆਂ ਨੂੰ, ਆਪਾਂ ਜਿੰਨੇ ਵੀ ਭੈਣ ਭਰਾ ਹੈਗੇ ਇਸ ਇੰਡਸਟਰੀ 'ਚ, ਬੜੇ ਕੇਅਰਫੁਲ ਰਹੋ, ਬੜੇ ਸਹਿਜ ਵਿੱਚ ਰਹੋ। ਜੇ ਕਿਸੇ ਹੋਰ ਨੂੰ ਹੈਲਪ ਦੀ ਜ਼ਰੂਰਤ ਹੁੰਦੀ, ਉਹਦੀ ਹੈਲਪ ਜ਼ਰੂਰ ਕਰੋ ਜੀ। ਅਰਸ਼ਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੇਰਾ ਨਾਮ ਅਰਸ਼ਵੀਰ ਸਿੰਘ ਹੈ ਜੀ। ਅਸੀਂ ਇੰਗਲਿਸ਼ ਦੀ ਕੋਚਿੰਗ ਪ੍ਰੋਵਾਈਡ ਕਰਦੇ ਹਾਂ ਟਰੱਕ ਡਰਾਈਵਰਸ ਨੂੰ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਵੇਂ ਤੁਸੀਂ ਦੱਸਿਆ ਸੀਗਾ, ਕੱਲ ਵੀਡੀਓ ਪਾਈ ਸੀਗੀ ਕਿ ਨਿਊ ਮੈਕਸੀਕੋ ਦੇ ਵਿੱਚ, ਆਪਣਾ ਪੈਨਸਿਲਵੇਨੀਆ ਦੇ ਵਿੱਚ ਕਿੱਦਾਂ ਡਰਾਈਵਰਸ ਨੂੰ ਆਪਣਾ ਪਰੇਸ਼ਾਨ ਕੀਤਾ ਜਾ ਰਿਹਾ। ਤੁਸੀਂ ਮੰਨੋਗੇ ਜੀ, ਕੱਲ ਰਾਤ ਹੀ ਈਵਨ ਇੱਕ ਰਾਤ 1:30 ਵਜੇ ਇੱਕ ਬੰਦੇ ਨੂੰ ਆਊਟ ਆਫ ਸਰਵਿਸ ਕੀਤਾ ਜੀ ਉੱਥੇ, ਤੇ ਅੱਜ 2 ਸਵੇਰੇ ਬੰਦਿਆਂ ਨੂੰ ਆਊਟ ਆਫ ਸਰਵਿਸ ਕੀਤਾ ਇਕੱਲੇ ਨਿਊ ਮੈਕਸੀਕੋ ਦੇ ਵਿੱਚ, ਜਿੱਥੇ ਹੁਣ ਤੱਕ ਉਹਨਾਂ ਨੇ ਕਿਸੇ ਵੀ ਡਰਾਈਵਰ ਨੂੰ ਆਊਟ ਆਫ ਸਰਵਿਸ ਨਹੀਂ ਕੀਤਾ ਸੀਗਾ ਜੀ। ਤੇ ਆਪਣੇ ਬੰਦੇ ਜੀ ਅਜੇ ਤੱਕ ਵੀ ਆਪਣੇ ਆਪ ਨੂੰ ਐਡਮਿਟ ਨਹੀਂ ਕਰ ਪਾ ਰਹੇ ਕਿ ਸਾਨੂੰ ਇੰਗਲਿਸ਼ ਘੱਟ ਆਉਂਦੀ ਹੈ। ਉਹ ਸਾਨੂੰ ਕਾਲ ਕਰਕੇ ਇਹੀ ਕਹਿੰਦੇ ਆ ਜੀ ਕਿ ਆਫਿਸਰ ਆਪਣੇ ਵਰਡ ਖਾ ਗਿਆ, ਉਹਨੇ ਸਾਨੂੰ ਚੰਗੀ ਤਰ੍ਹਾਂ ਪੁੱਛਿਆ ਨਹੀਂ, ਉਹਨੇ ਸਾਡੇ ਨਾਲ ਰੇਸਿਜ਼ਮ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਜੀ ਕਿ ਆਪਾਂ ਨੂੰ ਮੰਨਣਾ ਪੈਣਾ, ਐਡਮਿਟ ਕਰਨਾ ਪੈਣਾ ਕਿ ਆਪਾਂ ਨੂੰ ਘੱਟ ਆਉਂਦੀ ਹੈ। ਆਫਿਸਰ ਕਦੇ ਵੀ ਵਰਡ ਨਹੀਂ ਖਾ ਸਕਦਾ, ਉਹ ਔਨ ਕੈਮਰਾ ਆਪਣੀ ਇਨਵੈਸਟੀਗੇਸ਼ਨ ਕਰ ਰਿਹਾ ਨਾ। ਤੇ ਇਸ ਚੀਜ਼ ਕਰਕੇ ਜੋ ਫਲੋਰੀਡਾ ਵਾਲਾ ਇੰਸੀਡੈਂਟ ਹੋਇਆ ਜੀ, ਇਸ ਤੋਂ ਬਾਅਦ ਸਾਡੇ ਨਾਲ ਰੇਸਿਜ਼ਮ ਵੀ ਬਹੁਤ ਵੱਧ ਰਿਹਾ। ਆਪਣੇ ਜੋ ਸਾਡੇ ਨਾਲ ਟਰੱਕ ਡਰਾਈਵਰ ਕਲਾਸਾਂ ਲੈ ਰਹੇ ਨੇ ਜੀ, ਉਹਨਾਂ ਨੂੰ ਕਿਹਾ ਜਾ ਰਿਹਾ ਯੂ ਟਰਨ ਇੰਡੀਆ, ਯੂ ਟਰਨ ਇੰਡੀਆ ਕਹਿ ਕੇ ਉਹਨਾਂ ਨੂੰ ਗੈਸ ਸਟੇਸ਼ਨਾਂ ਤੇ ਹਰ ਜਗ੍ਹਾ ਉਹਨਾਂ ਨੂੰ ਛੇੜਿਆ ਜਾ ਰਿਹਾ। ਤੇ ਮੈਂ ਇਹੀ ਕਹਿਣਾ ਚਾਹੁੰਦਾ ਜੀ, ਉਹਨਾਂ ਨੂੰ ਬੁਲੀ ਕੀਤਾ ਜਾਂਦਾ ਕਿ ਜਦੋਂ ਵੀ ਤੁਹਾਡੇ ਨਾਲ ਕੋਈ ਇੱਦਾਂ ਦਾ ਇੰਸੀਡੈਂਟ ਹੋਵੇ, ਤੁਸੀਂ ਉਹਨੂੰ ਰਿਕਾਰਡ ਕਰੋ ਤੇ ਰਿਪੋਰਟ ਕਰੋ। ਇਹ ਚੀਜ਼ ਬਹੁਤ ਜ਼ਰੂਰੀ ਹੈ ਜੀ, ਕਿਉਂਕਿ ਗਵਰਨਮੈਂਟ ਨੇ ਹੁਣ ਇਸ ਮੈਟਰ ਨੂੰ ਲੈ ਕੇ, ਇੰਗਲਿਸ਼ ਨੂੰ ਲੈ ਕੇ ਜਾਂ ਰੋਡ ਸਾਈਨਾਂ ਕਰਕੇ ਕੋਈ ਵੀ ਲੀਨੀਅੰਸੀ ਨਹੀਂ ਰੱਖਣੀ। ਆਪਾਂ ਨੂੰ ਸਟ੍ਰਿਕਟਲੀ ਆਪਣੀ ਚੈਕਿੰਗ ਹੋਊਗੀ, ਆਪਣੇ ਤੋਂ ਇੰਗਲਿਸ਼ ਟੈਸਟ ਲਏ ਜਾਣਗੇ। ਸੋ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਜੀ ਆਪਣੇ ਵੀਰਾਂ ਨੂੰ ਕਿ ਜਿਹੜੀ ਚੀਜ਼ ਦੀ ਆਪਾਂ ਨੂੰ ਟਰੱਕ ਚਲਾਉਣ ਲਈ ਰਿਕੁਆਇਰਮੈਂਟ ਹੈਗੀ ਹੈ, ਤਾਂ ਉਹ ਚੀਜ਼ ਤੁਸੀਂ ਜ਼ਰੂਰ ਸਿੱਖੋ। ਅਸੀਂ ਇੱਥੇ ਗੁਰਦੁਆਰਾ ਸਾਹਿਬ, ਗੁਰਦੁਆਰਾ ਨਾਨਕ ਪ੍ਰਕਾਸ਼ ਫਰੈਜ਼ਨੋ ਦੇ ਵਿੱਚ ਹਰ ਸੰਡੇ ਫ੍ਰੀ ਕਲਾਸਿਸ ਵੀ ਦਿੰਦੇ ਆ ਜੀ ਟਰੱਕ ਡਰਾਈਵਰਾਂ ਨੂੰ। ਜਿਨ੍ਹਾਂ ਨੂੰ ਉੱਥੇ ਲੋੜ ਹੈ, ਉਹ ਉੱਥੇ ਆ ਕੇ ਘੱਟੋ ਘੱਟ ਆਪਾਂ ਨੂੰ ਆਪਣੇ ਕੰਮ ਜੋਗੀ ਤਾਂ ਸਿੱਖਣੀ ਹੀ ਪੈਣੀ ਹੈ ਜੀ। ਨਹੀਂ, ਚਾਹੀਦੀ ਕੰਮ ਸੌਖਾ ਹੋ ਜਾਂਦਾ, ਗੱਲਬਾਤ ਕਮਿਊਨੀਕੇਸ਼ਨ ਜਿਹੜੀ ਉਹ ਬੈਟਰ ਰਹਿੰਦੀ ਹੈ ਤੁਹਾਡੀ, ਸਾਈਨੇਜ ਵਧੀਆ ਜਿਹੜੀ ਉਹ ਤੁਸੀਂ ਪੜ੍ਹ ਲੈਂਦੇ ਆ। ਬਲਵਿੰਦਰ ਜੀ। ਹਾਂਜੀ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਇਹ ਨਾ ਸਭ ਤੋਂ ਵੱਡਾ ਜਿਹੜਾ ਕੰਮ ਮਤਲਬ ਗਲਤ ਕਰ ਰਹੇ ਆ, ਸਕੂਲ ਕਰ ਰਹੇ ਹੈਗੇ। ਤੇ ਮੇਰੇ ਕੋਲ 10 ਸਾਲ ਹੋ ਗਏ ਲਾਇਸੈਂਸ ਨੂੰ। ਮੈਂ ਪਿਛਲੇ ਸਾਲ ਕੈਨੇਡਾ ਜਾ ਕੇ ਮਤਲਬ ਲਾਇਸੈਂਸ ਲਿਆ, ਤੇ ਉਹਨਾਂ ਨੇ ਮੈਨੂੰ 3 ਮਹੀਨੇ ਮਤਲਬ ਨਾ ਟ੍ਰੇਨਿੰਗ ਕਰਵਾਈ। ਮੈਨੂੰ ਐਂ ਲੱਗੇ ਮੈਨੂੰ ਕੱਖ ਵੀ ਨਹੀਂ ਆਉਂਦਾ। ਮਤਲਬ ਇਹਨਾਂ ਨੇ ਮੈਨੂੰ 15 ਦਿਨਾਂ 'ਚ ਲਾਇਸੈਂਸ ਦੇ ਦਿੱਤਾ ਸੀ। ਇੱਕ ਵਾਰ ਰੋਡ ਤੇ ਲੈ ਕੇ ਗਏ ਆ। ਹੁਣ ਤੁਸੀਂ ਵੇਖ ਲਓ ਵੀ ਇਹਨਾਂ ਦੀ ਟ੍ਰੇਨਿੰਗ ਕਿੰਨੀ ਪੂਅਰ ਹੋਊਗੀ ਉਹਨਾਂ ਦੇ ਮੁਕਾਬਲੇ। ਮੈਂ ਬਿਲਕੁਲ ਇਸ ਗੱਲ ਦੇ ਉੱਤੇ ਤੁਹਾਡੇ ਨਾਲ ਇੱਕ ਚੀਜ਼ ਦੇ ਉੱਤੇ ਸਹਿਮਤ ਵੀ ਹਾਂ ਤੇ ਸਹਿਮਤ ਵੀ ਨਹੀਂ ਗਾ। ਸਿਰਫ ਇਹ ਆ ਕਿ ਵੇਚਣ ਵਾਲਾ ਮਾਲ ਲੈ ਕੇ ਬੈਠਾ ਹੈ, ਜੇ ਅਸੀਂ ਉਹਦੇ ਖਰੀਦਦਾਰ ਨਹੀਂ ਨਾ ਜਾਵਾਂਗੇ, ਉਹ ਸਕੂਲੇ ਐਡਮਿਸ਼ਨ ਨਹੀਂ ਲਵਾਂਗੇ, ਤੁਸੀਂ ਉਸ ਦਿਨ ਹੀ ਉੱਥੋਂ ਆਪਣੇ ਪੈਸੇ ਲੈ ਕੇ ਦੂਜੇ ਪਾਸੇ ਚਲੇ ਜਾਂਦੇ। ਔਰ ਉਹ ਸਕੂਲ ਦੇ ਪਹਿਲਾਂ ਜਾ ਕੇ ਪੁੱਛੋ ਵੀ ਭਾਈ ਕਿੰਨੇ ਚਿਰ 'ਚ ਲਾਇਸੈਂਸ ਦਿਓਗੇ, ਕੀ ਸਿਖਾਓਗੇ। ਤੁਹਾਡੇ ਜਿਹੜੇ ਇੰਸਟਰਕਟਰ ਆ ਉਹਨਾਂ ਨੂੰ ਇੰਗਲਿਸ਼ ਆਉਂਦੀ ਆ। ਹੁਣ ਪੰਜਾਬੀ ਜਿਹੜੇ ਸਕੂਲ ਆ, ਪੰਜਾਬੀ ਸਕੂਲ ਆ, ਉੱਥੇ ਕਿਉਂ ਪੰਜਾਬੀ ਮੁੰਡੇ ਜਾਂਦੇ ਆ? ਕਿਉਂਕਿ ਇੰਸਟਰਕਟਰ ਪੰਜਾਬੀ 'ਚ ਉੱਥੇ ਗੱਲ ਕਰਦੇ ਆ, ਸਾਰੀ ਪੰਜਾਬੀ 'ਚ ਸਿਖਾਉਂਦੇ ਆ। ਉਹਨੇ ਇੰਗਲਿਸ਼ ਕਿੱਥੋਂ ਸਿੱਖਣੀ? ਉਹਨੂੰ ਕਿੱਥੋਂ ਪਤਾ ਲੱਗਣਾ ਵੀ ਇੰਗਲਿਸ਼ 'ਚ ਪਾਰਟ ਨੂੰ ਕੀ ਕਹਿੰਦੇ ਆ, ਇਹਨੂੰ ਕਿੱਦਾਂ ਪ੍ਰੀ ਟ੍ਰਿਪ ਕਰਨੀ ਹੈ, ਕਿੱਦਾਂ ਸਾਰਾ ਕੁਛ ਕਰਨਾ ਹੈ। ਨਹੀਂ ਭਾਈ, ਇਹ ਸੌਰੀ, ਇਹਨਾਂ ਦੇ ਨਾ ਜਿਹੜੇ ਕਲਾਸਰੂਮ ਆ ਉਹਨਾਂ ਦੇ ਜਿਹੜੇ ਕੈਨੇਡਾ ਵਾਲਿਆਂ ਦੇ ਵੇਖੇ ਨਾ ਮੈਂ, ਉਹ ਵੀ ਪੰਜਾਬੀਆਂ ਦਾ ਸਕੂਲ ਸੀ। ਉਹਦੇ ਵਿੱਚ ਸਾਰੀ ਉਹਨਾਂ ਦੀ ਅਸੈਂਬਲੀ ਲਾਈ ਹੋਈ ਹੈ ਨਾ, ਕੱਲੀ ਚੀਜ਼ ਜਿੰਨੇ ਇੰਸੀਡੈਂਟ ਹੋਏ ਆ ਸਾਰਿਆਂ ਦੀਆਂ ਉਹਨਾਂ ਨੇ ਵੀਡੀਓ 'ਚ ਦਿਖਾਈਆਂ ਵੀ ਇੰਨੀ ਇਹਨਾਂ ਨੂੰ ਸਜ਼ਾ ਹੋਈ, ਏਦਾਂ ਹੋਇਆ। ਉਹ ਬੰਦੇ ਦੇ ਮਨ 'ਚ ਡਰ ਵੀ ਪੈਦਾ ਹੋ ਜਾਂਦਾ ਵੀ ਮੈਂ ਰੋਡ ਤੇ ਜਾਣਾ। ਤੇ ਉਹ ਚੀਜ਼ਾਂ ਚਾਹੀਦੀਆਂ ਇਹਨਾਂ ਨੂੰ ਕਰਨੀਆਂ। ਤੁਸੀਂ ਵੀ ਆਪਦੇ ਪੱਧਰ ਤੇ ਵੀ ਜੇ ਹੋ ਸਕਦਾ ਇਹਨਾਂ ਤੱਕ ਪਹੁੰਚ ਕਰਕੇ, ਕਿਉਂਕਿ ਧੰਦਾ ਤਾਂ ਇਹਨਾਂ ਦਾ ਵੀ ਖਤਮ ਹੋਣਾ ਨਾ ਜੇ ਇਹ ਚੀਜ਼ਾਂ ਉੱਠਦੀਆਂ ਗਈਆਂ। ਬਿਲਕੁਲ ਜੀ, ਬਿਲਕੁਲ। ਵੈਸੇ ਮੈਂ ਤੁਹਾਨੂੰ ਇਹ ਗੱਲ ਦੱਸਦਾ, ਕੈਨੇਡਾ ਵਾਲੇ ਜਿਹੜੇ ਸਕੂਲ ਆ ਉਹ ਸ਼ਾਇਦ ਮੇਰੇ ਖਿਆਲ ਅਮਰੀਕਾ ਦੇ ਸਕੂਲਾਂ ਨਾਲੋਂ ਬਿਹਤਰ ਸਿਖਾਉਂਦੇ ਆ। ਗੁਰਮੀਤ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ ਤਿੰਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ।
ਭਾਜੀ ਮੈਂ ਇੱਥੇ ਚਲੋ ਯੂਕੇ ਦੇ ਵਿੱਚ ਇੱਥੇ ਦੱਸਦੇ ਆ ਕਿ ਜਿੱਦਾਂ ਇੱਥੇ ਵੀ ਆ ਕੋਈ ਜਦੋਂ ਨਵਾਂ ਲਾਇਸੈਂਸ ਲੈਂਦੇ ਆ ਲੋਰੀ ਦਾ, ਉਹਦਾ ਤਾਂ 2 ਸਾਲ ਕਾਰ ਸਿੱਖੀ ਨੂੰ ਹੋਏ, ਉਸ ਤੋਂ ਬਾਅਦ ਫਿਰ ਇੱਥੇ ਸ਼ੁਰੂ ਕਰ ਸਕਦੇ ਤੁਸੀਂ ਟਰੱਕ ਦਾ। ਤੇ ਜਦੋਂ ਕਿਸੇ ਵੀ ਕੰਪਨੀ ਤੇ ਜੁਆਇਨ ਕਰਦੇ ਆ 2 ਵੀਕਾਂ ਤੁਹਾਡੇ ਨਾਲ ਰਹਿੰਦਾ ਬੰਦਾ, ਜਿੰਨਾ ਤੁਸੀਂ ਪਰਫੈਕਟ ਉਹਨਾਂ ਦੇ ਰੂਲ ਰੈਗੂਲੇਸ਼ਨ ਫੋਲੋ ਨਹੀਂ ਕਰ ਲੈਂਦੇ ਔਰ ਉਹ ਦੇਖ ਨਹੀਂ ਲੈਂਦੇ ਵੀ ਪ੍ਰੋਪਰ ਹੁਣ ਇਕੱਲਾ ਜਾ ਸਕਦਾ ਆ, ਵੀ ਇਹ ਕਿਸੇ ਕੰਪਨੀ ਦੇ ਵਿੱਚ ਜਾ ਕੇ ਕੁਛ ਡੈਮੇਜ ਨਹੀਂ ਕਰੂਗਾ, ਰਿਵਰਸ ਕਰਨ ਲੱਗਿਆ ਵੀ ਇਹ ਤੇ ਬੜਾ ਵਧੀਆ ਲਾਊਗਾ, ਵੀ ਫਿਰ ਉਹ ਸਾਈਨ ਕਰਾ ਕੇ ਫਿਰ ਪ੍ਰੋਪਰ ਫਿਰ ਬੰਦੇ ਨੂੰ ਛੱਡਦੇ ਆ। ਇਹ ਇੱਥੇ ਜਿੱਦਾਂ ਇਹ ਉਹ ਦੇਖਿਆ ਵੀਡੀਓ ਦੇਖ ਕੇ, ਉਹ ਡਿਊਲ ਕੈਰਜਵੇ ਦੇ ਵਿੱਚ ਭਾਜੀ ਜਿੱਥੋਂ ਮੋੜ ਰਿਹਾ ਉਹ ਤਾਂ ਰਿਵਰਸ ਪਿੱਛੇ ਨੂੰ ਜਾਣ ਵਾਲਾ ਰੋਡ ਵੀ ਹੈ ਨਹੀਂਗਾ, ਉੱਥੇ ਕੋਈ ਲਾਈਨ ਵੀ ਹੈ ਨਹੀਂ ਹੈਗੀ ਆ ਭਾਜੀ, ਦੂਜੇ ਪਾਸੇ ਹੈਗੀ ਆ, ਪਰ ਉਹ ਜਿਹੜਾ ਹੈਗਾ ਨਾ ਰਿਟਰਨ ਹੈ ਜਾਂ ਜਿਹੜਾ ਯੂ ਟਰਨ ਆ, ਉਹ ਸਿਰਫ ਤੇ ਸਿਰਫ ਪੁਲਿਸ ਦੀਆਂ ਕਾਰਸ ਜਾਂ ਜਿਹੜੀ ਐਮਰਜੈਂਸੀ ਵਹੀਕਲਸ ਆ, ਫਾਇਰ ਆ ਤੇ ਐਂਬੂਲੈਂਸ ਆ, ਇਹਨਾਂ ਤਿੰਨਾਂ ਦੇ ਲਈ ਉਹ ਰਿਜ਼ਰਵ ਹੁੰਦਾ ਹੈ। ਅਨਆਥੋਰਾਈਜ਼ਡ ਆ, ਕੋਈ ਉੱਥੇ ਮੋੜ ਨਹੀਂ ਕੱਢ ਸਕਦਾ। ਲੇਨਸ ਹੈਗੀਆਂ ਦੂਜੇ ਪਾਸੇ ਵੀ ਫ੍ਰੀਵੇ ਦੀਆਂ ਲੇਨਸ ਚੱਲਦੀਆਂ, ਪਰ ਉਹ ਸਿਰਫ ਤੇ ਸਿਰਫ ਰਿਜ਼ਰਵ ਹੈਗਾ ਸਿਰਫ ਐਮਰਜੈਂਸੀ ਵਹੀਕਲਸ ਲਈ। ਈਵਨ ਕਾਰਾਂ ਵੀ ਨਹੀਂ ਉੱਥੋਂ ਕੱਟ ਕਰ ਸਕਦੀਆਂ, ਨਹੀਂ ਕਰ ਸਕਦੀ। ਹਾਂਜੀ, ਉਹ ਇੱਥੇ ਵੀ ਬਹੁਤ ਹੈਗੇ ਆ ਰੋਡਾਂ ਤੇ, ਆਪਾਂ ਕ੍ਰਾਸ ਨਹੀਂ ਕਰ ਸਕਦੇ ਉਹਨੂੰ, ਉਹ ਕਿਉਂਕਿ ਉਹਨਾਂ ਨੇ ਬਾਈ ਲਾਅ ਲਿਖਿਆ ਆ ਵੀ ਉਹਦੇ ਤੇ ਲਿਖਿਆ ਵੀ ਹੁੰਦਾ ਛੋਟਾ ਜਿਹਾ ਸਾਈਨ ਵੀ ਨਾਟ ਐਥੋਰਾਈਜ਼ਡ ਜੀ। ਇੱਥੇ ਵੀ ਸਾਈਨ ਲੱਗਾ ਸੀਗਾ ਜਿੱਥੇ ਉਹ ਫੋਟੋ ਖਿੱਚੀ ਆ, ਜਿੱਥੇ ਟਰੱਕ ਦਾ ਐਕਸੀਡੈਂਟ ਹੋਇਆ, ਉਹਦੇ ਵਿੱਚ ਇਹ ਸਾਈਨ ਆ ਰਿਹਾ ਹੈਗਾ, ਸਾਈਨ ਦਿਖ ਰਿਹਾ ਹੈਗਾ ਉੱਥੇ ਜੀ। ਤੇ ਜ਼ਰੂਰ ਕੰਪਨੀਆਂ ਨੂੰ ਚਾਹੀਦਾ ਜਿੱਥੇ ਵੀ ਨਵਾਂ ਡਰਾਈਵਰ ਆਵੇ, ਕੋਈ ਭਾਵੇਂ ਲਾਇਸੈਂਸ ਉਹਦਾ ਵੀ ਲਾਏ, ਉਹ ਅਗਲਿਆਂ ਨੂੰ ਚਾਹੀਦਾ ਭਾਜੀ ਵੀ 2 ਵੀਕਾਂ ਪੂਰਾ ਨਾਲ ਰਹਿੰਦੇ ਉਹਨਾਂ ਦੇ ਆਪਣੇ ਜਿਹੜੇ ਸੀਨੀਅਰ ਡਰਾਈਵਰ ਉਹਨਾਂ ਨੇ ਰੱਖੇ ਹੋਏ ਆ, ਉਹ ਡਰਾਈਵਰ ਦੇ ਨਾਲ ਰਹਿੰਦੇ ਜਿਹੜਾ ਨਵਾਂ ਭਰਤੀ ਕੀਤਾ ਉਹਨਾਂ ਨੇ। ਭਾਵੇਂ ਮੈਂ 15 ਸਾਲ ਹੋਰ ਕੰਪਨੀ 'ਚ ਕਿਤੇ ਟਰੱਕ ਚਲਾਇਆ ਵਾਂ, ਮੈਂ ਕਿਤੇ ਨਵਾਂ ਸਟਾਰਟ ਹੋਇਆ, ਉਹਨਾਂ ਨੂੰ ਪਤਾ ਵੀ ਆ ਵੀ ਮੇਰੇ ਰਿਕਾਰਡ ਦੇ ਵਿੱਚ ਕੁਛ ਨਹੀਂ ਗਾ ਇੱਦਾਂ ਦਾ, ਵੀ ਬਹੁਤ ਵਧੀਆ ਡਰਾਈਵਰ ਆ, ਪਰ ਉਹਨਾਂ ਨੇ ਉਹਨਾਂ ਚਿਰ ਬੰਦੇ ਨੂੰ ਉਹ ਦੇਣੇ 2 ਵੀਕਾਂ ਰਹਿਣਾ ਹੀ ਨਾਲ ਆ, ਜੋ ਮਰਜ਼ੀ ਆ ਟ੍ਰੇਨਿੰਗ ਆਪਣੀ ਉਹਨਾਂ ਨੇ ਪ੍ਰੋਟੋਕਾਲ ਪੂਰਾ ਕਰਨਾ, ਪ੍ਰੋਸੀਜਰ ਪੂਰਾ ਕਰਨਾ। ਸੋ ਡੈਫੀਨਿਟਲੀ ਇਦਾਂ ਦੀਆਂ ਚੀਜ਼ਾਂ ਜ਼ਰੂਰ ਚਾਹੀਦੀਆਂ। ਧੰਨਵਾਦ ਹੋ ਜਾਣਾ। ਹੁਣ ਕੰਪਨੀਆਂ ਦੇ ਵਾਲੇ ਵੀ ਹੋ ਗਿਆ, ਉਹਨਾਂ ਨੇ ਫੈਡਰਲ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਰਮਨ ਜੀ, ਹੈ ਨਾ, ਕੰਪਨੀ ਦੇ ਵਾਲੇ ਵੀ। ਬਿਲਕੁਲ ਜੀ, ਬਿਲਕੁਲ ਜੀ। ਸਨੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਨੀ। ਬਾਈ ਜੀ ਜਿਹੜਾ ਹੋਇਆ ਬਹੁਤ ਮਾੜਾ ਹੋਇਆ, ਵਿਚਾਰੀ ਹਨਾ ਫੈਮਿਲੀ ਦਾ ਦੱਸੋ ਕੀ ਕਸੂਰ ਸੀਗਾ, ਪਰ ਜਿਹੜੀਆਂ ਮੋਸਟਲੀ ਲੋਕ ਸਾਰਿਆਂ ਨੇ ਮੁੰਡਿਆਂ ਨੇ ਜਿਹਨਾਂ ਨੇ ਕਾਲਾਂ ਕੀਤੀਆਂ ਨੇ ਸਾਰਿਆਂ ਨੇ ਪੁਆਇੰਟਸ ਰੱਖੇ ਹੀ ਆ। ਪਰ ਬਾਈ ਜੀ ਜਿਹੜਾ ਹੁਣ ਆਪਾਂ ਰਮਨ ਬਾਈ ਜੀ ਜਿਹੜਾ ਤੁਸੀਂ ਕਹਿੰਦੇ ਸੀਗੇ ਵੀ ਡਰਾਈਵਿੰਗ ਸਕੂਲ ਵਾਲੇ ਤਾਂ ਬੈਠੇ ਨੇ ਵੇਚਣ ਨੂੰ, ਪਰ ਜੇ ਆਪਾਂ ਜਾਂਦੇ ਆ, ਜੇ ਬਾਈ ਜੀ ਆਪਾਂ ਰੂਲ ਫੋਲੋ ਕਰਨ ਵਾਲੇ ਹੁੰਦੇ ਤਾਂ ਫੇਰ ਤਾਂ ਇਹ ਕੁਝ ਹੋਣਾ ਹੀ ਨਹੀਂ ਸੀ। ਜੇ ਉਹ ਬੰਦੇ ਨੇ ਜਿਵੇਂ ਵੀ ਲਾਇਸੈਂਸ ਲਿਆ, ਚਲੋ ਹੁਣ ਪਤਾ ਨਹੀਂ ਹੈ ਨਾ, ਪਰ ਜੇ ਐਟਲੀਸਟ ਰੂਲ ਫੋਲੋ ਕਰਨ ਵਾਲਾ ਹੀ ਹੁੰਦਾ ਉਹਨੂੰ ਇੰਨਾ ਤਾਂ ਪਤਾ ਹੋਣਾ ਸੀ ਵੀ ਮੈਂ ਵਿਚਾਲਿਓਂ ਟਰਨ ਨਹੀਂ ਮਾਰ ਸਕਦਾ। ਹੁਣ ਕੱਲ ਨੂੰ ਇੱਥੇ ਜਾਂਦੇ ਨੇ, ਆਪਣੀਆਂ ਫੈਮਲੀਆਂ ਵੀ ਜਾਂਦੀਆਂ ਨੇ ਫ੍ਰੀਵੇ ਤੇ, ਆਪਣੀਆਂ ਫੈਮਲੀਆਂ ਨਾਲ ਵੀ ਇਹ ਹੋ ਸਕਦਾ। ਮੈਨੂੰ ਤਾਂ ਲੱਗਦਾ ਜੀ ਜਿਹੜੇ ਇੱਕ ਤਾਂ ਕੈਲੀਫੋਰਨੀਆ ਸਟੇਟ ਦਾ ਤੇ DMV ਦਾ, ਇਹਨਾਂ ਨੂੰ ਪੱਕੀ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਤੇ ਜਿੰਨੇ ਆਪਣੇ ਟਰੱਕ ਡਰਾਈਵਿੰਗ ਸਕੂਲ ਨੇ ਇਹਨਾਂ ਦੇ ਵੀ ਬਾਈ ਦੀ ਆਡਿਟ ਹੋਣੇ ਚਾਹੀਦੇ ਨੇ, ਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਇਹ ਕਿਸ ਤਰੀਕੇ ਨਾਲ ਲਾਇਸੈਂਸ ਦਿਵਾਉਂਦੇ ਆ। ਹੁਣ ਯੂਟਾ ਬਾਰੇ ਸਭ ਨੂੰ ਪਤਾ, ਤੇ ਜਿਹੜਾ ਹੁਣ AB5 ਦੀਆਂ ਧੱਜੀਆਂ ਉੱਡ ਰਹੀਆਂ ਨੇ, 1099 ਆਪਾਂ ਕਦੇ ਨਹੀਂ ਦੇ ਸਕਦੇ ਸੀ, ਪਰ ਮੁੰਡਿਆਂ ਦੇ ਦਿਮਾਗ 'ਚ ਇਹ ਪਾਇਆ ਜਾਂਦਾ ਵੀ ਤੁਹਾਡਾ ਟੈਕਸ ਬਚ ਜੂ, ਇੰਨਾ ਟੈਕਸ ਭਰ ਕੇ ਤੁਸੀਂ ਕੀ ਕਰਨਾ, ਗਾਹਾਂ ਕਿਹਨੇ ਦੇਖਿਆ। ਇਹ ਸਭ ਚੀਜ਼ਾਂ ਬਾਈ ਜੀ ਆਪਣੇ ਦਿਮਾਗ 'ਚ ਪਾਉਂਦੇ ਨੇ, ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਵਰਕਰ ਕੰਪ ਕਿੰਨੀ ਆ, ਕੀ ਆ ਵਰਕਰ ਕੰਪ ਇੰਨੀ ਔਖੀ ਨਹੀਂ ਹੈਗੀ ਲੈਣੀ, ਬਾਹਲੀ ਮਹਿੰਗੀ ਨਹੀਂ ਪੈਂਦੀ। ਸੋ ਇਹ ਚੀਜ਼ਾਂ ਦੇ ਆਪਦੇ ਖਰਚੇ ਬਚਾਉਣ ਨੂੰ ਤਾਂ ਹੀ ਤਾਂ ਸਾਡੀ ਹੁਣ $1.5 ਨੂੰ ਮਾਈਲ ਚੱਲ ਰਹੀ ਆ ਟਰੱਕਾਂ ਵਾਲਿਆਂ ਦੀ, ਪੌਣੇ $2 ਨੂੰ, $2 ਨੂੰ, ਕਿਉਂਕਿ ਗੋਰਿਆਂ ਦੀਆਂ ਕੰਪਨੀਆਂ ਤਾਂ ਬੰਦ ਹੋ ਰਹੀਆਂ ਨੇ, ਅਗਲਿਆਂ ਦਾ $5 ਮਾਈਲ ਨੂੰ ਖਰਚਾ ਜਾ ਕੇ ਪੂਰਾ ਹੁੰਦਾ ਜੇ $4-5 ਨੂੰ ਚੱਕ ਰਿਹਾ, ਕਿਉਂਕਿ ਉਹਨਾਂ ਨੇ ਹੋਰ ਇੰਸ਼ੋਰੈਂਸ ਵੀ ਦੇਣੀਆਂ ਨੇ। ਤੇ ਮੇਨ ਬਾਈ ਜੀ ਜਿਹੜਾ FMCSA ਆ ਨਾ, ਉਹਨਾਂ ਦੀ ਰਿਪੋਰਟਿੰਗ ਬਹੁਤ ਈਜ਼ੀ ਹੋਣੀ ਚਾਹੀਦੀ ਆ। ਆਪਦੇ ਆਪ ਨੂੰ ਉਹ ਜਿਹੜੀ FMCSA ਏਡੀ ਵੱਡੀ ਬਣੀ ਬੈਠੀ ਆ, ਇੰਨਾ ਉਹਨਾਂ ਨੂੰ ਟੈਕਸ ਪੇਅਰ ਦਾ ਪੈਸਾ ਜਾਂਦਾ, ਉਹ ਆਪਦੇ ਆਪ ਨੂੰ ਇਹ ਬਣੇ ਬੈਠੇ ਨੇ ਵੀ ਅਸੀਂ ਰੋਡਾਂ ਨੂੰ ਸੇਵ ਕਰਦੇ ਆ। ਸਭ ਤੋਂ ਗੰਦਾ ਰਿਪੋਰਟਿੰਗ ਸਿਸਟਮ ਉਹਨਾਂ ਦਾ, ਤੁਸੀਂ ਆਪ ਹੀ ਦੱਸ ਦਿਓ। ਜੇ ਕਦੇ ਕਮੈਂਟ ਕਰਨਾ ਹੋਵੇ, ਵਧੀਆ ਬੰਦਾ ਜਿਹੜਾ ਪੂਰਾ ਟੈਕੀ ਵੀ ਹੋਵੇ, ਉਹਨੂੰ ਵੀ ਦਿਹਾੜੀ ਲੱਗ ਜਾਂਦੀ ਆ ਲੱਭਣ ਨੂੰ ਵੀ ਕਮੈਂਟ ਕਰਨਾ ਕਿੱਥੇ ਆ, ਤੇ ਰਿਪੋਰਟਿੰਗ ਉੱਥੇ ਕਿੱਥੇ ਕਰ ਸਕਦੇ ਆ ਜੀ ਆਪਾਂ। ਨਹੀਂ ਬਿਲਕੁਲ ਸਨੀ, ਜਿਹੜਾ ਰਿਪੋਰਟਿੰਗ ਵਾਲਾ ਕੰਮ ਆ ਇਹ ਬਿਲਕੁਲ ਲਾਸਟ ਜਦੋਂ ਅਸੀਂ ਇੱਥੇ ਗਏ ਸੀਗੇ ਕੰਟਕੀ ਦੇ ਵਿੱਚ ਸ਼ੋਅ 'ਤੇ ਗਏ ਸੀਗੇ, ਉਦੋਂ ਮੁਲਾਕਾਤ ਹੋਈ ਸੀਗੀ। ਉਦੋਂ ਅਸੀਂ ਕਾਫੀ ਡੀਟੇਲ ਦੇ ਵਿੱਚ ਇਹਦੇ 'ਤੇ ਗੱਲ ਹੋਈ ਸੀਗੀ ਰਿਪੋਰਟਿੰਗ ਸਿਸਟਮ 'ਤੇ। ਸੋ ਇਹ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਇਸ ਵੇਲੇ FMCSA ਦਾ ਪੋਰਟਲ ਹੈਗਾ, ਜਿਹੜਾ ਡਰੱਗ ਐਂਡ ਅਲਕੋਹਲ ਦਾ ਪੋਰਟਲ ਹੈਗਾ, ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਕਨੈਕਟ ਹੁੰਦੀਆਂ ਆਪਸ ਦੇ ਵਿੱਚ, ਇਹਨਾਂ ਦੇ ਵਿੱਚ ਬਹੁਤ ਜਿਹੜਾ ਆ ਸੁਧਾਰ ਆ ਚੁੱਕਾ ਆ।
ਪਰ ਜਿਹੜਾ ਰਿਪੋਰਟਿੰਗ ਸਿਸਟਮ ਹੈਗਾ ਉਹ ਡੈਫੀਨੇਟਲੀ ਅਸੀਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਜਿਹੜਾ FMCSA ਦਾ ਰਿਪੋਰਟਿੰਗ ਸਿਸਟਮ ਹੈਗਾ ਉਹ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਤੋਂ ਅੱਡ ਹੋਣਾ ਚਾਹੀਦਾ। ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਜਿਹੜਾ ਆ ਉਹ ਨੈਸ਼ਨਲੀ ਹਰ ਇੱਕ ਮੂਵਿੰਗ ਵਹੀਕਲ DOT ਦੇ ਅੰਡਰ ਜਿਹੜਾ ਆਉਂਦਾ ਉਹਦੇ ਥੱਲੇ ਆਉਂਦਾ। ਸੋ ਜਿਹੜੀਆਂ FMCSA ਦੀਆਂ ਜਿਹੜੀਆਂ ਖਾਸ ਕਰਕੇ DOT ਦੀਆਂ ਜਾਂ ਟਰੱਕਿੰਗ ਦੀ ਕੰਪਲੇਂਟਸ ਹੈਗੀਆਂ ਉਹ ਬਹੁਤ ਦਬ ਕੇ ਰਹਿ ਜਾਂਦੀਆਂ ਉਹਦੇ ਵਿੱਚ। ਸੋ ਇਹ ਜਿਹੜਾ ਮੁੱਦਾ ਹੈਗਾ ਅਸੀਂ ਡੈਫੀਨੇਟਲੀ ਜਿਹੜੇ FMCSA ਦੇ ਚੀਫ ਟੈਕਨੋਲੋਜੀ ਆਫਿਸਰ ਆ, ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ, ਜਿਹੜੇ ਆਪਣੇ ਉਹਦੇ ਵਿੱਚ ਆਪਣੇ ਇੱਕ ਪੰਜਾਬੀ ਵੀ ਆ ਜਿਹੜੇ ਟੈਕਨੋਲੋਜੀ ਆਫਿਸਰ ਸੀਗੇ, ਉਹਨਾਂ ਨਾਲ ਦੇ ਜਿਹੜੇ ਸੀਗੇ ਅਸਿਸਟੈਂਟ ਸੀਗੇ। ਸੋ ਉਹਨਾਂ ਨੇ ਪੂਰਾ ਮੇਰਾ ਆਲਮੋਸਟ ਸਾਡੀ 3 ਦਿਨ ਗੱਲਬਾਤ ਹੁੰਦੀ ਰਹੀ, ਐਵਰੀਡੇ ਅਬਾਊਟ ਆਵਰ ਟੂ ਆਵਰ ਐਂਡ ਹਾਫ ਗੱਲ ਹੋਈ ਉਹਨਾਂ ਨਾਲ, ਔਰ ਉਹਨਾਂ ਬੜੇ ਧਿਆਨ ਨਾਲ ਗੱਲ ਸੁਣੀ। ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਆ ਕਿ ਕਾਫੀ ਹੱਦ ਤੱਕ ਚੇਂਜਸ ਆ ਰਹੀਆਂ ਹੈਗੀਆਂ। ਪਰ ਜਿਹੜੀਆਂ ਰਿਪੋਰਟਿੰਗ ਸਿਸਟਮ ਹੈਗਾ ਉਹ ਡੈਫੀਨੇਟਲੀ ਅਸੀਂ ਇਹ ਗੱਲ ਕੀਤੀ ਸੀਗੀ ਕਿ ਜਿਹੜਾ ਸਾਡਾ FMCSA ਦਾ ਰਿਪੋਰਟਿੰਗ ਸਿਸਟਮ ਆ ਉਹਨੂੰ ਨੈਸ਼ਨਲ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਤੋਂ ਅੱਡ ਹੋਣਾ ਚਾਹੀਦਾ, ਉਹ ਇਕੱਠਾ ਨਹੀਂ ਹੋਣਾ ਚਾਹੀਦਾ। ਥੈਂਕ ਯੂ ਸਨੀ ਕਾਲ ਦੇ ਲਈ। ਰਮਨ ਭਾਜੀ, ਕੀ FMCSA ਸੈਲਫ ਅਟੈਸਟੇਸ਼ਨ ELD ਦੇ ਉੱਤੇ ਕੋਈ ਮੁੜ ਵਿਚਾਰ ਕਰੂਗਾ? ਉਹ ਅਸਲ ਦੇ ਵਿੱਚ ਆਪ ਟੈਸਟ ਕਰਕੇ ਚੈੱਕ ਕਰੂਗਾ ਵੀ ਇਹ ਠੀਕ ਨੇ ਗਲਤ ਨੇ? ਆਈ ਨੋ ਨਿਤ ਵੀਕ ਕੋਈ ਨਾ ਕੋਈ ਉਹ ਬੰਦ ਕਰ ਦਿੰਦੇ ਨੇ, ਉਹ ਹੋ ਜਾਂਦਾ ਆ, ਪਰ ਇਹ ਲੂਪ ਹੋਲ ਉਹਨਾਂ ਨੇ ਆਪ ਹੀ ਏਡੀ ਵੱਡੀ ਦਿੱਤੀ ਹੋਈ ਆ। ਸੋ ਉਹਦੇ ਕਰਕੇ ਹੀ ਇਸ ਟਾਈਮ ਸਭ ਨੂੰ ਹੀ ਪਤਾ ਵੀ ਕੀ ਜੋ ਚੀਜ਼ਾਂ ਚੱਲ ਰਹੀਆਂ। ਬਿਲਕੁਲ ਰਾਜਕਰਨ, ਇਹਦੇ ਉੱਤੇ ਬਿਲਕੁਲ ਕਹਿ ਲਓ ਵੀ ਟਾਈਮ ਹੁਣ ਠੀਕ ਆ, ਬੜੇ ਚਿਰ ਦਾ ਇਹ ਚੀਜ਼ ਜਿਹੜੀ ਆ ਇਹ ਇੰਨੀ ਕੁ ਜ਼ਿਆਦਾ ਵਿਗੜ ਚੁੱਕੀ ਆ ਕਿ ਉਹਨੂੰ ਕੰਟਰੋਲ ਕਰਨ ਨੂੰ, ਇਹਨੂੰ ਸਿਸਟਮ ਨੂੰ ਠੀਕ ਲਿਆਉਣ ਨੂੰ ਜਿਹੜਾ ਟਾਈਮ ਲੱਗੂਗਾ। ਪਰ ਡੈਫੀਨੇਟਲੀ ਇਸ ਚੀਜ਼ ਦੇ ਉੱਤੇ ਕੰਮ ਚੱਲ ਰਿਹਾ ਹੈਗਾ। ਮੈਂ ਐਵੇਂ ਕਹਾਂ ਕਿ ਨਹੀਂ ਚੱਲ ਰਿਹਾ ਹੈਗਾ, ਚੱਲ ਰਿਹਾ ਹੈਗਾ। ਬਿਲਕੁਲ ਕਲੋਜ਼ ਨੈਟ ਦੇ ਵਿੱਚ ਜਿਹੜੀਆਂ ਇਹ ਜਾਣਕਾਰੀਆਂ ਜਿਹੜੀਆਂ ਇਹ ਮਿਲ ਰਹੀਆਂ ਕਿ ਜਿਹੜੀ FMCSA ਜਾਂ DOT ਦਾ ਜਿਹੜਾ ਇਹਦੇ ਵਿੱਚ ਪ੍ਰੋਬਲਮ ਕੀ ਆ ਰਹੀ ਸੀਗੀ ਰਾਜਕਰਨ, ਕਿ ਜਿਹੜਾ FMCSA DOT ਦਾ ਜਿਹੜਾ ਖਾਸ ਕਰਕੇ FMCSA ਦਾ ਜਿਹੜਾ ਸਿਸਟਮ ਹੈਗਾ ਨਾ, ਚਾਹੇ ਉਹ ਆਪਣਾ ਡਾਟਾ ਕਿਊ ਹੈਗਾ, ਚਾਹੇ ਉਹ ਆਪਣਾ ਸੇਫਰ ਦਾ ਸਿਸਟਮ ਹੈਗਾ, ਇਹ ਸਿਸਟਮ ਬਹੁਤ ਪੁਰਾਣੇ ਸੈਟਅਪ ਕੀਤੇ ਹੋਏ ਆ। ਜਿਹੜੀ ਟੈਕਨੋਲੋਜੀ ਆ ਉਹ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੀ ਆ। ਉਹਨਾਂ ਦਾ ਇਹ ਸੀਗਾ ਸਾਨੂੰ ਜਿਹੜਾ ਉਹਨਾਂ ਦੀ ਜਵਾਬ ਸੀਗਾ ਕਿ ਜਿਹੜਾ 2 ਸਿਸਟਮ ਆ ਉਹਨੂੰ ਹੁਣ ਨਵੇਂ ਸਿਸਟਮ ਦੇ ਵਿੱਚ ਚੇਂਜ ਕਰਨ ਦੇ ਵਿੱਚ ਇਟ ਇਜ਼ ਟੇਕਿੰਗ ਅ ਲੋਟ ਆਫ ਟਾਈਮ। ਜਿਹੜੀ ਗਵਰਨਮੈਂਟ ਸੀਗੀ ਉਹ ਇਹ ਕਹਿ ਰਹੀ ਸੀਗੀ ਕਿ ਪਿਛਲੇ ਸਿਸਟਮ ਨੂੰ ਨਵੇਂ ਸਿਸਟਮ ਦੇ ਨਾਲ ਮਤਲਬ ਕਿ ਕੋਆਰਡੀਨੇਟ ਕਰਨ ਦੀ ਗੱਲ ਕਰੋ ਜਾਂ ਕੁਝ ਵੀ ਚੀਜ਼ ਕਰੋ, ਪਰ ਉਹ ਹੋ ਨਹੀਂ ਪਾ ਰਿਹਾ। ਸੋ ਜਿਹੜੀ ਨਵਾਂ ਸਿਸਟਮ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਬਣਾਇਆ ਜਾ ਰਿਹਾ, ਉਹਦੇ ਵਿੱਚ ਇਟਸ ਗੋਇੰ ਟੂ ਟੇਕ ਟਾਈਮ। ਜਿਹੜਾ ਇਸ ਸਾਲ ਦੇ ਐਂਡ ਤੱਕ ਦਾ ਉਹਨਾਂ ਨੇ ਸਮਾਂ ਦਿੱਤਾ ਸੀਗਾ, ਜਿਹਦੇ ਵਿੱਚ ਕਿ ਹੁਣ ਅਸੀਂ ਕੰਮ ਕਰਦੇ ਹੈਗੇ FMCSA ਦੇ ਪੋਰਟਲ ਦੇ ਨਾਲ, ਡਰੱਗ ਐਂਡ ਅਲਕੋਹਲ ਦੇ ਪੋਰਟਲ ਦੇ ਨਾਲ ਕਾਫੀ ਸੌਖਾ ਹੋ ਚੁੱਕਾ ਅੱਗੇ ਨਾਲੋਂ। ਜਿੱਦਾਂ ਕਿ ਜਿਹੜਾ ਹੁਣ ਅੱਗੇ ਆਪਾਂ ਗੱਲ ਕਰਦੇ ਹੁੰਦੇ ਸੀਗੇ ਕਿ ਜਿਹੜੀ ਕੰਪਨੀ ਦੀ ਇਨਫੋਰਮੇਸ਼ਨ ਚੇਂਜ ਹੋ ਜਾਂਦੀ ਆ, ਉਹ ਆ ਹੋ ਜਾਂਦਾ, ਉਹ ਬੜਾ ਡਿਫਿਕਲਟ ਸੀ ਚੇਂਜ ਕਰਨੀ ਆ, ਪਰ ਉਹ ਹੁਣ ਕੰਪਨੀ ਓਨਰ ਵਾਸਤੇ ਬਹੁਤ ਉਹ ਸੌਖੀਆਂ ਤੇ ਈਜ਼ੀ ਹੋ ਰਹੀਆਂ ਆ। ਪਰ ਉਹਦੇ ਵਿੱਚ ਇਹੋ ਹੀ ਆ, ਜਦੋਂ ਕੰਪਨੀ ਓਨਰ ਆਪਣੇ ਕ੍ਰੈਡੈਂਸ਼ੀਅਲਸ ਕਿਸੇ ਨੂੰ ਦੇ ਦਿੰਦੇ ਆ ਨਾ, ਚਾਹੇ ਉਹ ਕਹਿ ਲਓ ਵੀ ਉਹਨਾਂ ਦੇ ਕੋਈ ਡਿਸਪੈਚਰ ਆ, ਚਾਹੇ ਉਹਨਾਂ ਦੀ ਬੈਕ ਐਂਡ ਆਫਿਸ ਆ ਕਿਤੇ ਆਊਟ ਆਫ ਕੰਟਰੀ ਆ, ਕਿਤੇ ਵੀ ਆ, ਜਦੋਂ ਤੁਹਾਡੇ ਕ੍ਰੈਡੈਂਸ਼ੀਅਲਸ, ਤੁਹਾਡੀ ਈਮੇਲਸ, ਤੁਹਾਡੀਆਂ ਉਹ ਚੀਜ਼ਾਂ ਕਿਤੇ ਨਾ ਕਿਤੇ ਸਾਂਝੀਆਂ ਹੋ ਜਾਂਦੀਆਂ, ਉਹਦੇ ਕਰਕੇ ਜਿਹੜੀਆਂ ਇਹ ਪ੍ਰੋਬਲਮਸ ਜਿਹੜੀਆਂ ਖੜੀਆਂ ਹੁੰਦੀਆਂ ਹੈਗੀਆਂ। ਪਰ ਡੈਫੀਨੇਟਲੀ ਜਿਹੜਾ ਸਿਸਟਮ ਹੈਗਾ ਉਹ ਚੇਂਜ ਹੋ ਰਿਹਾ ਹੈਗਾ। ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹੁਣ ਤਾਂ AI ਦੀ ਭਰਮਾਰ ਹੋ ਚੁੱਕੀ ਆ ਬਹੁਤ ਜ਼ਿਆਦਾ, ਜਿਹੜਾ ਸਿਸਟਮ ਜਿਹੜਾ ਬਦਲ ਚੁੱਕਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਸ ਕਰਦੇ ਆ ਕਿ ਚੀਜ਼ਾਂ ਜਿਹੜੀਆਂ ਇਹ ਜਲਦੀ ਠੀਕ ਹੋ ਜਾਣਗੀਆਂ। ਇੱਕ ਲਾਸਟ ਕਾਲਰ ਲੈ ਕੇ ਆਈ ਨੂੰ ਆਪਾਂ ਮਸੂਦ ਮੱਲੀ ਜੀ ਦੇ ਪ੍ਰੋਗਰਾਮ ਚੋਂ 10-15 ਮਿੰਟ ਜਿਹੜੇ ਐਕਸਟਰਾ ਲੈ ਰਹੇ ਆ, ਸੋ ਉਹਨਾਂ ਦਾ ਅਸੀਂ ਥੈਂਕ ਯੂ ਕਰਦੇ ਆ ਮਸੂਦ ਮੱਲੀ ਜੀ ਦਾ। ਤੇ ਇੱਕ ਲਾਸਟ ਕਾਲਰ ਲੈ ਕੇ ਸਮਾਪਤੀ ਕਰਦੇ ਆ, ਅਭੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੋਂ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਥੈਂਕਸ ਫॉर ਕਾਲ ਵਾਸਤੇ ਲਾਸਟ ਮਿੰਟ ਤੇ ਮੇਰਾ ਕੀ ਖਿਆਲ, ਮੈਂ ਕਿਹਾ ਬੰਦ ਹੋ ਜਾਏਗਾ। ਚਲੋ ਆਪਣੇ ਪਹਿਲਾਂ ਤਾਂ ਇਹ ਹੈਗਾ ਚਲੋ ਜੋ ਘਟਨਾ ਹੋ ਗਈ ਠੀਕ ਨਹੀਂ, ਮੇਨ ਹੈਗਾ ਜਿਵੇਂ ਆਪਾਂ ਨਾ ਸਾਡੇ ਜਿਹੜੀ ਵੀਡੀਓ ਵਾਇਰਲ ਕਰਨੀ ਹੈ, ਇਹ ਚੀਜ਼ ਤੇ ਮੈਂ ਹੱਕ ਤੇ ਵੀ ਹੈਗਾ ਨਹੀਂ ਵੀ ਹੈਗਾ, ਪਰ ਕਹਿਣ ਦਾ ਮਤਲਬ ਇਹ ਆ ਵੀ ਕੋਈ ਚੀਜ਼ਾਂ ਸੋਚ ਸਮਝ ਕੇ ਵਾਇਰਲ ਕਰਿਆ ਕਰੋ। ਕਿ ਤੁਹਾਨੂੰ ਜਦੋਂ ਇੱਕ ਵੀਡੀਓ ਵਾਇਰਲ ਹੋਈ ਹੈ ਉਹ ਕਿੱਦਾਂ ਸਾਰੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੀ ਹੈ। ਹਾਲਾਂਕਿ ਮੁੰਡੇ ਦੀ ਗਲਤੀ ਮੰਨਦੇ ਸਾਰੇ, ਅਸੀਂ ਮੰਨਦੇ ਹੈਗੇ ਹਾਂ, ਪਰ ਸਮਝ ਕੇ ਸੋਚ ਸਮਝ ਕੇ ਚੱਲਿਆ ਕਰੋ। ਬਾਕੀ ਦੂਜੇ ਨੰਬਰ ਤੇ ਜਿਹੜਾ ਗਵਰਨਰ ਹੈਗਾ ਕੈਲੀਫੋਰਨੀਆ ਦਾ ਲਾਇਸੈਂਸ ਦਿੰਦਾ ਹੈਗਾ, ਜਿਹੜੇ ਬੰਦੇ ਕੱਚੇ ਆਏ ਨਾ, ਮੈਂ ਸਾਰਿਆਂ ਨੂੰ ਕਹਾਂ ਚਲ ਪੱਕੇ ਹੈਗੇ ਉਹਨਾਂ ਨੂੰ ਵੀ ਕਹਿਣਾ ਵੀ ਧਿਆਨ ਨਾਲ ਚੱਲਿਆ ਕਰੋ। ਦੇਖੋ ਤੁਹਾਨੂੰ ਉਹਦਾ ਕਦਰਦਾਨ ਉਹਦਾ ਸਾਨ ਹੀ ਤੁਹਾਨੂੰ ਭੁੱਲਣਾ ਚਾਹੀਦਾ, ਠੀਕ ਨਹੀਂ ਗੱਲ। ਤੁਸੀਂ ਉਹਦਾ ਸਮਾਂ ਸਿਰ ਝੁਕਾਉਂਦੇ ਆ, ਤੁਹਾਨੂੰ ਕੱਚਿਆਂ ਨੂੰ ਤੁਹਾਨੂੰ ਦੇ ਰਿਹਾ ਲਾਇਸੈਂਸ ਨਾਮ ਲਾ ਕੇ, ਤੁਸੀਂ ਆ ਕੇ ਲਾਇਸੈਂਸ ਸੀਰੀਅਲ ਲੈ ਕੇ ਰੋਡ ਤੇ ਚੱਲ ਸਕਦੇ ਆ, ਪਰ ਤੁਸੀਂ ਬਹੁਤ ਲਾਪਰਵਾਹੀ ਪੰਜਾਬ 'ਚ ਕਰਦੇ ਆ ਜਾਂ ਉੱਦਾਂ ਵਰਤਦੇ ਹੈਗੇ। ਏਦਾਂ ਨਾ ਕਰੋ, ਕਿਉਂਕਿ ਹੁਣ ਸਾਰਾ ਪੂਰਾ ਕੰਟਰੀ ਉਹਨੂੰ ਮਾੜਾ ਕਹਿ ਰਿਹਾ ਵੀ ਕੈਲੀਫੋਰਨੀਆ ਲਾਇਸੈਂਸ ਦੇ ਰਿਹਾ, ਪਰ
ਉਹਨੇ ਆਪਣੇ ਵੱਲੋਂ ਤੁਹਾਡੇ ਲਈ ਚੰਗਾ ਕੀਤਾ ਹੈਗਾ, ਪਰ ਤੁਸੀਂ ਉਹਦੀ ਉਹ ਕਦਰ ਨਹੀਂ ਕੀਤੀ, ਉਹ ਸਿਰ ਝੁਕਾਇਆ ਜਾਂ ਉਹਦੀ ਧੌਣ ਝੁਕਾਈ ਆ। ਏਦਾਂ ਕਿਸੇ ਜਿਹੜਾ ਬੰਦਾ ਤੁਹਾਡੇ ਹੱਕ 'ਚ ਖੜਾ ਹੁੰਦਾ ਜਾਂ ਸੋਚਿਆ ਕਰੋ ਵੀ ਭਾਈ ਉਹ ਕਿੰਨਾ ਵੱਡਾ ਤੁਹਾਡੇ ਲਈ ਉਹਨੇ ਕੰਮ ਕੀਤਾ ਹੈ, ਵੀ ਤੁਸੀਂ ਉਹ ਚਾਹਵੇ ਤਾਂ ਉਹ ਨਹੀਂ ਵੀ ਦੇ ਸਕਦਾ ਲਾਇਸੈਂਸ, ਪਰ ਉਹਨੇ ਤੁਹਾਨੂੰ ਲਾਇਸੈਂਸ ਦਿੱਤੇ ਆ ਕੱਚੇ ਬੰਦੇ ਨੂੰ। ਕੰਮ ਕਰੋ, ਉਹਨੂੰ ਧਿਆਨ ਨਾਲ ਚੱਲੋ, ਆਪਣੇ ਇਸ ਕੰਟਰੀ ਦੇ ਵਿੱਚ ਸੇਫ ਚੱਲੋ। ਕਿੱਦਾਂ ਬਾਕੀਆਂ ਨੂੰ, ਕਿੱਦਾਂ ਸਾਰਿਆਂ ਨੂੰ ਇਸ ਚੀਜ਼ ਦਾ ਫੇਸ ਕਰਨਾ ਪੈਂਦਾ ਹੈਗਾ। ਮੈਂ ਲਾਸਟ ਵਿੱਚ ਇਹ ਕਹੂੰਗਾ ਵੀ ਇਹ ਸਕੂਲ ਹੈਗੇ ਆ, ਸਕੂਲਾਂ ਨੂੰ ਥੋੜ੍ਹੀਆਂ ਨਾ ਜਿੱਦਾਂ ਲਾਇਸੈਂਸ ਦੀ ਜਿਹੜੀ ਟ੍ਰੇਨਿੰਗ ਦੇਣ ਤੋਂ ਪਹਿਲਾਂ ਕਾਮਨ ਸੈਂਸ ਦੀਆਂ ਗੱਲਾਂ ਜਿਹੜੀਆਂ ਉਹ ਸਮਝਾਉਣੀਆਂ ਜ਼ਰੂਰੀ ਆ। ਦੱਸਣਾ ਚਾਹੀਦਾ ਵੀ ਤੁਸੀਂ ਮੋਸਟਲੀ ਮੁੰਡੇ ਆਪਣੇ ਦੇਖਦੇ ਆ ਵੀ ਰੈੱਡ ਲਾਈਟ ਹੋ ਗਈ, ਸਟਾਪ ਸਾਈਨ ਹੋ ਗਿਆ, ਅੱਗੋਂ ਕਾਰ ਆਉਣ ਡਈ ਆ, ਉਹ ਕਾਰ ਟਰੱਕ ਲਿਆ ਕੇ ਕੀ ਕਰ ਦੇਣਾ। ਉਹ ਕੀ ਹੁੰਦਾ, ਉਹ ਕਹਿੰਦਾ ਤੂੰ ਕਾਰ ਵਾਲਾ ਪਿੱਛੇ ਆਉਂਦਾ ਆਪੇ ਹੌਲੀ ਕਰੇ, ਕੋਈ ਗੱਲ ਨਹੀਂ ਮੈਂ ਤਾਂ ਲੰਘ ਹੀ ਗਿਆ। ਪਰ ਅਗਲਾ ਬੰਦਾ ਸਦਾਈ ਹੋਊਗਾ, ਉਹ ਤੁਹਾਡੇ ਵਿੱਚ ਮਾਰ ਦੂ। ਕਸੂਰ ਫੇਰ ਵੀ ਤੁਹਾਡਾ ਨਿਕਲਣਾ, ਭਾਵੇਂ ਉਹ ਸਾਈਡ ਤੋਂ ਮਾਰੇ ਚਾਹੇ ਪਿੱਛੋਂ ਮਾਰੇ, ਉਹਦੇ ਕਰ ਵੀਡੀਓ ਵਿੱਚ ਕੈਪਚਰ ਹੋ ਗਿਆ। ਕਹਿਣ ਦਾ ਮਤਲਬ ਇਹ ਆ ਵੀ ਆਪਣਾ ਸੇਫ ਚੱਲੋ। ਅਗਰ ਤੁਸੀਂ ਸੇਫ ਨਹੀਂ ਚੱਲਦੇ ਆ ਤਾਂ ਦੇਖ ਲਓ ਤਾਂ ਸਾਰੇ ਕੰਟਰੀ ਵਿੱਚ ਆਪਣੇ ਭਾਈ ਸਾਹਿਬ ਹੁਣੇ ਕਹਿ ਗਿਆ ਵੀ ਬੰਦਾ ਮੇਰੇ ਤਾਂ ਥੁੱਕ ਕੇ ਗਿਆ, ਕਿੰਨੀ ਮਾੜੀ ਗੱਲ ਆ। ਉਹ ਕਿੱਦਾਂ ਹੈਗਾ ਵੀ ਕਿਉਂਕਿ ਉਹ ਇਸੇ ਕਰਕੇ ਹੋਇਆ, ਕਿਉਂਕਿ ਇਹ ਚੀਜ਼ਾਂ ਐਕਸਪੋਜ਼ ਹੋਈਆਂ। ਭਰਾਵਾਂ ਨੂੰ ਬੇਨਤੀ ਆ, ਸੋਚ ਕੇ ਸੰਭਲ ਕੇ ਧਿਆਨ ਨਾਲ ਚੱਲੋ, ਕਾਨੂੰਨ ਨੂੰ ਰੈਗੂਲੇਸ਼ਨ ਨੂੰ ਫੋਲੋ ਕਰੋ। ਮੈਂ ਹੋਰ ਪਾਸੇ ਵੀ ਕਹਿੰਦਾ ਹੁੰਦਾ ਵੀ ਤੁਸੀਂ ਅੱਜ ਕਾਨੂੰਨ ਤੋੜਦੇ ਆ, ਨਵੇਂ ਕਾਨੂੰਨ ਬਣਾਈ ਜਾਣੇ ਆ। ਫੰਦਾ ਸਾਡੇ ਗੱਲ 'ਚ ਹੀ ਪੈਣਾ ਔਖਾ ਹੋ ਗਿਆ, ਅੱਜ ਨਹੀਂ ਤਾਂ ਕੱਲ੍ਹ ਨੂੰ ਪਈ ਜਾਣਾ, ਟਾਈਟ ਹੋ ਜਾਣਾ। ਸਾਡਾ ਕਹਿੰਦਾ ਰੋਡਾਂ ਉੱਪਰ ਚੱਲਣਾ ਔਖਾ ਹੋ ਜਾਂਦਾ। ਸੋ ਮਿਹਰਬਾਨੀ ਹੋਊਗੀ ਅਗਰ ਭਰਾ ਸਾਡੇ ਸਾਰੇ ਰੂਲ ਫੋਲੋ ਕਰਨ, ਆਪਣਾ ਸੇਫ ਚਲੋ, ਸਾਡੀ ਕਮਿਊਨਿਟੀ ਨੂੰ ਖਰਾਬ ਨਾ ਕਰੋ, ਬਦਨਾਮ ਨਾ ਕਰੋ। ਤੇ ਆਪਣੇ ਟਰੱਕ ਸਟਾਪਾਂ ਦੇ ਜਾਂ ਫਲਿੱਪ ਫਲੋਪ ਅੱਜ ਕੱਲ੍ਹ ਕਮੈਂਟਸ ਵਿੱਚ ਬਹੁਤ ਚੱਲਦਾ ਪਿਆ ਵੀ ਤੁਸੀਂ ਅਗਰ ਸ਼ਾਵਰ ਲੈਣ ਜਾਣਾ ਠੀਕ ਹੈ, ਚੱਪਲ ਪਾਈ ਓਕੇ ਆ, ਪਰ ਉੱਦਾਂ ਆਪਣੇ ਟਰੱਕ ਦੇ ਵਿੱਚ ਸ਼ੂ ਪਾ ਕੇ ਚਲਾਓ। ਬਾਹਰ ਜਾਂਦੇ ਆ ਟੌਰ ਸਾਫ ਸੁਥਰੇ ਬਣ ਕੇ ਐਨ ਪਰਸਨੈਲਿਟੀ ਬਣਾ ਕੇ ਟਰੱਕ ਸਟਾਪ ਤੋਂ ਨਿਕਲੋ, ਤਾਂ ਕਿ ਤੁਹਾਨੂੰ ਕੋਈ ਮਾੜਾ ਚੰਗਾ ਨਾ ਕਹੇ। ਮਿਹਰਬਾਨੀ। ਬਾਕੀ ਟਾਈਮ ਤੁਹਾਡਾ ਥੋੜਾ ਹੀ ਆ, ਚਲੋ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ। ਗੱਲਾਂ ਤਾਂ ਬਹੁਤ ਹੈਗੀਆਂ। ਥੈਂਕ ਯੂ ਅਭੀ। ਮੈਂ ਰਾਜ ਖੰਨਾ ਇੱਥੇ ਇੱਕ ਗੱਲ ਕਰਦਾ। ਮੈਂ ਕੱਲ ਇੱਕ ਵੀਡੀਓ ਦੇਖ ਰਿਹਾ ਸੀ, ਆਪਣਾ ਪੰਜਾਬੀ ਟਿਕਟੋਕਰ ਆ ਕੋਈ ਇੱਥੇ, ਤੇ ਉਹਨੇ ਵੀਡੀਓ ਇਹ ਬਣਾਈ ਹੈਗੀ ਆ ਕਿ ਤੁਸੀਂ ਬਿਲਕੁਲ ਵੀ ਡਰਾਈਵਰ ਫੇਸਿੰਗ ਕੈਮਰੇ ਜਿਹੜੇ ਆ ਉਹ ਆਪਣੇ ਟਰੱਕ 'ਚ ਨਾ ਲਾਉਣ ਦਿਓ ਕੰਪਨੀ ਨੂੰ। ਇਹ ਇੱਕ ਹਾਸੋਹੀਣੀ ਗੱਲ ਹੈਗੀ ਆ ਕਿ ਤੁਸੀਂ ਕੰਪਨੀ ਦੇ ਨਾਲ ਤੁਸੀਂ ਇੱਦਾਂ ਦੇ ਵਿਹਾਰ ਕਰੋਗੇ ਤੇ ਕੰਪਨੀ 'ਚ ਕਿੱਦਾਂ ਕੰਮ ਕਰ ਸਕਦੇ ਆ। ਇਹ ਚੀਜ਼ਾਂ ਜਿਹੜੀਆਂ ਅਸੀਂ ਦੇਖੋ, ਇਸ ਚੀਜ਼ ਨੂੰ ਅਸੀਂ ਇਸ ਢੰਗ ਨਾਲ ਵੀ ਲੈ ਸਕਦੇ ਹਾਂ ਕਿ ਉਸ ਕੈਮਰੇ ਦੇ ਡਰ ਦੇ ਨਾਲ ਤੁਸੀਂ ਕੱਲ੍ਹ ਨੂੰ ਵਾਇਰਲ ਹੋ ਜਾਓਗੇ। ਇਸ ਕਰਕੇ ਹੋ ਸਕਦਾ ਤੁਸੀਂ ਸਿਆਣਪ ਵਰਤੋ, ਥੋੜ੍ਹੀ ਸਮਝਦਾਰੀ ਵਰਤੋ ਵੀ ਮੈਨੂੰ ਕੋਈ ਦੇਖ ਰਿਹਾ, ਮੈਨੂੰ ਕੱਲ੍ਹ ਨੂੰ ਇੰਨੇ ਬੰਦਿਆਂ ਨੇ ਦੇਖਣਾ, ਮੈਂ ਸਮਝਦਾਰੀ ਵਰਤਾਂ, ਮੈਂ ਗਲਤੀ ਨਾ ਕਰਾਂ। ਪਰ ਉਹਦੇ ਬਜਾਏ ਉਲਟਾ ਸਾਨੂੰ ਇਹ ਸਿੱਖਿਆ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕੈਮਰਾ ਹੀ ਨਾ ਲਾਉਣ ਦਿਓ ਕੰਪਨੀ ਨੂੰ, ਮਤਲਬ ਕਿ ਕੰਪਨੀ ਦੇ ਖਿਲਾਫ ਖੜ੍ਹ ਜਾਓ ਤੁਸੀਂ, ਕੈਮਰਾ ਲਾਉਣ ਹੀ ਨਹੀਂ ਦੇਣਾ ਅਸੀਂ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਗਲਤ ਹੈਗੀਆਂ। ਤੁਹਾਡੀ ਬੈਨੀਫਿਟ ਲਈ ਕੈਮਰਾ ਹੈਗਾ, ਚਾਹੇ ਉਹ ਡਰਾਈਵਰ ਫੇਸਿੰਗ ਆ, ਚਾਹੇ ਉਹ ਫਰੰਟ ਫੇਸਿੰਗ ਆ। ਉਹ ਕੈਮਰਾ ਤੁਹਾਡੀ ਤੁਹਾਡੇ ਬੈਨੀਫਿਟ ਲਈ ਆ, ਠੀਕ ਹੈ ਨਾ। ਹੁਣ ਇਹ ਤੇ ਆਪਾਂ ਕਹਿ ਨਹੀਂ ਸਕਦੇ ਕਿ ਆਪਾਂ ਵੀਡੀਓ ਵਾਇਰਲ ਕਿਸੇ ਨੇ ਜਾਣ ਕੇ ਕੀਤੀ ਜਾਂ ਨਹੀਂ ਕੀਤੀ। ਦੈਟ ਇਜ਼ ਨਾਟ ਦਾ ਪੁਆਇੰਟ। ਦਾ ਪੁਆਇੰਟ ਇਜ਼ ਕਿ ਜਿਹੜੀ ਚੀਜ਼ ਗਲਤੀ ਹੋਈ ਆ, ਜੇ ਗਲਤੀ ਫੜੀ ਨਹੀਂ ਜਾਊਗੀ ਕਿਉਂ ਹੋਈ ਆ, ਕਿੱਦਾਂ ਹੋਈ ਆ, ਦੈਨ ਹਾਊ ਵੀ ਗੋਇੰ ਟੂ ਚੇਂਜ ਇਟ। ਆਪਾਂ ਉਹਨੂੰ ਚੇਂਜ ਕਿਵੇਂ ਕਰ ਸਕਦੇ ਹਾਂ, ਆਪਾਂ ਉਹਨੂੰ ਉਹਦੇ ਤੇ ਕੰਮ ਕਿਵੇਂ ਕਰ ਸਕਦੇ ਹਾਂ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਡੈਫੀਨੇਟਲੀ ਉਹ ਕੰਪਨੀ ਦੇ ਹੱਥ 'ਚ ਸੀਗੀ, ਉਹ ਵੀਡੀਓ ਕੰਪਨੀ ਦੇ ਕੋਲ ਸੀਗੀ, ਉਹ ਕਿੱਦਾਂ ਲੀਕ ਹੋਈ ਵੀ ਡੋਂਟ ਨੋ। ਬਟ ਜਿਹੜੀਆਂ ਚੀਜ਼ਾਂ ਤੁਹਾਡੇ ਫਾਇਦੇ ਲਈ ਬਣੀਆਂ ਉਹ ਤੁਹਾਡੇ ਫਾਇਦੇ ਲਈ ਹੀ ਬਣੀਆਂ। ਸੋ ਉਹਨੂੰ ਉਲਟੇ ਤਰੀਕੇ ਦੇ ਨਾਲ, ਉਲਟੇ ਸਮਝ ਦੇ ਨਾਲ ਉਹਨੂੰ ਨਾ ਤੁਸੀਂ ਇਸ ਚੀਜ਼ ਨੂੰ ਜਿਹੜੀ ਹੈ ਨਾ ਪਬਲਿਕ ਨੂੰ ਨਾ ਇਹ ਸਮਝਾਓ ਵੀ ਆਹ ਚੀਜ਼ਾਂ ਕਰੋ, ਕਿਉਂਕਿ ਇਹ ਚੀਜ਼ਾਂ ਗਲਤ ਆ। ਜਿਹੜੀ ਚੀਜ਼ ਸਹੀ ਆ ਉਹ ਸਹੀ ਆ। ਐਂਡ ਕੰਪਨੀ ਦਾ ਪੂਰਾ ਹੱਕ ਆ ਤੁਹਾਡੇ ਕੈਬ ਦੇ ਵਿੱਚ ਡਰਾਈਵਰ ਫੇਸਿੰਗ ਕੈਮਰਾ ਲਾਉਣਾ, ਫਰੰਟ ਫੇਸਿੰਗ ਕੈਮਰਾ ਲਾਉਣਾ, ਬਿਕੋਜ਼ ਯੂ ਆਰ ਐਟ ਵਰਕ। ਜਦੋਂ ਤੁਸੀਂ ਕਿਤੇ ਆਫਿਸ ਦੇ ਵਿੱਚ ਕੰਮ ਕਰਦੇ ਹੈਗੇ ਆ, ਆਫਿਸ 'ਚ 32 ਕੈਮਰੇ ਲੱਗੇ ਹੁੰਦੇ ਆ, ਤੁਸੀਂ ਕਦੀ ਕਹਿ ਸਕਦੇ ਹੋ ਮੈਂ ਉਸ ਆਫਿਸ 'ਚ ਕੰਮ ਨਹੀਂ ਕਰਨਾ ਜਿੱਥੇ ਕੈਮਰਾ ਲੱਗਾ? ਕਦੀ ਵੀ ਨਹੀਂ ਕਹਿ ਸਕਦੇ। ਉਹ ਜਿਹੜਾ ਜਦੋਂ ਤੁਸੀਂ ਡਰਾਈਵਰ ਦੀ ਸੀਟ ਤੇ ਬੈਠੇ ਆ, ਤੁਸੀਂ ਆਪਣੇ ਆਫਿਸ 'ਚ ਬੈਠੇ ਆ, ਤੁਹਾਡੇ ਤੇ ਕੈਮਰਾ ਲੱਗਣਾ ਚਾਹੀਦਾ। ਜਾਂਦੇ ਇੱਕ ਰਮਨ ਜੀ ਬਹੁਤ ਇੰਪੋਰਟੈਂਟ ਖਬਰ ਆ। FMCSA ਨੇ ਕਹਿੰਦੇ ਵੀ ਮੈਡੀਕਲ ਸਰਟੀਫਿਕੇਟ ਦਾ ਜਿਹੜਾ ਪੇਪਰ ਮੈਡੀਕਲ ਸਰਟੀਫਿਕੇਟ ਉਹ 60 ਦਿਨਾਂ ਦਾ ਵੇਵਰ ਐਕਸਪੈਂਡ ਕੀਤਾ। ਉਹ ਥੋੜ੍ਹਾ ਜਿਹਾ ਦੱਸ ਦਿਓ ਸਰੋਤਿਆਂ ਨੂੰ। ਬਿਲਕੁਲ ਜੀ, ਜਿਹੜਾ ਮੈਡੀਕਲ ਸਰਟੀਫਿਕੇਟ ਹੈਗਾ ਉਹਦਾ ਵੇਵਰ ਸਿਰਫ ਇਹੋ ਹੀ ਆ ਕਿ ਹੁਣ ਜਿਹੜਾ ਪਹਿਲਾਂ ਮੈਡੀਕਲ ਸਰਟੀਫਿਕੇਟ ਤੁਸੀਂ ਜਦੋਂ ਮੈਡੀਕਲ ਕਰਵਾਉਂਦੇ ਸੀਗੇ ਉਦੋਂ ਤੁਸੀਂ ਮੈਡੀਕਲ ਸਰਟੀਫਿਕੇਟ ਜਿਹੜਾ ਆ ਉਹ DMV ਨੂੰ ਸਬਮਿਟ ਕਰਨਾ ਹੁੰਦਾ ਸੀਗਾ। ਸੋ ਹੁਣ ਜਿਹੜਾ ਪ੍ਰੋਸੀਜਰ ਚੇਂਜ ਕਰ ਦਿੱਤਾ ਗਿਆ ਹੈਗਾ। ਪ੍ਰੋਸੀਜਰ ਇਹ ਕਰ ਦਿੱਤਾ ਗਿਆ ਕਿ ਜਿਹੜਾ ਮੈਡੀਕਲ ਆਫਿਸਰ ਤੁਹਾਡਾ ਮੈਡੀਕਲ ਕਰਦਾ ਹੈਗਾ ਜਾਂ ਡਾਕਟਰ ਜਿਹੜਾ ਮੈਡੀਕਲ ਕਰਦਾ ਹੈਗਾ, ਉਹਦੀ ਰਿਕੁਆਇਰਮੈਂਟ ਹੈਗੀ ਆ ਕਿ ਬਿਫੋਰ ਮਿਡਨਾਈਟ ਆਫ ਦੈਟ ਡੇ, ਜਿੱਦਣ ਤੁਹਾਡਾ ਮੈਡੀਕਲ ਹੋਇਆ, ਬਿਫੋਰ ਮਿਡਨਾਈਟ ਉਹਨੂੰ ਉਹ ਡਾਇਰੈਕਟਲੀ FMCSA ਨੂੰ ਸਬਮਿਟ ਕਰੂਗਾ।
ਸੋ ਉਹ FMCSA ਨੂੰ ਸਬਮਿਟ ਕਰੂਗਾ ਤੇ FMCSA ਜਿਹੜੀ ਆ ਉਹ ਮੁੜ ਕੇ ਉਹ ਸਰਟੀਫਿਕੇਟ ਜਿਹੜਾ ਆ ਉਹ DMV ਨੂੰ ਸਬਮਿਟ ਆਪ ਕਰੂਗੀ। ਸੋ ਉਹ FMCSA ਦੀ ਡਿਊਟੀ ਲਾ ਦਿੱਤੀ ਗਈ ਆ ਕਿ ਉਹ ਸਰਟੀਫਿਕੇਟ ਜਿਹੜਾ ਆ ਉਹ ਤੁਸੀਂ DMV ਨੂੰ ਸਬਮਿਟ ਕਰਨਾ ਆ। ਇਹਦੀ ਰੀਜ਼ਨ ਕੀ ਆ, ਕਿਉਂ ਕੀਤਾ ਗਿਆ? ਕਿਉਂਕਿ ਪਹਿਲਾਂ ਤੁਹਾਨੂੰ ਮੈਡੀਕਲ ਸਰਟੀਫਿਕੇਟ ਜਿਹੜਾ ਕਾਰਡ ਆ ਉਹ ਆਪਣੇ ਵਾਲਟ 'ਚ ਲੈ ਕੇ ਚੱਲਣਾ ਪੈਂਦਾ ਸੀਗਾ। ਸੋ ਇਹ ਇੱਕ ਕੰਮ ਘਟਾਇਆ ਗਿਆ ਜਿਹਦੇ ਵਿੱਚ ਕਿ ਮੈਡੀਕਲ ਸਰਟੀਫਿਕੇਟ ਡਾਇਰੈਕਟਲੀ FMCSA ਕੋਲ ਚਲਾ ਜਾਊਗਾ, ਉੱਥੋਂ ਉਹ DMV ਕੋਲ ਜਾਊਗਾ ਤੇ FMCSA DOT ਜਦੋਂ ਤੁਹਾਡੀ ਰਸਤੇ 'ਚ ਇੰਸਪੈਕਸ਼ਨ ਕਰਦੀ ਆ, ਹੋਣ ਤੋਂ ਬਾਅਦ ਜਦੋਂ ਵੀ ਇਹ ਪੂਰਾ ਲਾਗੂ ਹੋ ਗਿਆ ਉਸ ਤੋਂ ਬਾਅਦ ਉਹ ਤੁਹਾਨੂੰ ਮੈਡੀਕਲ ਕਾਰਡ ਨਹੀਂ ਪੁੱਛਣਗੇ, ਕਿਉਂਕਿ ਮੈਡੀਕਲ ਕਾਰਡ ਆਲਰੇਡੀ ਉਹਨਾਂ ਦੇ ਕੋਲ ਔਨ ਦਾ ਫਾਈਲ ਹੋਊਗਾ। ਸੋ ਇਹ ਜਿਹੜੀ ਕਾਨੂੰਨ ਹੈਗਾ ਇਹ ਚੇਂਜ ਹੋ ਚੁੱਕਾ ਆ। ਇਹਦੇ ਲਈ ਸਾਰੀਆਂ ਸਟੇਟਸ ਅਜੇ ਰੈਡੀ ਨਹੀਂ ਹੈਗੀਆਂ। ਕਈ ਸਟੇਟਸ ਜਿਹੜੀਆਂ ਉਹਨਾਂ ਦੇ ਕੋਲੋਂ ਇਹ ਚੀਜ਼ ਅਜੇ ਨਹੀਂ ਕਰ ਪਾ ਰਹੇ, ਉਸ ਕਰਕੇ 60 ਡੇ ਦਾ ਜਿਹੜਾ ਵੇਵਰ ਸਾਈਨ ਦਿੱਤਾ ਗਿਆ ਸੀਗਾ ਕਿ 60 ਡੇਜ਼ ਤੱਕ ਇਹਨੂੰ ਹੋਲਡ ਤੇ ਪਾ ਦਿੱਤਾ ਗਿਆ। ਸੋ ਉਹ 60 ਡੇਜ਼ ਜਿਹੜੇ ਉਹ ਜਲਦੀ ਖਤਮ ਹੋਣ ਜਾ ਰਹੇ ਆ। ਸੋ ਹੁਣ ਜਿਹੜਾ ਤੁਹਾਡਾ ਮੈਡੀਕਲ ਸਰਟੀਫਿਕੇਟ ਹੈਗਾ ਉਹ ਡਾਕਟਰ ਕੋਲੋਂ ਸਿੱਧਾ FMCSA ਤੇ FMCSA DMV ਨੂੰ ਜਿਹੜਾ ਆ ਉਹ ਭੇਜੂਗਾ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਮੈਡੀਕਲ ਸਰਟੀਫਿਕੇਟ ਕੈਰੀ ਕਰਨਾ ਵੀ ਜਿਹੜਾ ਆ ਉਹਦੀ ਰਿਕੁਆਇਰਮੈਂਟ ਜਿਹੜੀ ਆ ਉਹ ਖਤਮ ਹੋ ਜੂਗੀ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਇਸ ਇਸ਼ੂ ਨੂੰ ਲੈ ਕੇ, ਕਿਉਂਕਿ ਇਹ ਨੈਸ਼ਨਲ ਇਸ਼ੂ ਬਣਿਆ ਆ, ਇਮੀਗ੍ਰੇਸ਼ਨ, ਕਸਟਮ ਐਨਫੋਰਸਮੈਂਟ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਤੇ ਵਾਈਟ ਹਾਊਸ ਬਹੁਤ ਵੱਡੇ ਐਕਸ਼ਨ ਲੈਣ ਜਾ ਰਹੇ ਆ। ਤੁਸੀਂ ਸਾਡੀਆਂ ਸਵੇਰ ਨੂੰ, ਸ਼ਾਮ ਨੂੰ ਜਿਹੜੀਆਂ ਖਬਰਾਂ ਹੁੰਦੀਆਂ ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ, ਉਹ ਜ਼ਰੂਰ ਸੁਣਿਆ ਕਰੋ ਤਾਂ ਕਿ ਤੁਹਾਨੂੰ ਜਿਹੜੀ ਆ ਅਸੀਂ ਵਾਰ-ਵਾਰ ਅਪਡੇਟ ਕਰਦੇ ਰਹੀਏ। ਕੱਲ ਆਪਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਵੀ ਆਰਕਨਸਾ, ਨਿਊ ਮੈਕਸੀਕੋ ਦੇ ਵਿੱਚ, ਪੈਂਸਿਲਵੇਨੀਆ 'ਚ ਉਹ ਬਹੁਤ ਜ਼ਿਆਦਾ ਜਿਹੜੇ ਡਰਾਈਵਰਸ ਆ ਉਹਨਾਂ ਨੂੰ ਆਊਟ ਆਫ ਸਰਵਿਸ ਕਰ ਰਹੇ ਆ ਇੰਗਲਿਸ਼ ਨੂੰ ਲੈ ਕੇ, ਤੇ ਉਹ ਫਿਰ ਪਤਾ ਚੱਲ ਜਾਂਦਾ ਹੈਗਾ ਤੁਹਾਨੂੰ ਸਾਰਿਆਂ ਨੂੰ ਵੀ ਕੀ ਕੁਝ ਕਿਹੜੀ ਸਟੇਟ ਦੇ ਵਿੱਚ ਵਾਪਰ ਰਿਹਾ ਹੈ। ਜੀ ਧੰਨਵਾਦ ਸਾਰਿਆਂ ਦਾ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।